ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਖੁਰਦ ਮੈਂ ਟੀਵੀ 8 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਰਾਜ ਸਾਹਿਬ ਅੱਜ 15 ਅਕਤੂਬਰ 2024 30 ਅਸੂ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਗਿਆ ਸਵਿਟਜ਼ਰਲੈਂਡ ਤੋਂ ਭਾਈ ਜਸਬੀਰ ਸਿੰਘ ਜੀ ਵੱਲੋਂ। ਸੋ ਇਹਨਾਂ ਟੀਵੀ 84 ਦੀ ਚੜ੍ਹਦੀ ਕਲਾ ਲਈ ਜਿਹੜੀ ਹੈ ਬੇਨਤੀ ਵੀ ਕੀਤੀ ਹੈ ਔਰ ਜਿਹੜੇ ਆਪਣੇ ਵਿਊਅਰਸ ਸਾਡੇ ਪ੍ਰੋਗਰਾਮ ਨੂੰ ਦੇਖਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਮਦਦ ਕਰੋ ਔਰ ਉਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਵੀ ਜਿਹੜੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਜਸਬੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅਸੀਂ ਕਾਫੀ ਟਾਈਮ ਤੋਂ ਬਾਅਦ ਮਿਲੇ ਆ ਜੀ। ਸੋ ਮਾਫੀ ਚਾਹੁੰਦੇ ਆ ਅਸੀਂ ਬ੍ਰੇਕ ਤੇ ਚਲੇ ਗਏ ਸੀ। ਮੈਂ ਵੀ ਗਈ ਸੀ ਮੈਨੂੰ ਤਾਂ ਆਲਮੋਸਟ ਮੇਰੇ ਖਿਆਲ 1 ਮੰਥ ਹੋ ਗਿਆ। ਡਾਕਟਰ ਸਾਹਿਬ ਵਿੱਚ ਵਿਚਾਲੇ ਤੁਹਾਨੂੰ ਮਿਲਦੇ ਰਹੇ ਨੇ ਆਈ ਥਿੰਕ ਐਵਰੀ ਡੇ ਮਿਲਦੇ ਰਹੇ ਨੇ। ਸੋ ਮੈਂ ਆਪਣੇ ਮੈਨੂੰ ਸੌਰੀ ਮੰਗਦੀ ਹਾਂ ਔਰ ਮੈਂ ਤੁਹਾਨੂੰ ਮਿਸ ਕੀਤਾ। ਸੋ ਡਾਕਟਰ ਸਾਹਿਬ ਤੁਹਾਡੇ ਰੂਬਰੂ ਹੋਏ ਰਹਿੰਦੇ ਨੇ ਔਰ ਅੱਜ ਆਪਾਂ ਦੋਨੋਂ ਹੀ ਇਕੱਠੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਵਿੱਚ ਤੁਹਾਡੇ ਨਾਲ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਵੀ ਟ੍ਰਿਪ ਦੇ ਹਵਾਲੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਵੀ ਗੱਲਬਾਤ ਕਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜਿਹੜੀ ਯੂਰਪ ਟ੍ਰਿਪ ਸੀ ਉਸ ਬਾਰੇ ਪੁੱਛਾਂਗੇ ਕਿ ਉਹਨਾਂ ਦੀ ਜਿਹੜੀ ਯੂਰਪ ਟ੍ਰਿਪ ਸੀ ਉਹਦੇ ਵਿੱਚ ਉਹਨਾਂ ਨੇ ਅੱਡ-ਅੱਡ ਮੁਲਕਾਂ ਦੇ ਵਿੱਚ ਗਏ ਨੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਨੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ ਔਰ ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਨਾਲ ਉਹਨਾਂ ਨੇ ਸਾਂਝਾਂ ਵੀ ਪਾਈਆਂ ਗੱਲਾਂ ਬਾਤਾਂ ਵੀ ਕੀਤੀਆਂ ਔਰ ਖਾਲਿਸਤਾਨ ਦਾ ਜਿਹੜੀ ਪ੍ਰਾਪਤੀ ਦੇ ਲਈ ਵੀ ਜਿਹੜੀਆਂ ਉਹਨਾਂ ਨੇ ਮਿਲੀਆਂ ਕੀਤੀਆਂ ਨੇ ਸਿੱਖ ਸੰਗਤਾਂ ਦੇ ਨਾਲ। ਸੋ ਉਹਨਾਂ ਬਾਰੇ ਆਪਾਂ ਪਹਿਲਾਂ ਉਹਨਾਂ ਦੀ ਟ੍ਰਿਪ ਬਾਰੇ ਪੁੱਛਾਂਗੇ ਫਿਰ ਜਿਹੜੇ ਆਪਣਾ ਜਿਹੜੇ ਪ੍ਰੋਗਰਾਮ ਦੇ ਵਿੱਚ ਬਾਕੀ ਜਿਹੜੇ ਇਸ਼ੂ ਨੇ ਜਿਹੜੇ ਕਰੰਟ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਵੈਲਕਮ ਬੈਕ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਸਬੀਰ ਸਿੰਘ ਜਿਹੜੇ ਲਗਭਗ 85 ਸਾਲ ਦੀ ਉਮਰ ਦੇ ਨੇ ਆਪਣੀ ਜ਼ਿੰਦਗੀ ਦੇ ਮਿਡਲ ਏਜ ਦੇ ਵਿੱਚ ਜਦੋਂ 44-45 ਸਾਲ ਦੇ ਸੀ ਉਹਨਾਂ ਨੇ ਇੱਕ ਵੱਡਾ ਕਾਰਨਾਮਾ ਕੀਤਾ ਸੀ ਪੰਥ ਦੇ ਲਈ ਜਦੋਂ ਕਿ ਭਾਈ ਗਜਿੰਦਰ ਸਿੰਘ ਦੀ ਅਗਵਾਈ ਵਿੱਚ 29 ਸਤੰਬਰ 1981 ਨੂੰ ਉਹਨਾਂ ਨੇ ਇੰਡੀਅਨ 에ਅਰਲਾਈਨਸ ਦਾ ਜਹਾਜ਼ ਅਗਵਾ ਕਰਕੇ ਲਾਹੌਰ ਖੜਿਆ ਸੀ। ਇਹ ਉਹ ਪੀਰੀਅਡ ਸੀ ਕਿ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਗ੍ਰਿਫਤਾਰੀ ਦਿੱਤੀ ਸੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਔਰ ਉਸ ਪੀਰੀਅਡ ਜਦੋਂ ਕਿ ਬਿਲਕੁਲ ਪੀਸਫੁਲ ਅੰਦਾਜ਼ ਦੇ ਵਿੱਚ ਗ੍ਰਿਫਤਾਰੀ ਸੀ CRPF ਨੇ ਗੋਲੀ ਚਲਾ ਕੇ 1 ਦਰਜਨ ਤੋਂ ਜ਼ਿਆਦਾ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਔਰ ਕਿਉਂਕਿ ਕੰਟਰੋਲ ਭਾਰਤੀ ਮੀਡੀਆ ਦੇ ਕੋਲ ਸੀ ਹੋਰ ਕੋਈ ਤਰੀਕਾ ਨਹੀਂ ਸੀ ਕਿ ਤੁਸੀਂ ਕਿਵੇਂ ਆਪਣੀ ਸਟੇਟਮੈਂਟ ਦੁਨੀਆ ਨੂੰ ਦਿਓ ਔਰ ਇਹ ਉਹ ਜ਼ਮਾਨਾ ਸੀ ਜਦੋਂ ਕਿ ਹਵਾਈ ਜਹਾਜ਼ਾਂ ਦੀ ਹਾਈਜੈਕਿੰਗ ਕੋਈ ਇੰਟਰਨੈਸ਼ਨਲ ਕ੍ਰਾਈਮ ਦੀ ਜ਼ਦ ਵਿੱਚ ਨਹੀਂ ਸੀ ਆਉਂਦਾ ਇਹ ਪੋਲੀਟੀਕਲ ਸਟੇਟਮੈਂਟ ਹੀ ਹੁੰਦੀ ਸੀ। ਉਸ ਦੇ ਵਿੱਚ ਉਹ ਫਲਸਤੀਨੀਆਂ ਦਾ ਕਾਜ਼ ਹੋਏ ਜਾਂ ਆਇਰਿਸ਼ ਕਾਜ਼ ਹੋਏ ਜਾਂ ਸਾਊਥ
ਅਮਰੀਕਾ ਦੀਆਂ ਫਰੀडम ਮੂਵਮੈਂਟ 'ਚ ਇੱਕ ਸਧਾਰਨ ਜਿਹੀ ਗੱਲ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਪੈਸੇਂਜਰ ਨੂੰ ਹਾਰਮ ਨਹੀਂ ਸੀ ਕੀਤਾ ਗਿਆ ਔਰ ਲਗਭਗ 24 ਘੰਟੇ 22 ਘੰਟੇ ਤੋਂ ਜ਼ਿਆਦਾ ਜਹਾਜ਼ ਲਾਹੌਰ ਦੇ ਵਿੱਚ ਇਹਨਾਂ ਦੇ ਕੰਟਰੋਲ ਥੱਲੇ ਸੀ ਔਰ ਉਹਨਾਂ ਦੀ ਵੱਡੀ ਮੰਗ ਹੀ ਇਹ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਰਿਲੀਜ਼ ਕੀਤਾ ਜਾਏ, ਜਿਹੜੇ ਬੇਗੁਨਾਹ ਸਿੱਖ ਮਾਰੇ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਦੱਸਣਾ ਸੀ ਕਿ ਅਸੀਂ ਪੀੜਤ ਹੈ, ਅਸੀਂ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰਨ ਵਾਲੇ ਲੋਕ ਜਿਨ੍ਹਾਂ ਨੇ ਬ੍ਰਿਟਿਸ਼ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ, ਪਰ ਸਾਡੇ ਨਾਲ ਭਾਰਤ ਦੇ ਵਿੱਚ ਧੱਕਾ ਹੋ ਰਿਹਾ ਹੈ, ਸਾਨੂੰ ਸੰਵਿਧਾਨ ਦੇ ਥੱਲੇ ਵੀ ਹਿੰਦੂ ਬਣਾਇਆ ਹੋਇਆ। ਸੋ ਉਹਨਾਂ ਨੇ ਭਾਈ ਜਸਬੀਰ ਸਿੰਘ, ਉਹਨਾਂ ਦੇ ਫੌਜ ਦੇ ਵਿੱਚ ਵੀ ਉਹਨਾਂ ਨੇ ਪੂਰੀ ਨੌਕਰੀ ਕੀਤੀ ਹੋਈ ਸੀ ਔਰ ਪੰਥਕ ਜਜ਼ਬੇ ਨਾਲ ਲਬਰੇਜ਼ ਉਹਨਾਂ ਨੇ ਇਹ ਕਾਰਨਾਮਾ ਕੀਤਾ ਔਰ ਬਾਅਦ ਦੇ ਵਿੱਚ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਪੂਰੀ ਜਿੰਨੀ 12-13 ਸਾਲ ਜੇਲ੍ਹ ਵੀ ਕੱਟੀ ਔਰ ਸਵਿਟਜ਼ਰਲੈਂਡ ਆ ਕੇ ਆਬਾਦ ਹੋਏ। TV 84 ਨਾਲ ਉਹਨਾਂ ਦਾ ਸੰਬੰਧ ਕਾਫੀ ਦੇਰ ਤੋਂ ਹੈ, ਪਹਿਲਾਂ ਵੀ ਉਹਨਾਂ ਨੇ ਸਪਾਂਸਰ ਕੀਤਾ ਸੀ, ਲੇਕਿਨ ਇਸ ਵਾਰ ਸਪਾਂਸਰਸ਼ਿਪ ਦੇ ਨਾਲੋਂ ਵੀ ਜ਼ਿਆਦਾ ਅਹਿਮੀਅਤ ਵਾਲੀ ਗੱਲ ਇਹ ਸੀ ਕਿ ਉਹਨਾਂ ਦੀ ਇਹ ਡਿਜ਼ਾਇਰ ਸੀ, ਇੱਛਾ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ ਮੇਰੀ 84-85 ਸਾਲ ਦੀ ਉਮਰ ਹੈ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਔਰ TV 84 ਨੇ ਇੱਕ ਹੋਪ ਵੀ ਦਿੱਤੀ ਹੈ ਔਰ ਜੋ ਮੌਜੂਦਾ ਹਾਲਾਤ ਦੁਨੀਆ ਦੇ ਵਿੱਚ ਸਿੱਖ ਇਸ਼ੂ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਬਣੇ ਨੇ। ਸੋ ਇੱਕ ਵਾਰ ਮੈਂ ਤਾਂ ਉਹਨਾਂ ਨੇ ਕਿਹਾ ਆ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਵੀਜ਼ੇ ਲਈ ਟਰਾਈ ਕੀਤਾ, ਉਹਨਾਂ ਨੂੰ ਨਹੀਂ ਸੀ ਮਿਲਿਆ, ਤੇ ਜੇ ਤੁਸੀਂ ਆ ਸਕੋ। ਸੋ ਮੈਂ ਜਦੋਂ ਆਪਣੀ ਯੂਰਪ ਟ੍ਰਿਪ ਦੀ ਗੱਲ ਕਰਾਂਗਾ ਉਹਦੇ 'ਚ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਮਿਲਣੀ ਸੀ ਜਿਹਦੇ 'ਚ ਕਿ ਜਿੱਥੇ ਉਹ ਰਹਿੰਦੇ ਨੇ ਉਹਨਾਂ ਦੀ ਦੇਖਭਾਲ ਵੀ ਬੀਬੀ ਗਾਬੀ ਕਰਕੇ ਉਸ ਦਾ ਨਾਂ ਹੈ, ਇਹ ਆਸਟਰੀਅਨ ਮੂਲ ਦੀ ਜਿਹੜੀ ਹੈ ਉਹ ਵਾਈਟ ਵੂਮਨ ਹੈ, ਉਹਨਾਂ ਦੀ ਫੈਮਿਲੀ ਹਸਬੈਂਡ ਨਾਲ ਹੈ ਔਰ ਉਹਨਾਂ ਨੇ ਇਹਨਾਂ ਦੀ ਸਾਰਾ ਸਮਾਂ ਜਿਹੜਾ ਇਹ ਪੂਰਾ ਐਕਟਿਵ ਵੀ ਨੇ, ਹੁਣ ਵੀ ਸਰੀਰਕ ਤੌਰ 'ਤੇ ਫਿੱਟ ਨੇ ਔਰ ਉਹਨਾਂ ਨੇ ਪੂਰਾ ਮੇਜ਼ਬਾਨੀ ਕੀਤੀ ਇੱਕ ਸ਼ਾਮ ਦਾ ਡਿਨਰ ਵੀ। ਔਰ ਅਸੀਂ ਇਹ ਵੀ ਦੱਸ ਦਈਏ ਕਿ ਜਿੱਥੇ ਸਾਡੀ ਇਸ ਵਿਜ਼ਿਟ ਦਾ ਯੂਰਪ ਫੇਰੀ ਦਾ ਮਕਸਦ ਵਰਲਡ ਸਿੱਖ ਪਾਰਲੀਮੈਂਟ ਦੀ ਜ਼ਾਹਰ ਹੈ, ਫਰੈਂਕਫਰਟ ਦੇ ਵਿੱਚ 4-5-6 ਵਾਲੇ ਵੀਕਐਂਡ ਤੇ 3 ਰੋਜ਼ਾ ਕਾਨਫਰੰਸ ਸੀ ਜਿਹੜਾ ਉਸ ਦਾ ਮੂਲ ਕਾਰਨ ਬਣਿਆ। ਪਰ ਇਸ ਤੋਂ ਇਲਾਵਾ ਵੀ ਅਸੀਂ ਜਦੋਂ ਪਿਛਲੇ ਮਹੀਨੇ ਸਤੰਬਰ ਦੇ ਮਹੀਨੇ 'ਚ 15 ਸਤੰਬਰ ਨੂੰ ਸਿੱਖ ਫੈਡਰੇਸ਼ਨ UK ਦੀ ਕਨਵੈਨਸ਼ਨ ਦੇ ਵਿੱਚ ਵੋਲਪਰਹੈਂਪਟਨ ਸ਼ਮੂਲੀਅਤ ਕੀਤੀ, ਉਦੋਂ ਇਹ ਸਾਡੀ ਪਹਿਲੀ ਟ੍ਰਿਪ ਸੀ ਨਾਰਥ ਅਮਰੀਕਾ ਤੋਂ ਬਾਅਦ ਔਰ UK ਦੇ ਵਿੱਚ ਵੀ ਭਾਵੇਂ ਸਾਡਾ 4 ਦਿਨ ਦਾ ਕਿਆਮ ਸੀ, ਪਰ ਸਾਡੀ ਕੋਸ਼ਿਸ਼ ਸੀ ਕਿ ਜਿੱਥੇ ਅਸੀਂ ਇਤਿਹਾਸਕ ਮੁਕਾਮ ਮਹਾਰਾਜਾ ਦਲੀਪ ਸਿੰਘ ਦੀ ਗ੍ਰੇਵ ਔਰ ਉਹਨਾਂ ਦੇ ਬੁੱਤ ਤੋਂ ਇਲਾਵਾ ਜਿੱਥੇ ਅਸੀਂ ਵਿਜ਼ਿਟ ਕੀਤਾ ਆਲਮੋਸਟ 4-5 ਗੁਰਦੁਆਰਾ ਸਾਹਿਬਾਨ ਦੇ ਵਿੱਚ ਅਸੀਂ ਸੰਗਤ ਦੇ ਨਾਲ ਵੀ ਇੰਟਰੈਕਸ਼ਨ ਕੀਤਾ, 1-to-1 ਇੰਟਰੈਕਸ਼ਨ ਵੀ ਸੀ। ਸੋ ਇਹ ਸਾਡੇ ਲਈ ਇੱਕ ਐਕਸਪਲੋਰਿੰਗ ਯੂਰਪ ਦੀ ਵਿਜ਼ਿਟ ਸੀ। ਹਾਲਾਂ ਕਈਆਂ ਨੇ ਪੁੱਛਿਆ ਕਿ ਜੀ ਉੱਥੇ ਕੀ ਕੀ ਦੇਖਿਆ, ਮੈਂ ਕਿਹਾ ਜੀ ਅਸੀਂ ਇੱਕ ਲੰਗਰ ਚੋਂ ਨਿਕਲੇ ਦੂਜੇ 'ਚ ਪਹੁੰਚ ਗਏ, ਇੱਕ ਗੁਰਦੁਆਰਾ ਸਾਹਿਬ ਤੋਂ ਦੂਸਰੇ 'ਚ, ਵੀ ਉਹ ਫੇਰ ਲਈ ਰੱਖ ਲਿਆ ਵੀ ਦੁਬਾਰਾ ਕਦੇ ਹੋਇਆ ਤੇ ਵਿਜ਼ਿਟ ਕਰਾਂਗੇ ਕਿਉਂਕਿ ਸਾਡਾ ਮਕਸਦ ਆਪਣੇ ਵੀਰਾਂ ਭੈਣਾਂ ਨੂੰ ਮਿਲਣਾ ਸੀ ਔਰ ਇਹ ਦੇਖਣਾ ਸੀ ਇਸ ਵੇਲੇ ਜਦੋਂ ਕਿ ਖਾਲਿਸਤਾਨ ਦੀ ਮੂਵਮੈਂਟ ਇੱਕ ਵੇਲੇ ਜਦੋਂ ਕਿ ਪੀਰੀਅਡ ਸੀ ਲੇਟ 90s 'ਚ ਜਾਂ ਅਰਲੀ ਸੈਂਚੁਰੀ ਦੇ ਕਿ ਬਿਲਕੁਲ ਉਸ ਦਾ ਜਵਾਲ ਸੀ, ਉਹ ਘਟਾਓ ਸੀ, ਲੇਕਿਨ ਜਦੋਂ ਡਾਇਸਪੋਰਾ ਦੇ ਵਿੱਚ ਇੱਕ ਐਕਟੀਵਿਟੀ ਹੋਈ, ਕਿਸਾਨ ਮੂਵਮੈਂਟ, ਖਾਲਿਸਤਾਨ ਰੈਫਰੈਂਡਮ, ਇਸ ਸਾਰੇ ਨੇ ਮੂਵਮੈਂਟ ਨੂੰ ਫਿਰ ਆਰੂਜ਼ ਤੇ ਲਿਆਂਦਾ ਤੇ ਇੰਡੀਅਨ ਸਟੇਟ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਸਹਾਰਾ ਲੈਂਦਿਆਂ ਜੋ ਕੁਛ ਪਿਛਲੇ ਵਰੇ ਦੇ ਵਿੱਚ ਕੀਤਾ, ਉਹ ਮਈ ਦੇ ਮਹੀਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ 'ਚ ਸ਼ਹਾਦਤ ਔਰ ਫਿਰ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਬਰਮਿੰਗਮ UK ਦੇ ਵਿੱਚ ਜਿਹੜੀ ਕੈਮੀਕਲ ਵੈਪਨ ਦੇ ਨਾਲ ਡੈਥ ਔਰ 18 ਜੂਨ ਨੂੰ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਫਿਰ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ ਉਹ ਸਾਰੇ ਦੇ ਚੱਲਦਿਆਂ ਜਿੱਥੇ ਸਾਨੂੰ ਵੀ ਡਿਊਟੀ ਟੂ ਵਾਰ ਨੋਟਿਸ 18 ਜੂਨ ਤੋਂ ਇੱਕਦਮ ਬਾਅਦ 22 ਜੂਨ ਨੂੰ ਮਿਲਿਆ ਔਰ ਹੁਣ ਵੀ ਜਿਹੜਾ FBI ਜਾਂ ਉਹ ਨਹੀਂ ਸੀ ਚਾਹੁੰਦੇ ਕਿ ਮੁਲਕ ਛੱਡਿਆ ਜਾਏ। ਆਲਰੇਡੀ ਜੋ ਕੁਛ ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਹੋਇਆ ਜਸਟਿਨ ਟਰੂਡੋ ਦੇ ਇਨਕਸ਼ਾਫ ਤੋਂ ਬਾਅਦ, ਉਸ ਦੀ ਗੱਲ ਅਸੀਂ ਕਰਾਂਗੇ ਕਿ ਵੀ ਕਿਵੇਂ
उन्होंने अपना वो डर्टी गेम जारी रखी हुई है। बिल्कुल। पर मेरा ये मनना है कि पहली गल तो आना तो जाना दुनिया च अकाल पुरख दे हथ हुंदा है। दूसरा जदों कौमां अपनी होनी दी अपनी डैसटनी दी जां अपनी होंद दी लड़ाई लड़ रही हुंदियां ने उदों इस और दुश्मन फीयर फैक्टर दे नाल चुप करवाना चाहुंदा है। उत्थे एक मैं अपने आप को कोई नेता का लफ्ज तो नहीं ना मैं मनदा, मैं एक एक्टिविस्ट है। एक एक्टिविस्ट के नाते साडा फर्ज हुंदा है कि अपने लोगों दे विच जाके उन्हां दा मोराल बूस्ट करना, उन्हां नूं उत्साह देना और उन्हां प्रति जानकारी देनी। सो ये सारे दे मद्देनज़र जिहड़ा है वो 4 मुल्कां दी जिहड़ी है यात्रा दा सानू जिहड़ा है वो सबब हासिल होया। जिवें मैं दस्सिया है भी 4, 5, 6 फ्रैंकफर्ट जर्मनी विच वर्ल्ड सिख पार्लीमेंट दी 5वीं जिहड़ी है वो असैंबली सी सैशन जिहदे लई लफज इस्तेमाल किया जाता है और बड़ी सफलता दे नाल ये क्योंकि इसकी शुरुआत पहला सैशन पेरिस दे विच सी, फिर असी देखते हैं न्यूयॉर्क दे विच, लंडन दे विच, टोरंटो दे विच और 5वां सैशन फ्रैंकफर्ट की एक अपनी जदों असी जर्मन मुल्क की गल करते हैं नाजियां का प्रभाव परसीक्यूशन और जदों अज असी हिंदुत्वी आइडियोलॉजी भारत दे विच देखते हैं कि उस ही नाजी तर्ज के उत्ते उन्होंने रिप्रैशन का दौर, सिख नस्लकुशी का दौर, मुसलमाना ईसाइयां दलितां सब घट गिणतियां का सफाया और जिमें नाजियां का स्लोगन वन नेशन वन रेस वन लीडर वन पीपल सी, इवें ही हिंदुस्तान दे उस खतरनाक निशाने वाल वधदे हैं किवें घट गिणतियां दा घाण किया जा रहा है। सो जर्मन दी लैंड दे उत्ते उतरदे हैं भावें असीं एक दिन पहलां पहुंचे, यही ख्याल रहे और यही जिहड़ा 3 रोज़ा सैशन असीं बेशक अपने दर्शकों की ये जिहड़ी मानसिक अवस्था है साडी एबसेंस उन्होंने समझ सकते हैं। बहुत सारिया कॉलां भी इस पीरीयड च रही हैं पर सानू ये सी कि भी भावें असीं पूरी टूटी खोल के पानी ना पिया सकीए या प्यास ना बुझा सकीए पर थोड़े छट्टे दे के माड़ा मोटा रहे और यही कारण सी कि असी कोशिश की कि मैक्सिमम प्रोग्राम जिहड़े ने वो उत्थों कीते जाण और उहदे च 3 रोज़ा जिहड़ी वर्ल्ड सिख पार्लीमेंट की कार्रवाई सी उहदे च पहला दिन तो क्योंकि इंटरनल डिस्कशन सी जिहड़ा मीडिया लई नहीं सी और इहदे च 1 दर्जन तो ज़्यादा देशों के नुमाइंदे सब तो वड्डे डेलीगेशन फ्रैंकफर्ट पहुंचण वालियां च अमेरिका और कैनेडा दे सी। आलमोस्ट 30 तो ज़्यादा डेलीगेट पहुंचे पर जिस ऑर्डरली फैशन दे नाल और ऑर्डरली अंदाज दे विच सारा सैशन रन होया और ये वर्ल्ड सिख पार्लीमेंट के करता धरता जड़े ने वीर जां कोआर्डीनेटर उन्हां दा मैं शुक्रिया अदा करदा भी उन्होंने इस वार भी मैनू इस वर्ल्ड सिख पार्लीमेंट के दोनों रोज़ा सैशन जिहड़े फुल पब्लिक सैशन सी उन्होंने प्रिजाइड करने दे लई स्पीकर के तौर के उत्ते नामजद किया और बेशक औखा हुंदा है जिहड़ा तुरन फिरन वाला भी है उन्होंने सवेरे तुसी 9 बजे कुर्सी ते बिठा दे भावें कुर्सी पिछे सुनहरी सी ते जरा लगदी भी सी कि भी जिवें तुसी उच्ची कुर्सी ते बैठे हो पर ना हिलना ना जुलना 8 घंटे बाद क्योंकि स्पीकर तो बिना कार्रवाई नहीं है और लंच ब्रेक जरूर हुई लेकिन फिर शाम का सैशन भी लंबा चलिया। पहले दिन भी जो इंटरनल डिस्कशन सी फिर दूसरे दिन इस दे 2 हिस्से सन, एक पब्लिक लई सी जिहदे वड्डी गिणती च सिख संगतां और जो मैं गलबात कर रहे हैं साढ़े दर्शक उन्होंने पिक्चर्स नूं देख रहे हैं और सैटरडे का सैशन फुल पब्लिक सैशन सी और उहदे भी 2 हिस्सों जो पहला सैशन दा पूरा खत्म होया जिहदे सारियां ने 10 कौंसलां जिहड़ियां वर्ल्ड सिख पार्लीमेंट दियां ने उन्होंने अपनी अपनी रिपोर्ट पेश की, नवे साल का एजेंडा रेजोल्यूशन पास किए गए और उससे शाम इस गल नूं देखते हैं कि यूथ दे नाल इंटरैक्शन बड़ा जरूरी है। हालांकि इसका प्रबंध उत्थों दीयां यूथ ऑर्गेनाइजेशनस ने किया होया सी पर बहुत वड्डा जमावड़ा सी नौजवान बच्चे बच्चियां दा और उस दे विच क्योंकि डॉक्टर इकरार करामत चीमा भी वर्ल्ड सिख पार्लीमेंट के सैशन च आए हुए सन, हरदयाल सिंह यूनाइटेड सिख्स दे और वैसे भी वो जनरल सैकटरी ने वर्ल्ड सिख पार्लीमेंट के वो भी आए हुए सन, मनप्रीत सिंह जिहड़े कि
ਜਨਰਲ ਸੈਕਟਰੀ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਜਿਨ੍ਹਾਂ ਨੇ ਸਟੇਟ ਸੈਕਟਰੀ ਦੀ ਸੇਵਾ ਵੀ ਨਿਭਾਈ। ਉਸ ਦਿਨ ਵੀ ਉਹਨੂੰ ਉਹ ਹੈਂਡਲ ਕਰ ਰਹੇ ਸਨ। ਔਰ ਇਸੇ ਤਰ੍ਹਾਂ ਜਿਹੜੀਆਂ ਇੰਪੋਰਟੈਂਟ ਕੌਂਸਲਸ, ਸੇਵਿੰਗ ਪੰਜਾਬ ਔਰ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਿਹੜੇ ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਇਹ ਸਾਰੇ ਵੀ ਡਾਇਸ ਦੇ ਉੱਤੇ ਮੌਜੂਦ ਸੀ। ਔਰ ਬਹੁਤ ਵਧੀਆ ਪਰਫਾਰਮੈਂਸ ਯੂਥ ਦੀ ਸੀ, ਵੱਡੀ ਗਿਣਤੀ 'ਚ, ਔਰ ਹਾਲ ਖਚਾ ਖਚ ਭਰਿਆ ਹੋਇਆ ਸੀ। ਔਰ ਇਹਨਾਂ ਦੋਨਾਂ ਦਿਨਾਂ ਦੀ ਜਿਹੜੀ ਦੋਨੋਂ ਹੀ ਸੈਚਰਡੇ ਸੈਸ਼ਨ ਔਰ ਸ਼ਾਮ ਦਾ ਇਸ ਨੂੰ TV 84 ਨੇ ਲਾਈਵ ਟੈਲੀਕਾਸਟ ਕੀਤਾ। ਇਸੇ ਤਰ੍ਹਾਂ ਪੰਜਾਬ ਚੈਨਲ ਜਿਹੜਾ ਉੱਥੋਂ ਸਰ ਸ਼ਿੰਗਾਰਾ ਸਿੰਘ ਰਨ ਕਰਦੇ ਨੇ, ਉਹਨਾਂ ਰਾਹੀਂ ਈਵਨ ਯੂਰਪ ਦੇ ਸਾਰੇ ਚੈਨਲਸ ਤੱਕ ਵੀ ਪਹੁੰਚਿਆ। ਔਰ ਫਿਰ ਸੰਡੇ ਦਾ ਦੀਵਾਨ ਫਰੈਂਕਫਰਟ ਦਾ ਮੁੱਖ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ, ਜਿਹੜਾ ਖਾਲਿਸਤਾਨੀ ਐਕਟੀਵਿਟੀ ਦੀ ਹੱਬ ਹੈ, ਉਸ ਦੇ ਵਿੱਚ ਸੀ। ਔਰ ਉਸ ਨੂੰ ਵੀ ਜਿਹੜਾ ਉੱਥੋਂ ਲਾਈਵ ਕਵਰੇਜ ਜਿਹੜੀ ਹੈ ਸਾਡੀ ਟੀਮ ਨੇ, ਔਰ ਭਾਈ ਗੁਰਦੇਵ ਸਿੰਘ ਜਿਹੜੇ ਸਾਡੇ ਨਾਲ ਹੁਣ ਸਫ਼ਰਾਂ ਦੇ ਪੱਕੇ ਸਾਥੀ ਨੇ, UK ਦੀ ਟ੍ਰਿਪ ਵੇਲੇ ਵੀ ਨਾਲ ਸਨ, ਔਰ ਹਰ ਤਰ੍ਹਾਂ ਦੀ ਸੇਵਾ ਵੀ ਨਾਲ ਕਰਦੇ ਨੇ। ਔਰ TV 84 ਦੇ ਲਈ ਜਿਹੜੀ ਉੱਥੋਂ ਪਿਕਚਰਸ ਔਰ ਲਾਈਵ ਟੈਲੀਕਾਸਟ ਦਾ ਵੀ ਜਿਹੜਾ ਉਹ ਮੇਨ ਹੁਣ ਪੂਰੇ ਕੈਮਰਾਮੈਨ ਬਣ ਗਏ, ਉਹ ਸਾਡੇ ਨਾਲ ਸੀ। ਔਰ ਐਤਵਾਰ ਦਾ ਦੀਵਾਨ ਵੀ, ਕਿਉਂਕਿ ਐਤਵਾਰ ਖੁੱਲੀ ਪੰਥਕ ਕਨਵੈਨਸ਼ਨ ਸੀ, ਜਿਹਦੇ 'ਚ ਫਿਰ ਜਿੰਨੇ ਸਪੀਕਰਸ ਸਾਰੇ ਮੁਲਕਾਂ ਦੇ ਆਏ ਹੋਏ ਸੀ, ਉਹਨਾਂ ਨੇ ਵੀ ਐਡਰੈਸ ਕੀਤਾ। ਡਾਕਟਰ ਚੀਮਾ ਨੇ ਕੀਤਾ ਜ਼ਾਹਰ ਹੈ। ਔਰ ਇਹ ਸਾਰਾ ਕ੍ਰੈਡਿਟ ਜਿੱਥੇ ਜਰਮਨ ਦੀਆਂ ਸਿੱਖ ਸੰਗਤਾਂ, ਖਾਸ ਤੌਰ 'ਤੇ ਸਰਦਾਰ ਗੁਰਚਰਨ ਸਿੰਘ ਗੁਰਾਇਆ, ਜਿਹੜੇ ਪੁਰਾਣੇ ਫੈਡਰੇਸ਼ਨ ਦੇ ਆਗੂ ਰਹੇ ਨੇ ਪੰਜਾਬ 'ਚ ਹੁੰਦਿਆਂ ਵੀ, ਔਰ ਇੱਥੇ ਆ ਕੇ ਵੀ, ਔਰ ਜਦੋਂ 92-93 ਪੀਰੀਅਡ 'ਚ ਅਸੀਂ ਸ਼ੁਰੂਆਤ ਕੀਤੀ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ, ਉਦੋਂ ਤੋਂ ਬਹੁਤ ਸਾਰੇ ਵੀਰ ਰਾਬਤੇ ਦੇ ਵਿੱਚ ਸਨ, ਜਿਨ੍ਹਾਂ ਦੇ ਨਾਲ ਹੁਣ ਮੁਲਾਕਾਤ ਦਾ ਮੌਕਾ ਬਣਿਆ, ਜਿਨ੍ਹਾਂ ਸਰਦਾਰ ਗੁਰਚਰਨ ਸਿੰਘ ਔਰ ਸਰਦਾਰ ਅਵਤਾਰ ਸਿੰਘ ਹੋਰਾਂ ਨੇ ਤਾਂ ਹੋਰ ਵੀ, ਉਹ ਵੀ ਨਾਲ ਹੀ ਉੱਥੋਂ ਦੇ ਟਾਊਨਸ ਦੇ ਨਾਮ ਮੇਰੇ ਮੂੰਹ ਤੇ ਅਜੇ ਨਹੀਂ ਚੜੇ, ਲੇਕਿਨ ਉੱਥੋਂ ਹੀ 50-60 ਮੀਲ ਦੂਰ ਗੁਰਦੁਆਰਾ ਸਾਹਿਬ ਹੈ ਜਿਸ ਦੇ ਉਹ ਪ੍ਰਧਾਨ ਨੇ, ਸਰਦਾਰ ਅਵਤਾਰ ਸਿੰਘ, ਉਹਨਾਂ ਨੂੰ ਪ੍ਰਧਾਨ ਜੀ ਕਹਿੰਦੇ ਨੇ। ਉਹ ਸਾਡੇ ਨਾਲ, ਉਹਨਾਂ ਨੇ ਨਾ ਸਿਰਫ ਜਿਹੜਾ ਸਾਥ ਦਿੱਤਾ ਉੱਥੇ, ਉਹਨਾਂ ਨੇ ਹੀ ਸਾਨੂੰ ਜਿਹੜਾ ਹੈ ਬਾਈ ਕਾਰ ਉੱਥੋਂ ਅਸੀਂ ਇਟਲੀ ਵੀ ਗਏ, ਔਰ ਉਸ ਤੋਂ ਪਹਿਲਾਂ ਸਵਿਟਜ਼ਰਲੈਂਡ ਗਏ, ਫਿਰ ਇਟਲੀ ਗਏ, ਔਰ ਇਟਲੀ ਦੇ ਜਿਹੜਾ ਮਿਲਾਨ ਸ਼ਹਿਰ ਤੋਂ ਅਸੀਂ ਫਲਾਈ ਕੀਤਾ ਪੈਰਿਸ ਦੇ ਲਈ। ਲੇਕਿਨ ਪਹਿਲਾਂ ਮੈਂ ਵਾਪਸ ਮੁੜਾਂ ਕਿ ਜਰਮਨੀ ਦੀ ਸਟ੍ਰਿਪ ਵੇਲੇ, ਜਿੱਥੇ ਐਤਵਾਰ ਦੇ ਦੀਵਾਨ ਤੋਂ ਬਾਅਦ ਅਸੀਂ ਇੱਕ ਦਿਨ ਜਾਂ 2 ਦਿਨ ਐਕਸਟਰਾ ਸਾਡੇ ਕੋਲ ਇਸ ਲਈ ਵੀ ਅਸੀਂ ਰੱਖੇ ਹੋਏ ਸੀ ਕਿ ਜਿਵੇਂ ਮੈਂ ਮੈਂਸ਼ਨ ਕੀਤਾ ਕਿ ਭਾਈ ਜਸਬੀਰ ਸਿੰਘ, ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਵੀ ਸਪਾਂਸਰ ਕੀਤਾ, ਉਹਨਾਂ ਦੇ ਨਾਲ ਮੁਲਾਕਾਤ, ਔਰ 3 ਹੋਰ ਹਾਈਜੈਕਰ ਜਿਹੜੇ, ਕਿਉਂਕਿ 5 ਹਾਈਜੈਕਿੰਗ ਸਾਡੀ ਸਾਰੀ ਮੂਵਮੈਂਟ ਦੇ ਦੌਰਾਨ ਹੋਈਆਂ, 2 ਉਹਨਾਂ ਦੇ ਵਿੱਚ ਸਫਲ ਸਨ, 3 ਜਿਹੜੀਆਂ ਨੇ ਉਹਨਾਂ 'ਚ ਉਹਨਾਂ ਨੇ ਉਹਨਾਂ ਨੂੰ ਪਾਕਿਸਤਾਨ 'ਚ ਨਹੀਂ ਸੀ ਉਤਰਨ ਦਿੱਤਾ, ਦੁਬਈ ਲੈ ਗਏ ਜਹਾਜ਼, ਔਰ ਉੱਥੋਂ ਫਿਰ ਉਹ ਵਾਪਸ ਆਏ। ਉਹਨਾਂ ਦੀ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇੱਕ ਹਾਈਜੈਕਿੰਗ ਜਿਹਦੇ 'ਚ 5 ਸਿੰਘ ਸ਼ਾਮਲ ਸੀ, ਪਹਿਲੀ ਜਿਹੜੀ ਸੰਤਾਂ ਦੀ ਗ੍ਰਿਫਤਾਰੀ 20 ਸਤੰਬਰ 1981 ਤੋਂ 9 ਦਿਨ ਬਾਅਦ 29 ਸਤੰਬਰ ਨੂੰ ਹੋਈ, ਜਿਸ ਦੇ ਵਿੱਚ ਭਾਈ ਗਜਿੰਦਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਕਰਨ ਸਿੰਘ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਜਿਹੜੇ ਨੇ ਇਹ ਸ਼ਾਮਲ ਸਨ। ਸੋ ਉਹਨਾਂ ਦੇ ਨਾਲ ਵੀ ਅਸੀਂ ਇਹ ਚਾਹੁੰਦੇ ਸੀ ਕਿ ਵੀ ਉਹਨਾਂ ਦੀ ਜਿਹੜੀ ਜ਼ਿੰਦਗੀ ਦੀ ਕਹਾਣੀ ਹੈ ਉਸ ਨੂੰ ਅਸੀਂ ਕੈਮਰੇ 'ਚ ਵੀ ਬੰਦ ਕਰ ਸਕੀਏ। ਔਰ ਇਸੇ ਤਰ੍ਹਾਂ ਦੂਸਰੀ ਹਾਈਜੈਕਿੰਗ ਜਿਹੜੀ ਸਫਲ ਹਾਈਜੈਕਿੰਗ ਹੋਈ, ਔਰ ਉਹਨਾਂ ਵੀ ਹਾਈਜੈਕਰਸ ਨੇ 12-14 ਸਾਲ ਉੱਥੇ 12-13 ਸਾਲ ਪਾਕਿਸਤਾਨ ਦੀ ਕੈਦ ਕੱਟੀ, ਜੇਲ੍ਹਾਂ 'ਚ ਰਹੇ, ਔਰ ਬਾਅਦ ਸਵਿਟਜ਼ਰਲੈਂਡ 'ਚ ਸੈਟਲ ਹੋਏ। ਉਹ ਹਾਈਜੈਕਿੰਗ ਜੁਲਾਈ ਦੇ ਪਹਿਲੇ ਹਫਤੇ 1984 'ਚ ਹੋਈ ਸੀ, ਜੂਨ ਦੇ ਘੱਲੂਘਾਰੇ ਤੋਂ ਠੀਕ 1 ਮਹੀਨੇ ਬਾਅਦ। ਔਰ ਉਸ ਹਾਈਜੈਕਿੰਗ ਦੇ, ਕਿਉਂਕਿ ਪਹਿਲੀ ਹਾਈਜੈਕਿੰਗ ਦੇ ਦੋਨੋਂ ਕਰਨ ਸਿੰਘ ਔਰ ਜਸਬੀਰ ਸਿੰਘ ਨੇ ਸਵਿਟਜ਼ਰਲੈਂਡ, ਔਰ ਦੂਸਰੇ ਹਾਈਜੈਕਿੰਗ ਦੇ ਭਾਈ ਹਰਮਿੰਦਰ ਸਿੰਘ ਔਰ ਗੁਰਦੀਪ ਸਿੰਘ ਪਰਦੇਸੀ, ਇਹ ਜਿਹੜੇ ਨੇ ਗੁਰਦੀਪ ਸਿੰਘ ਪਰਦੇਸੀ ਖਾਸ ਤੌਰ ਤੇ ਇਹ ਜਰਮਨ 'ਚ ਨੇ। ਸੋ ਉਹਨਾਂ ਦੇ ਨਾਲ ਵੀ ਅਸੀਂ ਸ਼ਾਮ ਦਾ ਡਿਨਰ ਵੀ ਕੀਤਾ, ਮਿਲੇ ਵੀ ਉਹਨਾਂ ਨੂੰ, ਹੋਰਨਾਂ ਦੇ ਨਾਲ ਵੀ ਮੁਲਾਕਾਤ ਹੋਈ। ਔਰ ਫਿਰ ਭਾਈ ਅਵਤਾਰ ਸਿੰਘ ਸਾਨੂੰ ਜਿਹੜੇ ਨੇ ਉਹ ਸਵਿਟਜ਼ਰਲੈਂਡ ਲੈ ਆਏ। ਸਵਿਟਜ਼ਰਲੈਂਡ ਜਿਵੇਂ ਮੈਂ ਦੱਸਿਆ ਕਿ ਸਾਡੇ ਮੇਨ ਇੰਟੈਂਟ ਜਿਹੜੀ ਹੈ ਇਹਨਾਂ ਸਿੰਘਾਂ ਨੂੰ ਮਿਲਣ ਦੀ ਸੀ। ਸੋ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਲਮੋਸਟ 5 ਪੋਡਕਾਸਟ ਜਿਹੜਾ ਅਸੀਂ ਕੀਤੇ ਨੇ, ਜਿਹਦੇ 'ਚ ਮੈਂ ਹੀ ਇੰਟਰਵਿਊ ਕੀਤਾ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵਿਊਅਰਸ ਦੇ ਨਾਲ ਸਾਂਝੇ ਕਰਾਂਗੇ, ਜਿਹਦੇ 'ਚ ਭਾਈ ਜਸਬੀਰ ਸਿੰਘ ਹੋਰਾਂ ਦੇ ਨਾਲ
ਬੜੇ ਚੰਗੇ ਮਾਹੌਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ, ਕੀ ਹਰਡਲਸ, ਕੀ ਮੁਸ਼ਕਿਲਾਂ ਔਰ ਅੱਜ ਕੌਮ ਲਈ ਉਹ ਕਿਵੇਂ ਮਹਿਸੂਸ ਕਰਦੇ ਨੇ, ਇੱਕ ਪੋਡਕਾਸਟ ਸਾਡਾ ਉਹਨਾਂ ਦੇ ਨਾਲ ਹੈ ਪੂਰਾ 1.5 ਪੌਣੇ 2 ਘੰਟੇ ਦਾ। ਇਸੇ ਤਰ੍ਹਾਂ ਇੱਕ ਪੋਡਕਾਸਟ ਸਾਡਾ ਦੋਵੇਂ ਹਾਈਜੈਕਰਸ ਭਾਈ ਕਰਨ ਸਿੰਘ ਔਰ ਭਾਈ ਹਰਮਿੰਦਰ ਸਿੰਘ ਨਾਲ ਸਵਿਟਜ਼ਰਲੈਂਡ 'ਚ ਹੈ, ਜਿਹੜਾ ਗੁਰਦੁਆਰਾ ਸਾਹਿਬ ਦੀ ਉਹ ਸੇਵਾ ਵੀ ਕਰਦੇ ਨੇ। ਅਸੀਂ ਉੱਥੇ ਵੀ ਗਏ, ਬਾਕੀਆਂ ਦੇ ਨਾਲ ਵੀ ਮੁਲਾਕਾਤ ਹੋਈ ਔਰ ਉਹ ਵੀ 1 ਘੰਟੇ ਤੋਂ ਲਗਭਗ 1.5 ਘੰਟੇ ਦਾ ਹੀ ਪੋਡਕਾਸਟ ਹੈ, ਉਹ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਸ਼ੇਅਰ ਕਰਾਂਗੇ। ਇਸੇ ਤਰ੍ਹਾਂ ਫਿਰ ਜਦੋਂ ਅਸੀਂ ਇਟਲੀ ਦੇ ਵਿੱਚ ਪਹੁੰਚੇ ਤੇ ਗੁਰਦੁਆਰਾ ਸਾਹਿਬ ਮਿਲਾਨ ਤੋਂ ਥੋੜ੍ਹੀ ਦੂਰ ਹੈ 50-60 ਮੀਲ, ਔਰ ਸਾਡੇ ਵੀਰ ਸਤਨਾਮ ਸਿੰਘ ਜਿਹੜੇ ਪੈਰਿਸ 'ਚ ਰਹਿੰਦੇ ਨੇ, ਉਹਨਾਂ ਦੇ ਐਫਰਟ ਨਾਲ ਉਹਨਾਂ ਨੇ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਦੀਪ ਸਿੰਘ ਸ਼ਹੀਦ ਦੇ ਯਾਦ ਨੂੰ ਸਮਰਪਿਤ ਹੈ, ਉਹਨਾਂ ਦੇ ਮੁੱਖ ਪ੍ਰਬੰਧਕਾਂ 'ਚੋਂ ਭਾਈ ਪ੍ਰਗਟ ਸਿੰਘ ਨੇ ਜਿਹੜੇ ਰੈਗੂਲਰ TV 84 ਦੇ ਵਿਊਅਰ ਵੀ ਨੇ, ਉਹਨਾਂ ਨੇ ਤੁਹਾਡਾ ਵੀ ਪੁੱਛਿਆ ਔਰ ਉਹਨਾਂ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ 35-40 ਨੌਜਵਾਨ ਇਕੱਠੇ ਕੀਤੇ ਸੀ ਕਿ ਇੱਕ ਸੈਸ਼ਨ ਉਹਨਾਂ ਦੇ ਸਵਾਲ ਜਵਾਬ ਔਰ ਦੂਸਰੇ ਹੋਣ। ਉਹ ਵੀ ਇੱਕ ਬੜਾ ਉਹਨਾਂ ਨੇ ਬੜਾ ਮਾਣ ਤਾਣ ਵੀ ਦਿੱਤਾ ਔਰ ਉਹਨਾਂ ਦੇ ਨਾਲ ਸਾਡੀ ਗੁਫ਼ਤਗੂ ਵੀ ਹੋਈ, ਜਿਹਦਾ ਇੱਕ ਪੋਡਕਾਸਟ ਜਿਹੜਾ ਹੈ ਉਹਨਾਂ ਦੇ ਨਾਲ ਖੁੱਲ੍ਹੇ ਸੈਸ਼ਨ ਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝਾ ਕਰਾਂਗੇ। ਸੋ ਇਟਲੀ ਦੇ ਵਿੱਚ ਕੋਈ ਬਹੁਤ ਅਸੀਂ ਸਰ ਰਣਜੀਤ ਸਿੰਘ ਪੱਪੂ ਜਿਹੜੇ ਸਫਲ, ਜਿਨ੍ਹਾਂ ਦਾ ਪੰਥ ਦੇ ਇਸ ਸੰਘਰਸ਼ ਦੇ ਵਿੱਚ ਵੀ ਯੋਗਦਾਨ ਹੈ, ਰਾਡੂ ਕਾਂਡ ਵੇਲੇ ਵੀ ਉਹਨਾਂ ਨੇ ਆਪਣੀਆਂ ਸਰਵਿਸਿਜ਼ ਦਿੱਤੀਆਂ ਹੋਈਆਂ, ਸਫਲ ਕਾਰੋਬਾਰੀ ਨੇ, ਉਹਨਾਂ ਦੇ ਹੋਟਲ ਦੇ ਵਿੱਚ ਅਸੀਂ ਉਹਨਾਂ ਦੀ ਮੇਜ਼ਬਾਨੀ ਮਾਣੀ ਔਰ ਇਸੇ ਤਰ੍ਹਾਂ ਉੱਥੋਂ ਫਿਰ ਜਿਹੜਾ ਸਵਿਟਜ਼ਰਲੈਂਡ ਟੂ ਇਟਲੀ, ਇਟਲੀ ਤੋਂ ਪੈਰਿਸ ਔਰ ਪੈਰਿਸ ਦੇ ਵਿੱਚ ਜਿਹੜੇ ਸਾਡੇ ਮਿਹਰਬਾਨ ਸਨ, ਜਿਨ੍ਹਾਂ ਦੇ ਅਸੀਂ ਘਰ ਵੀ ਰੁਕੇ, ਸਰ ਕਸ਼ਮੀਰ ਸਿੰਘ ਜਿਹੜੇ ਫੈਡਰੇਸ਼ਨ ਦੇ ਕਦੇ ਜ਼ਿਲ੍ਹਾ ਜਲੰਧਰ ਦੇ ਫੈਡਰੇਸ਼ਨ ਦੇ ਆਗੂ ਸਨ, ਪ੍ਰਧਾਨ ਸਨ ਔਰ ਉਹਨਾਂ ਦੇ ਨਾਲ ਉਹਨਾਂ ਦੀ ਬਾਕੀ ਟੀਮ ਜਿਵੇਂ ਵੀਰ ਰਘਬੀਰ ਸਿੰਘ ਜਿਨ੍ਹਾਂ ਦੇ ਪਿਤਾ ਜੀ ਸ਼ਹੀਦ ਹੋਏ, ਕਪੂਰਥਲਾ ਜ਼ਿਲ੍ਹੇ ਦੇ ਨੇ ਔਰ ਆਪ ਵੀ ਉਹਨਾਂ ਨੇ ਬਹੁਤ ਸਫ਼ਰ ਕੀਤਾ। ਉਹਨਾਂ ਦੇ ਬਹੁਤ ਪਿਆਰਾ ਪਰਿਵਾਰ ਹੈ, ਘਰੋਂ ਉਹਨਾਂ ਦੇ ਸਿੰਘਣੀ ਸਾਹਿਬਾਂ, ਬੱਚੇ, ਉਹਨਾਂ ਦੇ ਨਾਲ ਵੀ ਲੰਚ ਤੇ ਵਕਤ ਗੁਜ਼ਾਰਿਆ ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਨਾਲ ਜਿਵੇਂ ਭਾਈ ਸਤਨਾਮ ਸਿੰਘ ਜਿਨ੍ਹਾਂ ਨੇ ਪੈਰਿਸ ਦੀ ਟ੍ਰਿਪ ਵੇਲੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇੱਕ ਸੈਸ਼ਨ ਸਾਡਾ ਬੀਤੇ ਸੈਚਰਡੇ ਨੌਜਵਾਨਾਂ ਦੇ ਨਾਲ ਹੋਏ, ਉਹ ਵੀ 1.5 ਘੰਟੇ ਦਾ ਸਾਡਾ ਇੱਕ ਪੋਡਕਾਸਟ ਹੈ ਜਿਹੜਾ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਔਰ ਇਸ ਤੋਂ ਇਲਾਵਾ ਸਾਡੇ ਵੀਰ ਜਿਵੇਂ ਮੈਂ ਮੈਂਸ਼ਨ ਕੀਤਾ ਸਰ ਚੈਨ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫਰਾਂਸ ਦੇ ਆਗੂ ਨੇ, ਉਹਨਾਂ ਦਾ ਉਹ ਨਾਲ ਹੀ ਰਹੇ ਦੋਵੇਂ ਦਿਨ ਔਰ ਐਤਵਾਰ ਦਾ ਦੀਵਾਨ ਪੈਰਿਸ ਦੇ ਵਿੱਚ ਮੁੱਖ ਤੌਰ 'ਤੇ ਸੀ। ਬਹੁਤ ਚੰਗਾ ਗੁਰਦੁਆਰਾ ਸਿੰਘ ਸਭਾ ਫਰਾਂਸ ਦੇ ਨਾਂ ਥੱਲੇ ਹੈ ਔਰ ਉਸ ਨੂੰ ਸਾਡੀ ਟੀਮ ਨੇ ਜਿਹੜਾ ਲਾਈਵ ਕਵਰ ਕੀਤਾ, ਲੇਕਿਨ ਪ੍ਰੀਵੀਅਸ ਡੇ ਦਾ ਪੋਡਕਾਸਟ ਹੈ ਜਿਹੜਾ ਅਸੀਂ ਸਾਂਝਾ ਕਰਾਂਗੇ। ਔਰ ਉਸੇ ਦਿਨ ਹੀ ਫਿਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਜਿਹੜੇ ਹਾਲਾਂਕਿ 4 ਗੁਰਦੁਆਰੇ ਪੈਰਿਸ 'ਚ ਨੇ ਪਰ ਸਾਰੇ ਹੀ ਕੋਆਪਰੇਟ ਕਰਦੇ ਨੇ ਇੱਕ ਦੂਜੇ ਨਾਲ, ਉਹਨਾਂ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਉਸ ਦੇ ਵਿੱਚ ਵੀ ਸਾਨੂੰ ਬੋਲਣ ਦਾ ਸੱਦਾ ਸੀ ਔਰ ਉਹਦੇ 'ਚ ਵੀ ਅਸੀਂ ਐਡਰੈਸ ਕੀਤਾ, ਜਿਹੜੀ ਸਪੀਚ ਆਉਣ ਵਾਲੇ ਦਿਨਾਂ 'ਚ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਏਗੀ। ਬਹੁਤ ਖੁਸ਼ੀ ਦੀ ਗੱਲ ਹੈ ਕਿ ਵੀ ਸਾਡੀ ਅਗਲੀ ਜਨਰੇਸ਼ਨ ਜਿਵੇਂ ਬੱਚੇ ਬੱਚੀਆਂ ਜਿਹੜੇ ਇਕੱਲਾ ਮਾਰਸ਼ਲ ਆਰਟਸ ਤੱਕ ਹੀ ਨਹੀਂ, ਗੁਰਬਾਣੀ ਔਰ ਉਸ ਦੇ ਨਾਲ ਸਾਡਾ ਮੌਜੂਦਾ ਇਤਿਹਾਸ, ਖਾਲਿਸਤਾਨ ਦਾ, ਕਵੀਸ਼ਰੀਆਂ ਔਰ ਉਹ ਸਾਰਾ ਇੱਕ ਬੜਾ ਪ੍ਰਭਾਵਸ਼ਾਲੀ ਉਸ ਪਾਰਟ ਨੂੰ ਵੀ ਰਿਕਾਰਡ ਕੀਤਾ ਅਸੀਂ ਆਉਣ ਵਾਲੇ ਦਿਨਾਂ 'ਚ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਇਸੇ ਤਰ੍ਹਾਂ ਸਰ ਗੁਰਦਿਆਲ ਸਿੰਘ ਔਰ ਸਤਨਾਮ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇਹਨਾਂ ਦੇ ਨਾਲ ਵੀ ਸਾਰਿਆਂ ਦੇ ਨਾਲ, ਕਿਉਂਕਿ ਇਹ ਸਾਰੇ ਉਹ ਲੋਕ ਨੇ ਜਿਹਨਾਂ ਨੇ 1980 'ਚ ਜਦੋਂ ਇਹ ਪੈਰਿਸ ਦੇ ਵਿੱਚ ਪਹੁੰਚੇ ਤਾਂ ਉੱਥੇ ਗਿਣਤੀ ਦੇ ਉਂਗਲਾਂ 'ਤੇ ਗਿਣਨ ਵਾਲੇ ਸਿੱਖ ਪਰਿਵਾਰ ਸਨ 2, 4, 5 ਔਰ ਕਿਵੇਂ ਉਹਨਾਂ ਨੇ ਉਹਨਾਂ ਸਾਰੀਆਂ ਮੁਸ਼ਕਲਾਂ ਦਾ ਵੀ ਟਾਕਰਾ ਕੀਤਾ। ਫਿਰ 2002-03 ਦੇ ਵਿੱਚ ਜਦੋਂ ਫਰਾਂਸ ਦੇ ਵਿੱਚ ਇਹ ਕਾਨੂੰਨ ਬਣਿਆ ਆਸਟੈਂਸੀਬਲ ਸਾਈਨਸ ਆਫ ਰਿਲੀਜਨ ਕਿ ਜਿਹੜੇ ਧਾਰਮਿਕ ਚਿੰਨ੍ਹ ਨੇ ਉਹਨਾਂ ਨੂੰ ਤੁਸੀਂ ਪਬਲਿਕਲੀ ਜਿਵੇਂ ਬੱਚਿਆਂ ਦੇ ਪੱਗ ਬੰਨਣ ਜਾਂ ਪਟਕਾ ਬੰਨ੍ਹ ਕੇ ਸਕੂਲੇ ਜਾਣ, ਹੁਣ ਵੀ ਕੁਝ ਥਾਵਾਂ ਤੇ ਨੰਗੇ ਸਿਰ ਜਾਂ ਛੋਟਾ ਜਿਹਾ ਰੁਮਾਲ ਬੰਨਣ ਦੀ ਆਗਿਆ। ਸੋ ਉਸ ਸਾਰੇ ਦੌਰ 'ਚੋਂ ਵੀ ਗੁਜ਼ਰੇ ਔਰ ਜਿਹੜਾ ਪ੍ਰਭਾਵ ਜਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਭਾਵੇਂ ਸਿੱਧਾ ਤੌਰ 'ਤੇ ਦੇਖਣ 'ਚ ਨਾ ਆਉਂਦਾ ਹੋਏ, ਪਰ ਜੇ ਜਰਮਨ ਮੁਲਕ ਦੀ ਗੱਲ ਕਰੀਏ ਤਾਂ ਜਰਮਨ ਦੇ ਵਿੱਚ ਤਾਂ 3 ਕਨਵਿਕਸ਼ਨਸ ਜਿਹੜੀਆਂ ਨੇ ਜਿਹਦੇ 'ਚ ਸਜ਼ਾਵਾਂ ਹੋਈਆਂ ਨੇ ਕਿ ਕਿਵੇਂ ਉਹਨਾਂ ਨੇ
ਇੰਡੀਅਨ ਏਜੰਸੀਆਂ ਨੇ ਬੰਦੇ ਹਾਇਰ ਕੀਤੇ ਹੋਏ ਸੀ, ਉਹਨਾਂ 'ਚ ਇੱਕ ਹਸਬੈਂਡ ਵਾਈਫ ਕਪਲ ਸੀ, ਸਿੱਖੀ ਸਰੂਪ ਵਾਲੇ ਬੰਦੇ ਜਿਹੜੇ ਭਾਰਤੀ ਏਜੰਸੀਆਂ ਲਈ ਕੰਮ ਕਰ ਰਹੇ ਸੀ। ਸੋ ਇਹ ਜਿਹੜਾ ਜਸਟਿਨ ਟਰੂਡੋ ਦੇ ਰਾਹੀਂ ਜਿਹੜੀ ਇਹ ਪਕੜ ਹੋਈ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਅੱਗੇ ਤੁਰੀ ਕਰ, ਤੇ ਇਹ ਕੰਮ 40 ਸਾਲਾਂ ਤੋਂ ਹੀ ਰਹੇ ਨੇ। ਏਅਰ ਇੰਡੀਆ ਦਾ ਹਾਦਸਾ ਵੀ ਇਹਨਾਂ ਦੀ ਕਰਤੂਤ ਸੀ, ਲੇਕਿਨ ਹੁਣ ਪਹਿਲੀ ਵਾਰ ਹੈ ਕਿ ਬਈ ਇਹਨਾਂ ਦੀ ਅਕਾਊਂਟੇਬਿਲਟੀ ਜਾਂ ਜਵਾਬਦੇਹੀ ਹੋਈ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਇਟਲੀ ਦੇ ਵਿੱਚ ਵੀ ਹੁੰਦੇ ਆ, ਸਾਡੇ ਵੀਰ ਜਿਵੇਂ ਮੈਂ ਪ੍ਰਗਟ ਸਿੰਘ ਪ੍ਰੈਜ਼ੀਡੈਂਟ ਉਹਨਾਂ ਦਾ ਜ਼ਿਕਰ ਕੀਤਾ ਹੈ, ਇਵੇਂ ਹੀ ਸਾਡੀ ਜਰਮਨ ਫੇਰੀ ਵੇਲੇ ਵੀ ਪ੍ਰਗਟ ਸਿੰਘ ਜਿਹੜੇ ਰਾਡੂ ਕਾਂਡ 'ਚ ਵੀ ਇਹਨਾਂ ਨੇ ਸੇਵਾ ਨਿਭਾਈ ਹੋਈ ਹੈ। ਉਹਨਾਂ ਦੀ ਚਾਹਨਾ ਸੀ ਕਿ ਉਹਨਾਂ ਦੇ ਕੋਲ, ਪਰ ਉਹ ਬਰਲਿਨ ਦੇ ਨੇੜੇ ਰਹਿੰਦੇ ਸੀ, ਉਹ 4 ਘੰਟੇ ਡਰਾਈਵ ਕਰਕੇ ਮੇਨ ਗੁਰਦੁਆਰਾ ਸਾਹਿਬ ਆਏ ਫਰੈਂਕਫਰਟ 'ਚ, ਔਰ ਅਸੀਂ ਉਹਨਾਂ ਦੇ ਨਾਲ ਇਕਰਾਰ ਵੀ ਕੀਤਾ ਕਿ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਚੈਂਬਰ ਹਿਟਲਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹਨੂੰ ਅੱਜ ਜਰਮਨ ਲੋਕ ਡਿਸਪਾਈਜ਼ ਕਰਦੇ ਨੇ ਕਿ ਬਈ ਸਾਨੂੰ ਕਿੱਥੇ ਸੁੱਟਿਆ, ਪਰ ਅਸੀਂ ਤਾਂ ਨਵੇਂ ਹਿਟਲਰ ਮੋਦੀ ਦੇ ਰਜੀਮ ਨਾਲ ਡੀਲ ਕਰ ਰਹੇ ਹਾਂ। ਸੋ ਮੇਰੇ ਸਾਹਮਣੇ ਜਿਹੜਾ ਮੇਨ ਸੀ ਪਾਰਟ ਕਿ ਭਾਈ ਅਸੀਂ ਜਿਹੜਾ ਉਹ ਆਪਣੀ ਗੱਲ ਨੂੰ ਅੱਗੇ ਤੋਰਨਾ, ਔਰ ਇਸ ਦੇ ਲਈ ਸਿੱਖ ਸੰਗਤ ਦੇ ਨਾਲ ਜਿਹੜੀ ਖੁੱਲੀ ਸਾਡੀ ਮੁਲਾਕਾਤ ਸੀ। ਮੈਂ ਹੋ ਸਕਦਾ ਬਹੁਤ ਸਾਰੇ ਨਾਮ ਮਿਸ ਕੀਤੇ ਨੇ, ਬਹੁਤ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਔਰ ਜਿਹੜਾ ਉਹ ਜਿਸ ਨੂੰ ਕਹੋ ਕਿ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ TV 84 ਦੇ ਵਿਊਅਰਸ ਦਾ ਦਾਇਰਾ ਬਹੁਤ ਵਸੀ ਹੈ। ਮੈਨੂੰ ਅੰਦਾਜ਼ਾ ਨਹੀਂ ਸੀ ਯੂਰਪ ਬਾਰੇ, UK ਬਾਰੇ ਵੀ ਮੈਨੂੰ ਆਈਡੀਆ UK ਜਾਣ ਤੋਂ ਬਾਅਦ ਹੋਇਆ। ਈਵਨ ਜਿਹੜਾ ਨਗਰ ਕੀਰਤਨ ਸੀ ਉਹਦੇ 'ਚ ਘੱਟੋ ਘੱਟ 3 ਬੀਬੀਆਂ ਆ ਕੇ ਉਹਨਾਂ ਨੇ ਪਹਿਲਾਂ ਤਾਂ ਕਨਫਰਮ ਕੀਤਾ, ਉਹਨਾਂ ਨੂੰ ਲੱਗਦਾ ਹੋਣਾ ਵੀ ਇਹ ਕਿੱਥੇ ਆ ਗਏ ਵੀ ਤੁਸੀਂ TV 84 ਵਾਲੇ ਹੋ, ਔਰ ਉਹਨਾਂ ਨੇ ਫਿਰ ਬੜੇ ਮਾਣ ਨਾਲ ਕਿਹਾ ਵੀ ਸਾਨੂੰ ਬਹੁਤ ਪਸੰਦ ਹੈ, ਅਸੀਂ ਦੇਖਦੇ ਹਾਂ। ਔਰ ਇਸੇ ਪੀਰੀਅਡ ਦੇ ਵਿੱਚ ਜਿਹੜਾ ਅੱਡ ਜਿਹੜੇ ਮੀਡੀਆ ਦੇ ਪੱਤਰਕਾਰ ਵੀ ਲੋਕਲ ਸੀ ਜਰਮਨ ਦੇ ਵਿੱਚ ਔਰ ਇਟਲੀ ਦੇ ਵਿੱਚ ਵੀ ਔਰ ਫਰਾਂਸ ਦੇ ਵਿੱਚ ਵੀ, ਉਹਨਾਂ ਨੇ ਇੰਟਰਵਿਊ ਕੀਤੇ। ਇੱਕ ਉਹ ਜਿਹੜੇ ਨੇ ਮੁਹੰਮਦ ਯਾਕੂਬ ਜਿਹੜੇ ਫ੍ਰੀਲੈਂਸਰ ਜਰਨਲਿਸਟ ਹੈ, ਉਹਨਾਂ ਨੇ ਉਰਦੂ ਦੇ ਵਿੱਚ 20-22 ਮਿੰਟ ਦਾ ਇੰਟਰਵਿਊ ਕੀਤਾ ਜਿਹੜਾ ਕਾਫੀ ਪਪੂਲਰ ਹੋਇਆ। ਔਰ ਚੰਗੀ ਗੱਲ ਇਹ ਸੀ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਕਵਰੇਜ ਹੈ ਉਹ ਵੀ ਪੰਜਾਬ ਚੈਨਲ ਰਾਹੀਂ ਜਾਂ TV 84 ਤੋਂ ਤਾਂ ਲਾਈਵ ਚੱਲ ਹੀ ਰਿਹਾ ਸੀ, ਲੇਕਿਨ ਪਾਕਿਸਤਾਨ ਦੇ ਘੱਟੋ ਘੱਟ 8 ਚੈਨਲਸ ਨੇ ਉਸ ਦੀ ਖਬਰ ਨੂੰ ਪ੍ਰੋਮੀਨੈਂਸ ਦੇ ਨਾਲ ਦਿੱਤਾ। ਔਰ ਮੈਂ ਇਸ ਸਾਰੇ ਨੂੰ ਜਿੱਥੇ ਸਮੂਹਕ ਤੌਰ ਤੇ ਇਹਨਾਂ ਚਾਰੋਂ ਹੀ ਮੁਲਕਾਂ ਦੀਆਂ ਸਿੱਖ ਸੰਗਤਾਂ ਜਰਮਨ, ਸਵਿਟਜ਼ਰਲੈਂਡ, ਇਟਲੀ ਔਰ ਫਰਾਂਸ, ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਉਹਨਾਂ ਸਾਰੇ ਹੀ ਆਪਣੇ ਮੇਜ਼ਬਾਨਾਂ ਦਾ, ਖਾਸ ਤੌਰ ਤੇ ਸਰ ਕਸ਼ਮੀਰ ਸਿੰਘ ਹੋਰਾਂ ਦੀ ਫੈਮਿਲੀ, ਉਹਨਾਂ ਦੇ ਬੱਚੇ ਬਹੁਤ ਪਿਆਰੇ ਨੇ, ਬਹੁਤ ਉਹਨਾਂ ਨੇ ਸੇਵਾ ਕੀਤੀ, ਘਰ ਵਾਂਗ ਮਹਿਸੂਸ ਹੋਇਆ। ਔਰ ਜਿਨ੍ਹਾਂ ਦੇ ਸੱਦੇ ਨੂੰ ਅਸੀਂ ਕਬੂਲ ਨਹੀਂ ਕਰ ਸਕੇ, ਉਹਨਾਂ ਦੇ ਗ੍ਰਹਿ ਨਹੀਂ ਜਾ ਸਕੇ ਜਾਂ ਉਹਨਾਂ ਨੂੰ ਵਕਤ ਨਹੀਂ ਦੇ ਸਕੇ, ਉਹਨਾਂ ਤੋਂ ਮਾਫੀ ਚਾਹੁੰਦੇ ਹਾਂ। ਅਸੀਂ ਇਹ ਸਮਝਦੇ ਹਾਂ ਵੀ ਆਉਣ ਜਾਣ ਦਾ ਰਾਹ ਹੁਣ ਖੁੱਲ੍ਹਿਆ, ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਜ਼ਰੂਰ ਜ਼ਿਆਦਾ ਵਕਤ ਵੀ ਦਿਆਂਗੇ, ਪਰ ਹੁਣ ਸਾਨੂੰ ਕਈ ਵਾਰ ਆਪਣੇ TV 84 ਦੇ ਪਿਆਰਿਆਂ ਤੇ ਉਧਰਲੇ ਪਿਆਰਿਆਂ ਵੀ ਦੇਖਣਾ ਹੋਏਗਾ ਕਿ ਕਿਵੇਂ ਇਹ ਸਾਰੇ ਨੂੰ ਅਸੀਂ ਬੈਲੈਂਸ ਰੱਖ ਸਕੀਏ। ਪਰ ਮੈਂ ਕਨਕਲੂਜਨ 'ਚ ਕਹਾਂ ਕਿ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਜਿਹੜਾ ਇੱਕ ਸੁਝਾਅ ਵੀ ਔਰ ਮੈਂ ਮਹਿਸੂਸ ਵੀ ਕਰਦਾ ਕਿ ਬਈ ਅਜੇ ਇਸ ਦਾ ਆਲ ਇਨਕਲੂਸਿਵ ਹੋਣਾ ਬਾਕੀ ਹੈ। ਯੂਰਪ ਦੇ ਵਿੱਚ ਇਹ ਵੀ ਮੈਂ ਮਹਿਸੂਸ ਕੀਤਾ ਹੈ ਕਿ ਬਈ ਜਿਹੜੇ ਉੱਥੇ ਕਿਸੇ ਪ੍ਰਤੀ ਕੋਈ ਰਾਏ ਹੈ ਉਹ ਬਹੁਤ, ਜੇ ਪਿਆਰ ਵਾਲੀ ਹੈ ਤੇ ਪਿਆਰ ਵਾਲੀ ਹੈ, ਜੇ ਨਫ਼ਰਤ ਵਾਲੀ ਹੈ ਤਾਂ ਨਫ਼ਰਤ ਵਾਲੀ ਹੈ, ਔਰ ਡਿਸਟਰਸਟ ਲੈਵਲ ਜ਼ਿਆਦਾ ਹੈ। ਹਾਲਾਂ ਅਮਰੀਕਾ 'ਚ ਵੀ ਸਾਡੇ ਮਤਭੇਦ ਹੁੰਦੇ ਨੇ, ਕੈਨੇਡਾ 'ਚ ਵੀ ਮੈਂ ਦੇਖਦਾ, ਫਿਰ ਵੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਅਸੀਂ ਕਲੋਜ਼ ਬਾਏ ਹੁੰਦੇ ਹਾਂ। ਉੱਥੇ ਇੱਕ ਇਹ ਵੀ ਟ੍ਰੈਂਡ ਦੇਖਣ 'ਚ ਹੁੰਦਾ ਸੀ ਕਿ ਵੀ ਜਿਸ ਦੇ ਕੋਲ ਤੁਸੀਂ ਹੋ ਉਹ ਦੂਸਰਿਆਂ ਪ੍ਰਤੀ, ਜਿਨ੍ਹਾਂ ਕੋਲ ਤੁਸੀਂ ਜਾਣਾ ਹੁੰਦਾ ਸੀ ਜਾਂ ਜਾਣਾ ਉਹਨਾਂ ਪ੍ਰਤੀ ਉਹ ਕੋਈ ਬਹੁਤੀ ਪੋਜ਼ਿਟਿਵ ਰਾਏ ਨਹੀਂ ਸੀ ਰੱਖਦੇ। ਪਰ ਮੈਂ ਇਹ ਗੱਲ ਪਹਿਲੇ ਦਿਨ ਤੋਂ ਵਾਜ਼ਿਆ ਕੀਤੀ ਹੋਈ ਹੈ ਕਿ ਭਾਈ ਅਸੀਂ ਹਮਰਾ ਧੜਾ ਹਰ ਰਹਾ ਸਮਾਈ, ਅਸੀਂ ਹਰ ਪਲੇਟਫਾਰਮ ਤੇ ਔਰ ਹਰ ਜਥੇਬੰਦੀ ਜਿਹੜੀ ਪੰਥ ਲਈ ਖਲੋਤੀ ਹੈ ਉਸ ਦੇ ਸਪੋਰਟਰ ਹੈ। ਔਰ ਮੈਨੂੰ ਜਿਹੜਾ ਮੈਂ ਆਜ਼ਾਦੀ ਨਾਲ ਹੀ ਸਭ ਨੂੰ ਮਿਲਣਾ ਚਾਹੁੰਦਾ, ਅੰਟਿਲ ਅਨਲੈਸ ਕਿਸੇ ਬਾਰੇ, ਕਿਉਂਕਿ ਇਹ ਵੀ ਇੱਕ ਪਾਰਟ ਸੀ, ਕਿਉਂਕਿ ਇੱਥੇ ਡਿਊਟੀ ਟੂ ਵਾਰ ਨੋਟਿਸ ਹੈ ਤੇ ਸਾਡੇ ਹੋਸਟ ਜਿੱਥੇ ਵੀ ਅਸੀਂ ਸੀ ਸਾਡੀ ਸਿਕਿਉਰਿਟੀ ਨੂੰ ਲੈ ਕੇ ਬੜੇ ਚਿੰਤਤ ਸੀ। ਇਕੱਲੇ ਮੈਨੂੰ ਨਹੀਂ ਛੱਡਿਆ ਹੈ ਉਹਨਾਂ ਨੇ, ਹਾਲਾਂ ਭਾਈ ਗੁਰਦੇਵ ਸਿੰਘ ਨਾਲ ਹੀ ਹੁੰਦੇ ਸੀ, ਲੇਕਿਨ ਫਿਰ ਵੀ
ਉਹਨਾਂ ਨੂੰ ਜੇ ਕੋਈ ਲੱਗਿਆ ਕਿ ਵੀ ਇਹ ਬਹੁਤ ਸਰਕਾਰੀ ਬੰਦਾ ਜਾਂ ਦੂਜਾ, ਉਹਦੇ ਤੋਂ ਉਹਨਾਂ ਨੇ ਮੈਨੂੰ ਪਹਿਲਾਂ ਚੇਤਨ ਵੀ ਕੀਤਾ। ਹਾਲਾਂ ਮੈਂ ਸਮਝਦਾ ਵੀ ਕਈ ਵਾਰ ਜਿਹੜੇ ਸਰਕਾਰੀਏ ਨੇ, ਹੋ ਸਕਦਾ ਉਹਨਾਂ ਨੂੰ ਦੀ ਵੀ ਕਦੇ ਜ਼ਮੀਰ ਜਾਗੇ ਤੇ ਉਹਨਾਂ ਨੂੰ ਇਹ ਲੱਗੇ ਕਿ ਭਾਈ ਬਥੇਰਾ ਤੁਸੀਂ ਦੂਸਰਿਆਂ ਦੀ ਖਿਦਮਤ ਕਰ ਲਈ, ਆਪਣੀ ਕੌਮ ਦੀ ਖਿਦਮਤ 'ਚ ਵੀ ਆਓ। ਕਿਉਂਕਿ ਮੈਂ ਇਹ ਸਮਝਦਾ ਕਿ ਵੀ ਏਜੰਸੀਆਂ ਆਪਣਾ ਕੰਮ ਕਰਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਤੁਹਾਡੇ ਵਰਗੀ ਸ਼ਕਲੋ ਸੂਰਤ ਵਾਲੇ ਲੋਕ ਹੀ ਵਿਚਾਲੇ ਪਾਏ ਹੁੰਦੇ ਨੇ। ਲੇਕਿਨ ਇੱਕ ਗੱਲ ਜਿਹੜੀ ਉਤਸ਼ਾਹ ਵਾਲੀ ਸੀ ਕਿ ਜਿਹੜੇ ਵੀ ਇਸ ਰਸਤੇ ਦੇ ਪਾਂਧੀ ਨੇ, ਖਾਲਿਸਤਾਨ ਨਾਲ ਜੁੜੇ ਹੋਏ, ਉਹ ਸਾਰੇ ਹੀ ਉਤਸ਼ਾਹਤ ਵੀ ਨੇ ਕਿ ਸਾਡੀ ਮੰਜ਼ਿਲ ਬੜੀ ਕਰੀਬ ਹੈ। ਔਰ ਮੈਂ ਇਹ ਵੀ ਕਿਹਾ ਕਿ ਭਾਈ ਦੇਖੋ 47 ਦੌਰ ਦੀ ਲੀਡਰਸ਼ਿਪ ਨੂੰ ਅਸੀਂ ਹੁਣ ਤੱਕ ਦੋਸ਼ੀ ਦੱਸਦੇ ਹਾਂ, ਰਾਈਟਲੀ ਸੋ, ਕਿ ਉਹਨਾਂ ਨੇ ਮੌਕਾ ਗਵਾਇਆ। ਤੇ ਅੱਜ ਸਾਡੀ ਜਨਰੇਸ਼ਨ ਕੋਲ ਵੀ, ਅਸੀਂ ਵੀ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਹਾਂ। 2 4 5 ਸਾਲ ਕਿਸੇ ਕੋਲ ਕੋਈ ਬਹੁਤ ਜ਼ਿਆਦਾ ਹੋਣਗੇ ਐਟਲੀਸਟ ਸਾਡੀ ਜਨਰੇਸ਼ਨ ਕੋਲ, ਬਾਕੀ ਤਾਂ ਯੰਗਰ। ਪਰ ਖੁਸ਼ੀ ਇਹ ਹੈ ਵੀ 2nd 3rd ਜਨਰੇਸ਼ਨ ਵੀ ਝੰਡਾ ਬਰਦਾਰ ਹੈ। ਔਰ ਇਸ ਵੇਲੇ ਪੂਰੀ ਹੋਪ ਦੇ ਨਾਲ ਜਿਹੜੇ ਨੇ ਅੱਗੇ ਵਧਣ ਦੀ ਗੱਲ ਹੈ। ਔਰ ਅਮਰੀਕਾ ਵੱਲ ਬੜੀ ਆਸ ਨਾਲ, ਜਿੱਥੇ ਜਸਟਿਨ ਟਰੂਡੋ, ਉਹ ਕੱਲਾ ਨਵਾਬ ਮਲੇਰਕੋਟਲਾ ਹੀ ਨਹੀਂ, ਹੁਣ ਤਾਂ ਉਹਨੂੰ ਜਸਟਿਨ ਟਰੂਡੋ ਸਿੰਘ ਅਸੀਂ ਜਾਂ ਸਾਡੇ ਹੋਰ ਜਿਹੜੇ ਵੀਰ ਕਹਿੰਦੇ ਨੇ, ਪਰ ਅਮਰੀਕਾ ਤੋਂ ਬਹੁਤ ਆਸਾਂ ਨੇ ਉਹਨਾਂ ਨੂੰ। ਹੈ ਕਿ ਵੀ ਇਹ ਦੁਨੀਆ ਦਾ ਸਰਪੰਚ ਤਾਂ ਇਸ ਵੇਲੇ ਅਮਰੀਕਾ ਹੀ ਹੈ, ਕਿ ਵੀ ਸਰਪੰਚ ਕੁਛ ਨਾ ਕੁਛ ਕਰੇਗਾ। ਵੈਸੇ ਮੇਰਾ ਸਭ ਨੂੰ ਇਹ ਕਹਿਣਾ ਸੀ ਕਿ ਠੀਕ ਹੈ ਕਿ ਜਿਹੜੀ ਮੈਪ ਮੇਕਿੰਗ ਹੁੰਦੀ ਹੈ ਜਾਂ ਮੁਲਕਾਂ ਦੀ ਆਜ਼ਾਦੀ ਹੁੰਦੀ ਹੈ, ਇੰਟਰਨੈਸ਼ਨਲ ਇੰਟਰਵੈਂਸ਼ਨ ਨਾਲ ਹੁੰਦੀ ਹੈ, ਪਰ ਇਸ ਗੱਲ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਆਸ ਰੱਖਣੀ ਚੰਗੀ ਗੱਲ ਹੈ, ਪਰ ਦੁਨੀਆ ਦੇ ਵਿੱਚ ਹਰ ਇੱਕ ਦੇ ਹਿੱਤ ਨੇ, ਇੰਟਰਸਟ ਨੇ। ਕੋਈ ਵੀ, ਜਿਹਨੂੰ ਅਮਰੀਕਨ ਕਹਿੰਦੇ ਨੇ, ਨੋ ਫ੍ਰੀ ਲੰਚ, ਕੋਈ ਫ੍ਰੀ ਲੰਚ ਨਹੀਂ ਹੁੰਦਾ। ਸੋ ਸਾਨੂੰ ਇਸ ਗੱਲ ਦਾ ਵੀ ਹੋਏਗਾ ਕਿ ਇਹ ਮੌਕਾ ਹੈ ਕਿ ਅਸੀਂ ਸਿਰ ਜੋੜ ਕੇ ਬੈਠੀਏ। ਔਰ ਆਪਣੀ ਹਰ ਪ੍ਰੈਜੈਂਟੇਸ਼ਨ 'ਚ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਹੁਣ ਸਾਨੂੰ ਸਰ ਜੱਸਾ ਸਿੰਘ ਆਹਲੂਵਾਲੀਆ ਨੇ, ਜਿਹੜੇ ਵੱਡੇ ਘੱਲੂਘਾਰੇ ਵੇਲੇ ਮਿਸਲਦਾਰਾਂ ਨੂੰ ਇਹ ਲਫ਼ਜ਼ ਕਹੇ ਸੀ, ਉਹਨਾਂ 'ਤੇ ਹੀ ਅਮਲ ਕਰਨ ਦੀ ਲੋੜ ਹੈ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਬਹੁਤ ਵੱਡਾ ਯੋਗਦਾਨ ਹੈ ਸਿੱਖਸ ਫਾਰ ਜਸਟਿਸ ਦਾ, ਖਾਲਿਸਤਾਨ ਰੈਫਰੈਂਡਮ, ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸਿੱਖ ਸਿਆਸਤ, ਉਹਨਾਂ ਸਾਰਿਆਂ ਦਾ ਇੱਕ ਵੱਡਾ ਯੋਗਦਾਨ ਹੈ ਕਿ ਉੱਥੇ ਉਹਨਾਂ ਨੇ ਗੱਲ ਨੂੰ ਜਾਰੀ ਰੱਖਿਆ। ਜੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜ਼ਿਕਰ ਕਰੀਏ ਤਾਂ ਕਿਵੇਂ ਉਹਨਾਂ ਨੇ ਸਿੱਖੀ, ਖਾਲਸਾ ਵਹੀਰ, ਅੰਮ੍ਰਿਤ ਸੰਚਾਰ ਰਾਹੀਂ ਇਹ ਜਿਹੜੇ ਲੇਟੈਸਟ ਸਬੂਤ ਸਾਡੇ ਫਰੀਦਕੋਟ ਔਰ ਖਡੂਰ ਸਾਹਿਬ ਦੇ ਲੋਕ ਬੋਲੇ ਨੇ, ਇਹ ਸਾਡੀ ਸਟਰੈਂਥ ਹੈ। ਔਰ ਕੋਈ ਵੀ ਕੱਲੋਕਾਰਾ ਇਹ ਕਲੇਮ ਕਰੇ ਕਿ ਵੀ ਉਹ ਡਿਲੀਵਰ ਕਰ ਸਕਦਾ ਹੈ, ਇਵੇਂ ਨਹੀਂ ਹੋਏਗਾ। ਮੈਨੂੰ ਲੱਗਦਾ ਬੇਸ਼ੱਕ ਬਹੁਤ ਸਾਰੇ ਫਾਰਮੈਟਸ ਦੇ ਉੱਤੇ ਇੱਕ ਪਲੇਟਫਾਰਮ ਤੇ ਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਖ ਫੈਡਰੇਸ਼ਨ ਨੇ ਵੀ ਆਪਣਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਚੈਪਟਰਸ ਯੰਗਸਟਰਸ ਦੇ ਹਵਾਲੇ ਕਰਕੇ ਗੱਲ ਕੀਤੀ ਹੈ। ਸੋ ਜਿਵੇਂ ਮੈਂ ਕਿਹਾ ਵੀ ਮੇਰੀ ਇਹ ਕੋਸ਼ਿਸ਼ ਵੀ ਹੋਏਗੀ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਪਲੇਟਫਾਰਮ ਨੂੰ ਆਲ ਇਨਕਲੂਸਿਵ ਕੀਤਾ ਜਾਏ। ਅਜੇ ਇਹ ਇੱਕ ਰਿੜਨ ਵਾਲਾ ਕੰਮ ਹੈ, ਫਿਰ ਬੇਬੀ ਸਟੈਪਸ ਹੋਣਗੇ, ਫਿਰ ਦੂਸਰਾ, ਕਿਉਂਕਿ ਇਸ ਵੇਲੇ ਇੱਕ ਹੋਪ ਹੈ। ਔਰ ਖਾਲਿਸਤਾਨ ਦੀਆਂ ਗੂੰਜਾਂ ਯੂਰਪ ਦੀ, ਯੂਕੇ 'ਚ ਤਾਂ ਅਸੀਂ ਦੇਖਿਆ ਹੀ ਸੀ, ਯੂਰਪ ਦੀ ਧਰਤੀ 'ਤੇ ਵੀ ਨੇ। ਔਰ ਸਤਿਗੁਰੂ ਰਹਿਮਤ ਕਰਨ ਉਹ ਦਿਨ ਸ਼ਾਇਦ ਬਹੁਤਾ ਦੂਰ ਨਾ ਹੋਏ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਦਿਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TVD4 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TVD4 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tvd4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TVD4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvd4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਜਿਹੜੇ ਆ ਕੈਨੇਡਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਭਾਰਤ ਦੀ ਗੁੰਡਾ ਸਰਕਾਰ ਨੂੰ ਚੁਰਾਹੇ ਵਿੱਚ ਨੰਗਿਆ ਕੀਤਾ ਹੈ ਔਰ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤੀ ਡਿਪਲੋਮੈਟਾਂ ਅਤੇ ਗੁੰਡਾ ਗੈਂਗਾਂ ਦਾ ਸੱਚ ਜ਼ਾਹਿਰ ਕੀਤਾ ਹੈ ਕਿ ਕਿਵੇਂ ਭਾਰਤੀ ਡਿਪਲੋਮੈਟਾਂ ਨੇ ਬਿਸ਼ਨੋਈ ਗੈਂਗ ਰਾਹੀਂ ਖਾਲਿਸਤਾਨੀ ਐਕਟਿਵਿਸਟ ਦੇ ਜਿਹੜੇ ਕਤਲ ਕਰਵਾਏ ਅਤੇ ਫਰੋਤੀਆਂ ਆਦਿ ਲਈ ਕੈਨੇਡੀਅਨ ਜਿਹੜੇ ਲਾ ਦੀਆਂ ਧੱਜੀਆਂ ਉਡਾਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਕੱਲ ਕੈਨੇਡਾ ਦਾ ਥੈਂਕਸਗਿਵਿੰਗ ਡੇ ਸੀ ਔਰ ਥੈਂਕਸਗਿਵਿੰਗ ਡੇ ਤੇ ਸੱਚਮੁੱਚ ਜਸਟਿਨ ਟਰੂਡੋ ਨੇ ਉਹ ਗਿਫਟ ਦਿੱਤੀ ਹੈ ਜਿਹੜੀ ਸੱਚਮੁੱਚ ਇਨਸਾਨੀਅਤ ਨੂੰ ਸੇਵ ਕਰਨ ਦੇ ਲਈ ਬੜੀ ਜ਼ਰੂਰੀ ਹੈ। ਕਿਉਂਕਿ ਜਿਹੜੇ ਗੁੰਡੇ ਹੁੰਦੇ ਨੇ, ਗੁੰਡਾ ਇੰਡੀਵਿਜੂਅਲ ਹੋਏ ਕਿਸੇ ਮੁਹੱਲੇ ਦਾ, ਔਰ ਜੇ ਕੋਈ ਸਟੇਟ ਗੁੰਡਾਗਰਦੀ ਤੇ ਉਤਰ ਆਏ ਔਰ ਇਹੀ ਨਹੀਂ ਕਿ ਆਪਣੀ ਜੂਰਿਸਡਿਕਸ਼ਨ ਦੇ ਵਿੱਚ ਉਹ ਗੁੰਡਾਗਰਦੀ ਦੇ ਨਾਲ ਸ਼ਰੀਫ ਲੋਕਾਂ ਨੂੰ ਜਿਹੜਾ ਹੈ ਉਹ ਬੇਜ਼ੁਬਾਨੇ ਕਰਨ ਤੱਕ ਚਲੀ ਜਾਏ ਜਾਂ ਉਹਨਾਂ ਦੇ ਉੱਤੇ ਜ਼ੁਲਮ ਕਰੇ, ਲੁੱਟੇ, ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਦੇ ਰਾਖੇ ਹੋਣ ਦੀ ਥਾਂ ਉਹਨਾਂ ਦੇ ਹੱਕਾਂ ਤੇ ਡਾਕਾ ਮਾਰੇ। ਪਰ ਉਸ ਗੁੰਡਾ ਸਟੇਟ ਦਾ ਹੌਸਲਾ ਇੰਨਾ ਵੱਧ ਜਾਏ ਕਿ ਉਹ 13,000 ਕਿਲੋਮੀਟਰ ਦੂਰ ਆ ਕੇ ਵੀ ਜਿਹੜਾ ਆਪਣੇ ਉਹਨਾਂ ਹੀ ਗੁੰਡਾ ਐਲੀਮੈਂਟਸ ਨੂੰ ਉੱਥੋਂ ਤੱਕ ਪਹੁੰਚਾਏ, ਉਹਨਾਂ ਦੇ ਨਾਲ ਫਿਰ ਰਾਬਤਾ ਜਾਂ ਉਹਨਾਂ ਨੂੰ ਪ੍ਰੋਂਪਟ ਕਰਕੇ ਪਹੁੰਚਾਉਣ ਤੋਂ ਬਾਅਦ ਉਹਨਾਂ ਤੋਂ ਉਹਨਾਂ ਮੁਲਕਾਂ ਦੇ ਸ਼ਹਿਰੀਆਂ ਦਾ ਕਤਲ ਕਰਵਾਏ ਜਿਹੜੇ ਭਾਰਤੀ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦੇ ਨੇ। ਕੈਨੇਡਾ ਦੇ ਕਾਂਟੈਕਟ ਜ਼ਾਹਰ ਹੈ ਖਾਲਿਸਤਾਨੀ ਜਿਹੜੇ ਨੇ ਉਹਨਾਂ ਦਾ ਜ਼ਿਕਰ ਹੈ। ਫਿਰ ਇਹੀ ਨਹੀਂ, ਉਹਨਾਂ ਗੁੰਡਿਆਂ ਤੋਂ ਜਿਹੜੇ ਈਵਨ ਕਾਮਨ ਸਿੱਖ ਨੇ ਜਿਹੜੇ ਮਾੜੀ ਮੋਟੀ ਕਮਾਈ ਕਰਕੇ ਮਿਹਨਤ ਕਰਕੇ ਜਿਨ੍ਹਾਂ ਨੇ ਆਪਣੀਆਂ ਬਿਜ਼ਨੈਸਿਸ ਔਰ ਦੂਸਰਾ ਐਸਟੈਬਲਿਸ਼ ਕੀਤਾ ਹੈ, ਉਹਨਾਂ ਤੋਂ ਐਕਸਟੋਰਸ਼ਨ, ਲੁੱਟਮਾਰ ਔਰ ਉਹਨਾਂ ਨੂੰ ਜਿਹੜਾ ਹੈ ਉਹ ਧਮਕਾਇਆ ਜਾਏ। ਔਰ ਜਿਹੜੇ ਡਿਪਲੋਮੈਟ ਜਿਹੜੇ ਕਿ ਡਿਪਲੋਮੈਟਿਕ ਕਮਿਊਨਿਟੀ ਜਿਨ੍ਹਾਂ ਨੂੰ ਮਿਲਦੀ ਹੈ ਇਸ ਦੇ ਲਈ ਕਿ ਉਹ ਆਪਣੇ ਮੁਲਕ ਦਾ ਕੇਸ ਰਿਪਰੈਜ਼ੈਂਟ ਕਰਦੇ ਨੇ ਜਾਂ ਵੀਜ਼ੇ, ਪਾਸਪੋਰਟ ਦੂਸਰੇ ਨੂੰ ਫੈਸਿਲਿਟੇਟ ਕਰਦੇ ਨੇ, ਪਰ ਉਹਨਾਂ ਦਾ ਕੋਈ ਜਿਹੜਾ ਉਹ ਰਾਈਟ ਨਹੀਂ ਹੁੰਦਾ ਕਿ ਉਹ ਜਿਸ ਮੁਲਕ ਦੇ ਵਿੱਚ ਉਹ ਸਫੀਰ ਬਣ ਕੇ ਆਏ ਨੇ ਉਹਨਾਂ ਦੇ ਸ਼ਹਿਰੀਆਂ ਦੇ ਹੱਕਾਂ ਦੇ, ਸ਼ਹਿਰੀਆਂ ਦੇ ਮਾਮਲਿਆਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਨ। ਪਰ ਉਹ ਸਫੀਰ ਜਿਹੜੇ ਨੇ ਉਹ ਗੁੰਡਿਆਂ ਵਾਲੇ ਜਿਹੜੇ ਨੇ ਉਹ ਸਾਰੇ ਐਕਟ ਕਰਨ, ਉਹ ਡਾਟਾ ਇਕੱਠਾ ਕਰਨ ਉਹਨਾਂ ਸ਼ਹਿਰੀਆਂ ਦਾ, ਉਸ ਨੂੰ ਫਿਰ ਦਿੱਲੀ ਪਹੁੰਚਾਉਣ ਅਜੀਤ ਡੋਵਾਲ ਔਰ ਅਮਿਤ ਸ਼ਾਹ ਵਰਗੇ ਗੁੰਡਿਆਂ ਦੇ ਕੋਲ, ਉਹਨਾਂ ਰਾਹੀਂ ਫਿਰ ਜਿਹੜਾ ਉਹਨਾਂ ਨੂੰ ਹੀ ਫਰੌਤੀਆਂ ਦਾ ਔਰ ਮਰਡਰ ਦਾ ਸ਼ਿਕਾਰ ਬਣਾਇਆ ਜਾਏ। ਔਰ ਇਸ ਸਾਰੇ ਦੇ ਬਾਵਜੂਦ, ਰੰਗੇ ਹੱਥੀਂ ਫੜੇ ਜਾਣ ਦੇ ਬਾਵਜੂਦ, ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ 18 ਜੂਨ ਨੂੰ ਹੁੰਦਾ ਔਰ 18 ਸਤੰਬਰ ਨੂੰ ਜਿਹੜਾ ਉਹ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ 'ਚ ਇਸ ਦਾ ਇੰਕਸ਼ਾਫ ਕਰਦੇ ਨੇ, ਬਜਾਏ ਕਿ ਇਨਵੈਸਟੀਗੇਸ਼ਨ 'ਚ ਕੋਆਪਰੇਸ਼ਨ ਕਰਨ ਦੇ, ਉਹ ਬਿਲਕੁਲ ਗੁੰਡਿਆਂ ਵਾਂਗ ਇਹ ਕਹਿਣ ਕਿ ਜੀ ਇਹ ਬਿਲਕੁਲ ਇਹ ਤਾਂ ਪੋਲੀਟੀਕਲ ਹੈ, ਇਹ ਤਾਂ ਵੋਟਾਂ ਲਈ ਹੈ। ਔਰ ਈਵਨ ਹੁਣ ਜਿਹੜਾ ਵਾਸ਼ਿੰਗਟਨ ਪੋਸਟ ਨੇ ਇੰਕਸ਼ਾਫ ਕੀਤਾ ਕਿ ਜਸਟ ਇੱਕ ਹਫ਼ਤਾ ਪਹਿਲਾਂ ਕੈਨੇਡਾ ਦੇ ਹਾਇਰ ਅਪਸ ਆਫੀਸ਼ੀਅਲਸ, ਉਹਨਾਂ ਦੇ RCMP, ਉਹਨਾਂ ਦੇ
ਫੋਰਨ ਅਫੇਅਰਸ, ਉਹਨਾਂ ਦੇ ਇਨਵੈਸਟੀਗੇਟਿਵ 5 ਘੰਟੇ ਉਹਨਾਂ ਨੇ ਅਜੀਤ ਡੋਵਲ ਦੇ ਨਾਲ ਸਿੰਗਾਪੁਰ ਦੇ ਵਿੱਚ ਵੀ ਗੁਪਤ ਮੀਟਿੰਗ ਕੀਤੀ ਔਰ ਉਹਨਾਂ ਨੂੰ ਕਿਹਾ, ਉਹਨਾਂ ਦੇ ਸਾਹਮਣੇ ਸਬੂਤ ਰੱਖੇ ਕਿ ਆਹ ਸਰ, ਉਹਨੇ ਕਿਹਾ ਜੀ ਅਸੀਂ ਦੇਖਣਾ ਹੀ ਨਹੀਂ ਚਾਹੁੰਦੇ, ਅਸੀਂ ਮੰਨਦੇ ਹੀ ਨਹੀਂ, ਕੋਈ ਜੋ ਵੀ ਹੈ ਜੋ ਮਰਜ਼ੀ ਕਰ ਲਓ, ਅਸੀਂ ਬਿਲਕੁਲ ਨਹੀਂ ਮੰਨਾਂਗੇ। ਹੁਣ ਜਦੋਂ ਇਸ ਲੈਵਲ ਤੱਕ ਗੱਲ ਚਲੀ ਜਾਏ ਤਾਂ ਮੈਂ ਸਮਝਦਾ ਵੀ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਜਸਟਿਨ ਟਰੂਡੋ ਨੂੰ ਔਰ ਉਹਨਾਂ ਦੀ ਜਿਹੜੀ ਇਨਵੈਸਟੀਗੇਟਿਵ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP, ਜਿਨ੍ਹਾਂ ਨੇ ਕੱਲ ਪਹਿਲਾਂ RCMP ਦੇ ਚੀਫ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਬਰੀਫ ਕੀਤਾ, ਫਿਰ ਜਸਟਿਨ ਟਰੂਡੋ ਨੇ ਇਹ ਕਹਿ ਕੇ ਕਿ ਭਾਈ ਕਿਵੇਂ ਭਾਰਤੀ ਡਿਪਲੋਮੈਟ ਜਿਨ੍ਹਾਂ ਦੇ ਵਿੱਚ ਸਭ ਤੋਂ ਹਾਈਐਸਟ, ਜਿਹਨੂੰ ਇੱਥੇ ਅਸੀਂ ਐਂਬੈਸਡਰ ਕਹਿੰਦੇ ਹਾਂ, ਕਾਮਨਵੈਲਥ ਕੰਟਰੀਜ਼ ਦੇ ਵਿੱਚ ਹਾਈ ਕਮਿਸ਼ਨਰ ਕਿਹਾ ਜਾਂਦਾ, ਹਾਈ ਕਮਿਸ਼ਨਰ ਵਰਮਾ ਵੀ ਇਨਵੋਲਵ ਹੈ ਔਰ ਉਹਨਾਂ ਦੇ ਦੂਸਰੇ 7 ਹੋਰ ਜਿਹਦੇ ਵਿੱਚ ਉਹਨਾਂ ਦੇ ਆਟਵਾ ਤੋਂ, ਕੌਂਸੂਲੇਟ ਤੋਂ, ਟੋਰਾਂਟੋ ਤੋਂ, ਵੈਨਕੂਵਰ ਤੋਂ, ਔਰ ਫਾਈਨਲੀ ਜਦੋਂ ਉਹਨਾਂ ਨੇ ਇੰਡੀਆ ਨੇ ਬਿਲਕੁਲ ਕੋਆਪਰੇਟ ਕਰਨ ਤੋਂ ਨਾ ਕੀਤੀ ਕਿਉਂਕਿ ਇਹ 6-7 ਬੰਦਿਆਂ ਨੂੰ ਉਹਨਾਂ ਨੇ ਕਿਹਾ ਕਿ ਇਹ ਪਰਸਨਸ ਆਫ ਇੰਟਰਸਟ, ਉਹਨਾਂ ਦੇ ਕੋਲ ਸਬੂਤ ਨੇ ਕਿ ਵੀ ਇਹਨਾਂ ਨੇ ਹੀ ਮਾਸਟਰਮਾਈਂਡ ਕੀਤਾ। ਔਰ ਹੁਣ ਤੱਕ ਤਾਂ ਅਸੀਂ ਹਰਦੀਪ ਸਿੰਘ ਨਿੱਜਰ ਦੀ ਗੱਲ ਕਰਦੇ ਸੀ, ਹਾਲਾਂਕਿ ਵਿਨੀਪੈਗ ਦੇ ਵੀ ਜਿਹੜਾ ਦੂਸਰਾ ਸਰਦੂਲ ਸਿੰਘ ਦਾ ਕਤਲ ਹੋਇਆ ਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਬਾਰੇ ਲਗਾਤਾਰ ਕਹਿੰਦਾ ਰਿਹਾ, ਅਸੀਂ ਵੀ ਇਸ ਦੇ ਉੱਤੇ ਸੈਗਮੈਂਟ ਕੀਤਾ ਸੀ, ਲੇਕਿਨ ਉਹ ਕੋਈ ਬਹੁਤਾ ਰਡਾਰ ਦੇ ਉੱਤੇ ਨਹੀਂ ਸੀ। ਪਰ ਹੁਣ ਇਹ ਸਾਹਮਣੇ ਆਇਆ ਕਿ ਵੀ ਈਵਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਦੂਸਰਾ ਮਰਡਰ ਜਿਹੜਾ ਸਰਦੂਲ ਸਿੰਘ ਦਾ ਕੀਤਾ ਗਿਆ, ਫਿਰ ਜਿਹੜੀਆਂ ਵੈਨਕੂਵਰ ਦੇ ਵਿੱਚ ਘਰ ਦੇ ਬਾਹਰ 25-30 ਗੋਲੀਆਂ ਚਲਾਈਆਂ ਗਈਆਂ ਜਾਂ ਇੰਦਰਜੀਤ ਸਿੰਘ ਗੋਸਲ ਦੇ ਘਰ ਤੇ, ਇਹ ਸਾਰਾ ਹੋਇਆ। ਔਰ ਇਹਦੇ 'ਚ ਈਵਨ ਇਹ ਸਾਹਮਣੇ ਆਇਆ ਕਿ ਵੀ ਇਹ ਡਿਪਲੋਮੈਟ ਗੈਂਗ ਨੈਕਸਸ ਕਿਸ ਲੈਵਲ ਦੀ ਸੀ। ਅਮਰੀਕਾ ਦੀ ਵਾਸ਼ਿੰਗਟਨ ਪੋਸਟ ਨੇ ਇਹਦਾ ਅੱਗੋਂ ਭਾਂਡਾ ਫੋੜਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਜਿਹੜੀ ਹੈ ਉਹ ਇਹਨਾਂ ਦੇ ਨਾਲ ਹੀ ਰਲ ਕੇ ਕੰਮ ਕਰ, ਇਹਨਾਂ ਦੀ ਖੜੀ ਕੀਤੀ ਹੋਈ। ਔਰ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿੱਚ ਹੈ, ਸਾਬਰਮਤੀ ਜੇਲ੍ਹ 'ਚ ਹੈ, ਜਿੱਥੇ ਈਵਨ ਹੁਣ ਜਿਹੜਾ ਸਦੀਕੀ ਬਾਬਾ ਜਿਹਦਾ ਇੱਕ ਪੋਲੀਟੀਸ਼ੀਅਨ ਸੀ ਜਿਹਦਾ ਮਰਡਰ ਕੀਤਾ ਗਿਆ ਕਿ ਜੀ ਇਹ ਉਹਦਾ ਸਲਮਾਨ ਖਾਨ ਦਾ ਹਮਦਰਦ ਹੈ ਔਰ ਉਹਨੇ ਮਾਰਿਆ ਔਰ ਉਹ ਵੀ ਲਾਰੈਂਸ ਬਿਸ਼ਨੋਈ ਗੈਂਗ ਨੇ ਉਹਦੀ ਜ਼ਿੰਮੇਵਾਰੀ ਲਈ ਹੈ। ਹੁਣ ਇਹ ਸਾਰਾ ਹੀ ਵਾਸ਼ਿੰਗਟਨ ਪੋਸਟ ਨੇ ਸਿੱਧਾ ਲਾਰੈਂਸ ਬਿਸ਼ਨੋਈ ਗੈਂਗ ਦਾ ਸਬੰਧ ਲਿਆ ਔਰ ਹੁਣ ਇਹ ਵੀ ਸਾਹਮਣੇ ਆ ਗਿਆ ਇੰਟਰਨੈਸ਼ਨਲ ਮੀਡੀਆ ਜਿਨ੍ਹਾਂ ਨੇ ਖਾਸ ਤੌਰ ਤੇ ਇਸ ਦੇ ਉੱਤੇ ਪੂਰੀ ਕਵਰੇਜ ਕੀਤੀ ਹੈ। ਉਹਦੇ 'ਚ ਬਲੂਮਬਰਗ ਨਿਊਜ਼ ਹੈ, ਨਿਊਯਾਰਕ ਟਾਈਮਜ਼, ਰॉयटर्स, ਫੋਰਬਸ, BBC, ਵਾਸ਼ਿੰਗਟਨ ਪੋਸਟ, ਲਾਸ ਐਂਜਲਸ ਟਾਈਮਜ਼ ਤੇ ਸਾਰੇ TV ਚੈਨਲ ਉਹਨਾਂ ਨੇ ਇਹ ਦੱਸਿਆ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਸਿੱਧੇ ਤੌਰ ਤੇ ਇਨਵੋਲਵ ਹੈ ਇਹਨਾਂ ਮਰਡਰਸ ਦੇ ਵਿੱਚ ਔਰ ਇਸ ਦੇ ਉੱਤੇ ਇੰਡੀਅਨ ਗਵਰਨਮੈਂਟ ਬਿਲਕੁਲ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਜਸਟਿਨ ਟਰੂਡੋ ਨੇ, ਹਾਲਾਂ ਥੈਂਕਸਗਿਵਿੰਗ ਇੱਕ ਛੁੱਟੀ ਦਾ ਦਿਨ ਹੈ, ਪਰ ਇਹ ਵੀ ਅਹਿਮੀਅਤ ਦੀ ਗੱਲ ਹੈ ਕਿ ਉਹਨਾਂ ਨੇ ਇਸ ਮੌਕੇ ਦੇ ਉੱਤੇ ਭਾਰਤ ਦੇ ਡਿਪਲੋਮੈਟਸ ਨੂੰ ਸਣੇ ਉਹਨਾਂ ਦੇ ਐਂਬੈਸਡਰ ਨੂੰ ਐਕਸਪੈਲ ਕੀਤਾ ਆਊਟ ਆਫ ਗੈਟ ਆਊਟ। ਹਾਲਾਂ ਭਾਰਤ ਨੇ ਉਹਨੂੰ ਕਵਰ ਕਰਨ ਲਈ ਪਿਛਲੇ ਵੀਕ ਕਿਉਂਕਿ ਅਜੀਤ ਡੋਵਲ ਦੇ ਨਾਲ ਮੁਲਾਕਾਤ ਸੀ ਔਰ ਇਹਨਾਂ ਨੇ ਕੈਨੇਡਾ ਨੇ ਦੇਖ ਲਿਆ ਵੀ ਇਹਨਾਂ ਨੇ ਫੈਸਲਾ ਕਰ ਲਿਆ ਸੀ ਉਹਨਾਂ ਨੂੰ ਕੱਢਣਾ, ਪਰ ਉਹਨਾਂ ਨੇ ਇਹ ਦੱਸਣ ਲਈ ਜੇ ਅਸੀਂ ਪਹਿਲਾਂ ਕੱਢੇ ਤੇ ਉਹਨਾਂ ਨੇ ਪਿੱਛੋਂ ਕੱਢੇ, ਲੇਕਿਨ ਅਸੀਂ ਦੇਖਾਂਗੇ ਜੋ ਰਿਸਪੌਂਸ ਇਹਨਾਂ ਨੇ ਦਿੱਤਾ ਹੈ ਦੈਟ ਸ਼ੋਜ਼ ਕਿ ਵੀ ਕਿਸ ਹੱਦ ਤੱਕ ਇਹ ਨਾ ਸਿਰਫ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਵੀ ਇੱਕ ਗੁੰਡਾਗਰਦੀ, ਇੱਕ ਦੂਜੀ ਸੀਨਾ ਜ਼ੋਰੀ, ਇੱਕ ਵੈਸੇ ਹੀ ਤੁਸੀਂ ਜਿਹੜੀ ਹੈ ਉਹ ਆਪਣੀ ਗੁੰਡਾਗਰਦੀ ਅੜਪਣਾ ਦਿਖਾ ਰਹੇ ਹੋ ਔਰ ਫਿਰ ਤੁਸੀਂ ਸੀਨਾ ਜ਼ੋਰੀ ਕਰ ਰਹੇ ਹੋ। ਔਰ ਜਿਹੜੀ RCMP ਨੇ ਕਿਉਂਕਿ ਜਸਟਿਨ ਟਰੂਡੋ ਤਾਂ ਪੋਲੀਟੀਸ਼ੀਅਨ ਨੇ, ਉਹਨਾਂ ਨੇ ਤਾਂ ਐਜ਼ ਏ ਪ੍ਰਾਈਮ ਮਿਨਿਸਟਰ ਆਪਣੀ ਗੱਲ ਕਹਿਣੀ ਹੈ, ਪਰ ਜਿਹੜੀ ਵੀ ਰਿਪੋਰਟ ਇਨਵੈਸਟੀਗੇਸ਼ਨ ਜਿਹਦੇ 'ਚ ਉਹਨਾਂ ਨੇ ਸਾਰੇ ਸਬੂਤ ਖੰਗਾਲੇ ਨੇ, ਹਾਈ ਕਮਿਸ਼ਨਰ, ਕੌਂਸੂਲੇਟਸ ਦੀਆਂ ਫੋਨ ਕਾਲਸ, ਉਹਨਾਂ ਨੇ ਅੱਗੋਂ ਕਿਵੇਂ ਗੈਂਗ ਬਿਸ਼ਨੋਈ ਗੈਂਗ ਦੇ ਬੰਦਿਆਂ ਨੂੰ ਹਾਇਰ ਕੀਤਾ, ਕਿਵੇਂ ਜਿਹੜੇ ਐਕਸਟੋਰਸ਼ਨ ਔਰ ਦੂਸਰੀਆਂ ਘਟਨਾਵਾਂ ਨੇ ਉਹਦੇ ਲਈ ਉਹ ਜ਼ਿੰਮੇਵਾਰ ਹੈ। ਸੋ ਮੈਂ ਬਹੁਤ ਸਾਰੀਆਂ ਸਟੋਰੀਜ਼ ਨੇ ਇਸ ਦੇ ਉੱਤੇ, ਪਰ ਕਿਉਂਕਿ ਆਲਰੇਡੀ ਸਾਡੇ ਜਿਹੜੇ ਬਹੁਤ ਜਾਗਰੂਕ ਵਿਊਅਰ ਨੇ ਉਹਨਾਂ ਨੇ ਬਹੁਤ ਕੁਝ ਖੰਗਾਲਿਆ ਹੋਇਆ, ਪਰ ਮੈਂ ਮੋਟਾ ਇਸ ਦੇ ਉੱਤੇ ਗੱਲ ਜ਼ਰੂਰ ਕਰਾਂਗਾ ਕਿ RCMP ਸਟੇਟਮੈਂਟ ਔਨ ਵਾਇਲੈਂਟ ਕ੍ਰਿਮੀਨਲ ਐਕਟੀਵਿਟੀ ਅਕਰਿੰਗ ਇਨ ਕੈਨੇਡਾ with connections to agents of government of India। ਸੋ ਉਹਨਾਂ ਨੇ ਪੂਰੀ ਬਰੀਫਿੰਗ ਇੰਗਲਿਸ਼ ਔਰ ਫ੍ਰੈਂਚ ਦੇ ਵਿੱਚ ਉਹਨੇ ਦਿੱਤੀ ਕਿ ਭਾਈ ਇਹ ਕਿਵੇਂ ਉਹਨਾਂ ਨੇ ਇੰਡੀਅਨ ਸਟੇਟ ਇਸ ਦੇ ਵਿੱਚ ਇਨਵੋਲਵ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਥਰੂ ਆਵਰ ਨੈਸ਼ਨਲ ਟਾਸਕ ਫੋਰਸ ਐਂਡ ਅਦਰ ਇਨਵੈਸਟੀਗੇਟਿਵ efforts the RCMP has obtained evidence that demonstrate 4 very serious issues। ਉਹ ਕੀ ਨੇ?
ਪਹਿਲਾ ਵਾਇਲੈਂਟ ਐਕਸਟ੍ਰੀਮਿਜ਼ਮ ਇੰਪੈਕਟਿੰਗ ਬੋਥ ਕੰਟਰੀਜ਼, ਕਿ ਵਾਇਲੈਂਸ ਦੇ ਰਾਹੀਂ ਕਿਵੇਂ ਉਹ ਕੈਨੇਡਾ ਨੂੰ ਉਹਨਾਂ ਨੇ ਇੰਡੀਅਨ ਸਟੇਟ ਨੇ ਨਿਸ਼ਾਨਾ ਬਣਾਇਆ। links trying agents of the government of India to homicide and violent acts, कि गवर्नमेंट ऑफ इंडिया के एजेंट किवें कतल कर रहे हैं, होमिसाइड किसी को मारना होंदा है, और हिंसक कार्रवाइयां कर रहे हैं। द यूज ऑफ ऑर्गेनाइज्ड क्राइम टू क्रिएट ए परसेप्शन ऑफ एन अनसेफ एनवायरनमेंट टारगेटिंग द साउथ एशियन कम्युनिटी इन कैनेडा, कि भी रौला तुसी पाओ, जिवें उन्होंने कहा जी वो ट्रूडो ने खुली छुट्टी दी हुई है खालिस्तानियों को, वायलेंस दी धमकियां दिंदे ने, वो वोट बैंक है जां दूजा है, कि भी ये सिचुएशन कंट्राइव की जा रही है खुद गैंगस्टर्स राही, जिहड़ा वो वायलेंट कार्रवाइयां करवाइयां जा रही हैं, और दोष जिहड़ा है वो दूसरियां नूं दिता। चौथा, इंटरफेरेंस इनटू डेमोक्रेटिक प्रोसैसिस, वो असीं ऑलरेडी देखिया कि कंजरवेटिव पार्टी की पार्टी इलैक्शन होए, लिबरल की अपनी इलैक्शन होए, जां विद इन पोलिटिकल सिस्टम एमपीज़ की इलैक्शन होए, ਉਹਦੇ ਚ ਕਿਵੇਂ ਇੰਡੀਅਨ ਸਟੇਟ ਨੇ ਇੰਟਰਫੀਅਰ ਕੀਤਾ, ਔਰ ਇਹ ਉਹਦੇ ਚ ਉਹਨਾਂ ਨੇ ਫਿਰ ਇਹ ਕਿਹਾ ਉਸ ਰਿਪੋਰਟਸ, ਇਨਵੈਸਟੀਗੇਸ਼ਨਸ ਹੈਵ ਰਿਵੀਲਡ that Indian diplomats and consular officials based in Canada leverage their official positions to engage in clandestine activities such as collecting information for the government of India। लुकवें clandestine ਹੁੰਦਾ ਹੈ ਛੁਪਵੇਂ ਢੰਗ ਨਾਲ, ਕਿਵੇਂ ਉਹਨਾਂ ਨੇ ਜਾਣਕਾਰੀਆਂ ਇਕੱਠੀਆਂ ਕੀਤੀਆਂ, either directly or through their proxies, ਕਿਵੇਂ ਵਿੱਚ ਬੰਦੇ ਵਾੜੇ ਹੋਏ ਨੇ ਉਹਨਾਂ ਰਾਹੀਂ ਜਿਹੜਾ ਜਾਣਕਾਰੀ, and other individuals who acted voluntarily or through coercion। ਇਹ ਸਾਨੂੰ ਸ਼ਿਕਾਗੋ ਵੀ ਪਤਾ ਲੱਗਾ ਸੀ, ਵੈਨਕੂਵਰ ਵੀ ਪਤਾ ਲੱਗਾ ਸੀ ਕਿ ਵੀ ਜਿਹੜੇ ਲੋਕ ਵੀਜ਼ੇ ਲਈ ਜਾਂ ਦੂਜੇ ਜਾਂਦੇ ਨੇ ਉਹਨਾਂ ਅੱਗੇ ਉਹ ਲਿਸਟ ਰੱਖ ਦਿੰਦੇ ਨੇ ਕਿ ਆਹ ਬੰਦਿਆਂ ਨੂੰ ਤੁਸੀਂ ਜਾਣਦੇ ਹੋ, ਜਿਹੜੇ ਥੋੜੇ ਬਹੁਤ, ਫਿਰ ਉਹਨਾਂ ਦੇ ਐਡਰੈਸ ਕੀ ਨੇ, ਘਰ ਦੇ ਕੀ ਨੇ, ਪਿੱਛੇ ਉਹਨਾਂ ਦੇ ਕੌਣ ਹੈ, ਉਹ ਸਾਰਾ ਡਾਟਾ ਕਲੈਕਸ਼ਨ ਉਹਨਾਂ ਨੇ ਇਸ ਦੇ ਉੱਤੇ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਐਵੀਡੈਂਸ ਆਲਸੋ ਸ਼ੋਜ਼ that wide variety of entities in Canada and abroad have been used by agents of government of India to collect information, कि किवें वो जानकारी इकट्ठी करते हैं। Some of those individuals and businesses were coerced and threatened into working for the government of India। भी इत्थे जिहड़े व्यापारी जां दूजे ने उन्हां नूं जिहड़ा वो दबाव बनाया गया भी तुसीं इंडियन गवर्नमेंट लई काम करो। The information collected for the government of India is then used to target members of South Asian community, कि वो जिहड़ी जानकारी कोएर्शन करके उन्होंने कड्ढी ਉਹਦਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। और फिर उन्होंने कहा this evidence was presented directly to government of Indian officials urging their cooperation in stemming the violence and requesting our law enforcement agencies work together to address these issues, कि भी ਅਸੀਂ ਇਹ ਸਾਰੀ ਜਾਣਕਾਰੀ ਭਾਰਤ ਦੇ ਜਿਹੜੇ ਕੰਸਰਨਡ ਅਧਿਕਾਰੀ ਨੇ ਉਹਨਾਂ ਦੇ ਸਾਹਮਣੇ ਰੱਖੀ, ਪਰ ਉਹਨਾਂ ਨੇ ਕਿਹਾ ਵੀ RCMP ਇਹ ਆਸ ਕਰਦੀ ਸੀ ਕਿ ਗਵਰਨਮੈਂਟ ਆਫ ਇੰਡੀਆ ਜਾਂ NIA ਜਿਹੜੀ ਹੈ ਇਹ ਸੇਫਟੀ ਸਿਕਿਉਰਿਟੀ ਕੈਨੇਡੀਅਨ ਪਬਲਿਕ ਦੇ ਨੂੰ ਮਾਈਂਡ 'ਚ ਰੱਖ ਕੇ ਕੋਆਪਰੇਟ ਕਰੇਗੀ, ਪਰ ਇਸ ਦੇ ਬਾਵਜੂਦ ਉਹਨਾਂ ਨੇ ਬਿਲਕੁਲ ਇਸ ਦੇ ਉੱਤੇ ਕੋਆਪਰੇਟ ਕਰਨ ਤੋਂ ਨਾ ਕਰ ਦਿੱਤੀ, ਈਵਨ ਐਵੀਡੈਂਸ ਦੇਖਣ ਤੋਂ ਵੀ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਜੋ ਮਰਜ਼ੀ ਹੋ ਜਾਏ ਅਸੀਂ ਨਹੀਂ ਮੰਨਦੇ ਕੁਛ ਵੀ ਹੈ, ਤੁਸੀਂ ਜੋ ਕਰਨਾ ਕਰ ਲਓ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਔਰ ਫਿਰ ਇਹ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਸੀ, ਔਰ ਇਸ ਤੋਂ ਫੌਰਨ ਬਾਅਦ ਫਿਰ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ਕੀਤੀ ਇੰਗਲਿਸ਼ ਐਂਡ ਫ੍ਰੈਂਚ, ਜਿਹਦਾ ਸਾਰ ਰੂਪ ਇਹਨਾਂ ਦੇ ਆਪਣੇ ਮੀਡੀਆ ਨੇ ਦਿੱਤਾ ਹੈ। ਕੈਨੇਡਾ ਅਲੈਜਿਸ extortion, homicide and violent acts by New Delhi following mutual expulsion of diplomats, कि भी कैनेडा ने दोष लाया कि किवें भारतीय एजेंटा ने गैंगस्टर, इसलिए इसनूं असीं जिहड़ा फ्रेज भी यूज़ किया है डिप्लोमैट गैंगस्टर नैक्सस, इंडियन डिप्लोमैट गैंगस्टर नैक्सस, ये उन्होंने हर थां ते, और अमरीका च असीं जदों पिछे इंडियाना की ट्रिप तो आए सी और असीं ये खदशा इज़हार किया सी कि किवें उसे ही गैंग दा लारेंस बिश्नोई दा गोल्डी बराड़ उस बैल्ट दे विच है, कैनेडा दे तो बाद अमरीका नूं टारगेट ड्रग्स यंगस्टर दे विच सप्लाई कीतियां जा रही हैं, वो सारे नूं निशाना बना। हुण कोई भुलेखा नहीं रह गया क्योंकि RCMP ने पूरी इन्वेस्टिगेशन तो बाद कढ़िया भी किवें जानकारी लई जाती है, फिर किवें उन्हां बिजनेसिस नूं थ्रैटन करके पैसे कढ़ाए गए और किवें फिर ईवन मर्डर और दूसरे किए गए। और 6 जिहड़े इंडियन डिप्लोमैट ने कैनेडा ने कढ़े ने, और उन्होंने कहा जी असीं इस नूं पहलां कन्फ्रंट कीता है, लेकिन वो बिल्कुल डिनाइल च रहे और साडे नाल बिल्कुल कोऑपरेट नहीं किया गया।
ਪ੍ਰੈਸ ਕਾਨਫਰੰਸ ਟਰੂਡੋ ਨੇ ਔਰ ਉਹਨਾਂ ਦੇ ਨਾਲ ਟਰੂਡੋ ਦੇ ਜਿਹੜੀ ਫੋਰਨ ਮਿਨਿਸਟਰ ਹੈ ਬੀਬੀ ਮੈਲਨੀ ਜੋਏ ਤੇ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਨੈਕ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਨੇਚਰ ਆਫ ਅਲੈਜਡ ਵਾਇਲੈਂਸ ਕਾਜ਼ਡ ਬਾਈ ਏਜੰਟਸ ਆਫ ਦ ਇੰਡੀਅਨ ਗਵਰਨਮੈਂਟ ਵਾਜ਼ ਔਨਗੋਇੰਗ, ਕਿ ਉਹਦੇ ਵਿੱਚ ਇਹਦੇ ਬਾਵਜੂਦ ਕਿ ਹਰਦੀਪ ਸਿੰਘ ਨਿੱਜਰ ਮਾਮਲੇ 'ਚ ਐਕਸਪੋਜ਼ ਹੋਏ ਪਰ ਇਹ ਲਗਾਤਾਰ ਚੱਲ ਰਹੀ ਸੀ। ਔਰ ਉਹਨਾਂ ਨੇ ਕਿਹਾ ਵੀ ਕੈਨੇਡੀਅਨ ਅਥਾਰਟੀਜ਼ ਨੇ ਬਹੁਤ ਕੋਸ਼ਿਸ਼ ਕੀਤੀ ਕਿ ਡਿਪਲੋਮੈਟਿਕਲੀ ਇਸ ਦਾ ਸੋਲੂਸ਼ਨ ਲੱਭਿਆ ਜਾਏ, ਲੇਕਿਨ ਭਾਰਤ ਨੇ ਕੋਆਪਰੇਟ ਕਰਨ ਤੋਂ ਬਿਲਕੁਲ ਨਾ ਕਰ ਦਿੱਤੀ। ਇਸ ਲਈ RCMP ਦੀ ਇਸ ਰਿਪੋਰਟ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ 6 ਦੇ 6 ਜਿਹੜੇ ਇੰਡੀਅਨ ਡਿਪਲੋਮੈਟ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਉਹਨਾਂ ਨੂੰ ਕਿਹਾ ਗੈਟ ਆਊਟ ਆਫ ਕੈਨੇਡਾ, ਵੀ ਤੁਸੀਂ ਜਿਹੜਾ ਇੱਥੇ ਗੰਦ ਪਾਇਆ ਹੋਇਆ। ਫਿਰ ਉਹਨਾਂ ਨੇ ਸੀਰੀਅਸ ਕ੍ਰਿਮੀਨਲ ਐਕਟੀਵਿਟੀ ਉਹਨਾਂ ਨੇ ਕਿਹਾ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਿਸ ਇਜ਼ ਨਾਟ ਚੋਇਸ ਦੈਟ ਕੈਨੇਡਾ ਮੇਡ ਟੂ ਕ੍ਰੀਏਟ ਅ ਚਿਲ ਇਨ ਕੈਨੇਡਾ ਇੰਡੀਆ ਲਈ। ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਸੀ ਚਾਹੁੰਦੇ ਸਾਡੇ ਮੁਲਕਾਂ ਦੇ ਰਿਲੇਸ਼ਨਸ਼ਿਪ 'ਚ, ਕਿਹਾ ਜੀ ਅਸੀਂ ਨਹੀਂ ਸੀ ਚਾਹੁੰਦੇ ਸਾਡੇ ਮੁਲਕਾਂ ਦੇ ਰਿਲੇਸ਼ਨਸ਼ਿਪ 'ਚ ਇਹ ਬਿਟਰਨੈਸ ਆਏ, ਪਰ ਇੰਡੀਆ ਜਿਹੜਾ ਭਾਵੇਂ ਉਹ ਆਪਣੇ ਆਪ ਨੂੰ ਲੋਕਤੰਤਰ ਕਹਿੰਦਾ, ਪੀਪਲ ਟੂ ਪੀਪਲ ਹਿਸਟੋਰੀਕਲ ਕੰਟੈਕਟ ਵੀ ਹੈ, ਬਿਜ਼ਨਸ ਟਾਈਜ਼ ਵੀ ਨੇ, ਜਦੋਂ ਕਿ ਸਾਰੇ ਪਾਸੇ ਇਹ ਚੱਲ ਰਿਹਾ। ਲੇਕਿਨ Mr. Trudeau said that India's response had been to deny, to obfuscate and attack me personally and the integrity of the government of Canada and its officials and its police agencies ever since he made his allegations about Indian involvement। ਉਹਨਾਂ ਨੇ ਕਿਹਾ ਜੀ ਉਹ ਮੈਨੂੰ ਗਾਲਾਂ ਕੱਢਣ ਤੇ ਨੇ, ਕੈਨੇਡੀਅਨ ਸਿਸਟਮ ਨੂੰ ਰਿਡੀਕਿਊਲ ਕਰਦੇ ਨੇ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਲਾਸਟ ਵੀਕ ਮੋਦੀ ਨੂੰ ਵੀ ਮਿਲਿਆ, ਇੱਕ ਬਾਈ ਸਾਈਡ ਮੀਟਿੰਗ ਸੀ, ਉਹਦੇ 'ਚ ਵੀ ਮੈਂ ਡਾਇਰੈਕਟਲੀ 1-to-1 ਗੱਲਬਾਤ ਕਰਕੇ ਕਿਹਾ ਕਿ ਭਾਈ ਸਾਡੇ ਨਾਲ ਕੋਆਪਰੇਟ ਕਰੋ, ਅਸੀਂ ਡਿਪਲੋਮੈਟਿਕ ਟੈਂਸ਼ਨ ਨਹੀਂ ਚਾਹੁੰਦੇ, ਬਿਟਰਨੈਸ ਨਹੀਂ ਚਾਹੁੰਦੇ। ਔਰ ਇਸ ਸਾਰੇ ਦੇ ਉੱਤੇ ਇੰਡੀਆ ਨੇ ਫਿਰ ਅਗੇਨ ਜਿਹੜਾ ਹੈ ਉਹ ਜੋ ਪ੍ਰਾਈਮ ਮਿਨਿਸਟਰ ਟਰੂਡੋ ਜਾਂ RCMP ਨੇ ਕਿਹਾ, ਉਹਨਾਂ ਨੇ ਸਿੰਪਲੀ ਨਾਟ ਟਰੂ, ਇੰਡੀਆ ਡਿਨਾਈਜ਼ ਕੈਨੇਡਾਜ਼ ਐਕੂਜ਼ੇਸ਼ਨਸ ਲਿੰਕਿੰਗ ਇੰਡੀਅਨ ਡਿਪਲੋਮੈਟਸ ਟੂ ਆਰਗੇਨਾਈਜ਼ਡ ਕ੍ਰਾਈਮ ਗੈਂਗਸ। ਉਹਨਾਂ ਨੇ ਕਿਹਾ ਜੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਹੁਣ ਅਮਿਤ ਸ਼ਾਹ ਦਾ ਨਾਮ ਵੀ ਜਿਹੜਾ ਉਹ ਗੇੜੇ ਦੇ ਰਿਹਾ, ਈਵਨ ਵਾਇਰ ਜਿਹੜੀ ਇਹਨਾਂ ਦੀ ਆਪਣੀ ਪਬਲੀਕੇਸ਼ਨ ਹੈ, ਅਮਿਤ ਸ਼ਾਹ ਆਥੋਰਾਈਜ਼ਡ ਅਟੈਕਸ ਇਨ ਕੈਨੇਡਾ, ਵਾਸ਼ਿੰਗਟਨ ਪੋਸਟ ਸਾਈਟਸ ਕੈਨੇਡੀਅਨ ਆਫੀਸ਼ੀਅਲਸ ਐਜ਼ ਅਲੈਜਿੰਗ। ਹੁਣ ਅਮਿਤ ਸ਼ਾਹ ਦਾ ਨਾਮ ਕੈਨੇਡਾ ਦੀ RCMP ਜਾਂ ਜਸਟਿਨ ਟਰੂਡੋ ਨੇ ਨਹੀਂ ਲਿਆ, ਪਰ ਇਹ ਵੀ ਇੱਕ ਤਰੀਕਾ ਹੁੰਦਾ ਵੀ ਕੁਝ ਚੀਜ਼ਾਂ ਉਹਨਾਂ ਨੇ ਡਾਇਰੈਕਟਲੀ ਪ੍ਰੈਸ ਕਾਨਫਰੰਸ ਕਰਕੇ ਸਾਹਮਣੇ ਲਿਆਂਦੀਆਂ, ਕੁਝ ਉਹਨਾਂ ਨੇ ਲੀਕ ਕੀਤੀਆਂ। ਸੋ ਇਹ ਜਿਹੜੀ ਲੀਕ ਹੈ ਵਾਸ਼ਿੰਗਟਨ ਪੋਸਟ ਦੀ, ਇਹਨੂੰ ਫਿਰ ਅੱਗੋਂ ਜਿਹੜੀਆਂ ਇੰਡੀਅਨ ਪਬਲੀਕੇਸ਼ਨਸ ਨੇ ਵੀ ਲਿਆ, ਔਰ ਇਸ ਦੇ ਉੱਤੇ ਈਵਨ ਇੱਕ ਨੇ ਬੜਾ ਡੀਟੇਲ ਇਹ ਕਿਹਾ ਕਿ ਭਾਈ ਕਿਵੇਂ ਇਨਵੋਲਵ ਨੇ, ਇੱਕ ਰਾਜੂ ਪੈਂਡੇਕਰ ਕਰਕੇ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਅਮਿਤ ਸ਼ਾਹ ਜਿਹੜਾ ਹੈ ਮੋਦੀ ਰਜੀਮ ਦਾ ਬਿਲਕੁਲ ਜਲੂਸ ਨਿਕਲ ਗਿਆ ਇਹਦੇ 'ਚ। ਹੋਮ ਮਿਨਿਸਟਰ ਅਮਿਤ ਸ਼ਾਹ's reference in conversation between Indian diplomats is provided as an evidence for violence on Canadian citizens। ਕਿ ਅਮਿਤ ਸ਼ਾਹ ਦਾ ਨਾਮ ਆਉਂਦਾ ਹੈ। NSA ਅਜੀਤ ਡੋਵਲ has acknowledged that Lawrence Bishnoi is being capable of orchestrating violence even from jail। ਜਦੋਂ ਸਿੰਗਾਪੁਰ ਗੁਪਤ ਮੀਟਿੰਗ ਇਹਨਾਂ ਦੀ ਹੋਈ ਔਰ ਲਾਰੈਂਸ ਬਿਸ਼ਨੋਈ ਦਾ ਨਾਂ ਆਇਆ, ਉਹਨੇ ਪਹਿਲਾਂ ਤਾਂ ਡਿਨਾਈ ਕੀਤਾ ਅਜੀਤ ਡੋਵਲ ਨੇ, ਕੌਣ ਕੀ? ਉਹਨੇ ਕਿਹਾ ਅੱਛਾ ਹਾਂ ਉਹ ਬਹੁਤ ਕੈਪੇਬਲ ਹੈ, ਭਾਵੇਂ ਉਹ ਜੇਲ੍ਹ 'ਚ ਬੈਠਾ, ਉਹ ਦੁਨੀਆ 'ਚ ਕਿਤੇ ਵੀ ਵਾਇਲੈਂਸ ਕਰ ਸਕਦਾ। ਸੋ ਉਹਨਾਂ ਨੇ ਸਿੱਧੇ ਤੌਰ ਤੇ ਕਬੂਲਿਆ। ਔਰ ਬੈਠਾ ਕਿਹੜੀ ਜੇਲ੍ਹ 'ਚ ਹੈ? ਸਾਬਰਮਤੀ ਗੁਜਰਾਤ ਦੇ ਵਿੱਚ। ਕੌਣ ਉਹਨੂੰ ਪੈਟਰਨਾਈਜ਼ ਕਰ ਰਿਹਾ? ਅਮਿਤ ਸ਼ਾਹ। ਸੋ ਇਸ ਲਈ ਅਮਿਤ ਸ਼ਾਹ ਦਾ ਨਾਂ ਜਿਹੜਾ ਹੈ ਉਹ ਬਿਲਕੁਲ ਸਾਹਮਣੇ ਤੌਰ ਦੇ ਉੱਤੇ ਆਇਆ। ਔਰ ਉਹਨਾਂ ਨੇ ਕਿਹਾ ਕਿ ਵੀ ਈਵਨ ਅਮਰੀਕਾ ਦੇ ਵਿੱਚ ਵੀ ਜਿਹੜਾ ਸਿਵਲ ਲਾਸੂਟ 6 ਫਾਰ ਜਸਟਿਸ ਨੇ ਕੀਤਾ ਉਹਦੇ ਵਿੱਚ ਅਜੀਤ ਡੋਵਲ ਦਾ ਨਾਂ ਹੋਣ ਕਰਕੇ ਮੋਦੀ ਦੀ ਵਿਜ਼ਿਟ ਵੇਲੇ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਣ ਦੇ ਨਾਤੇ ਵੀ ਨਹੀਂ ਆਇਆ। ਫਿਰ ਉਹਦੇ 'ਚ ਈਵਨ ਇਸ ਜਿਹੜਾ ਰਾਜੂ ਪਾਂਡੇਕਰ ਨੇ ਇਹ ਕਿਹਾ ਕਿ ਪੈਰੁਲਕਰ, ਉਹਨੇ ਕਿਹਾ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੈ ਵੀ ਅਮਿਤ ਸ਼ਾਹ ਦਾ ਨਾਂ ਹੈ, ਇਹਦਾ ਬੜਾ ਡਰਟੀ ਟਰੈਕ ਰੈਕਰਡ ਹੈ। 2002 ਜਦੋਂ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਉਦੋਂ ਮੋਦੀ ਦੇ ਨਾਲ ਇਹ ਹੋਮ ਮਿਨਿਸਟਰ ਸੀ ਗੁਜਰਾਤ ਦਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਰਿਮੈਂਬਰ ਗੁਜਰਾਤ ਐਕਸ ਹੋਮ ਮਿਨਿਸਟਰ ਹਿਰਨ ਪਾਂਡੇ ਮਰਡਰ ਐਂਡ ਦਾ ਸੀਰੀਜ਼ ਆਫ ਫਰਦਰ ਮਰਡਰਸ ਆਫ ਸ਼ੋਰਾਬੁਦੀਨ, ਸ਼ੇਖ ਕੌਸੀ, ਤੁਲਸੀ ਪ੍ਰਜਾਪਤੀ, ਰਾਈਟ ਅੰਟਿਲ ਅਲੈਜਡ ਮਰਡਰ ਆਫ ਜੱਜ ਲੋਇਆ। ਈਵਨ ਜਿਹੜਾ ਜੱਜ ਅਮਿਤ ਸ਼ਾਹ ਦਾ ਕੀ ਰੋਲ ਹੈ 2002 ਦੇ ਦੰਗਿਆਂ 'ਚ,
ਉਹਨੂੰ ਕਰ ਰਿਹਾ, ਉਹ ਜੱਜ ਲਾਇਰ ਨੂੰ ਵੀ ਮਰਵਾਤਾ ਸੀ ਨੇ। ਔਰ ਇਹ ਹਿਰਦੇ ਪਾਂਡੇ ਵੱਡਾ ਲੀਡਰ ਸੀ, ਉਹਨੂੰ ਵੀ ਇਹ ਪੂਰਾ ਇਹਦਾ ਟਰੈਕ ਰੈਕਡ ਹੈ, ਕ੍ਰਿਮੀਨਲ ਆਦਮੀ ਹੈ। ਔਰ ਇਸੇ ਤਰ੍ਹਾਂ ਮੋਦੀ ਤੇ ਅਮਿਤ ਸ਼ਾਹ, ਇਹ ਜਿਹੜਾ ਬੀਜੇਪੀ RSS ਦਾ ਕਰੰਟ ਐਕੋਸਿਸਟਮ ਹੈ, ਉਹਨਾਂ ਨੇ ਜਿਹੜਾ ਕਿਸੇ ਨੂੰ ਵੀ ਸਪੇਅਰ ਨਹੀਂ ਕੀਤਾ ਹੋਇਆ। ਸੋ ਇਹ ਇਸ ਦੇ ਉੱਤੇ ਹੀ ਹੈ ਕਿ ਬਈ ਇਹ ਉਹਨਾਂ ਨੇ Canadian officials identified the senior official in India's Amit Shah as a member of Modi's inner circle who serves as Home Affairs Minister। ਔਰ ਇਹ ਸਾਰੇ ਦੇ ਨਾਲ ਇਹਨਾਂ ਦੀ ਜਿਹੜੀ ਹੈ ਉਹ ਪੂਰੀ ਐਕਸਪੋਜ਼ਰ ਹੁੰਦੀ ਹੈ। ਨਾਲ ਦੀ ਨਾਲ ਜਿਹੜੇ ਇੰਡੀਆ ਨੇ ਆਪਣਾ ਰਿਸਪੌਂਸ ਬਿਲਕੁਲ ਇਹ ਦਿੱਤਾ ਹੈ ਕਿ ਜੀ ਸਾਨੂੰ ਇਹ ਪਤਾ ਕੈਨੇਡਾ ਦੇ ਜਿਹੜੇ ਚਾਰਜ ਨੇ ਇਹ ਬਿਲਕੁਲ ਝੂਠੇ ਨੇ। ਜਸਟਿਨ ਟਰੂਡੋ ਜਿਹੜਾ ਹੈ ਉਹਦੀ ਹੌਸਟਿਲਿਟੀ ਹੈ ਇੰਡੀਆ ਦੇ ਨਾਲ, ਉਹ ਪਹਿਲਾਂ ਤੋਂ ਹੈ। ਉਹ ਇੰਡੀਆ ਦੀ ਜਦੋਂ ਉਹਨੇ ਵਿਜ਼ਿਟ 2018 'ਚ ਕੀਤੀ, ਉਹਦੇ ਨਾਲ ਕ੍ਰਿਮੀਨਲ ਆਇਆ ਸੀ ਇੱਕ ਜਿਹੜਾ ਪਕੜਿਆ ਗਿਆ ਸੀ। ਔਰ ਇਹ ਜਿਹੜੀ ਹੈ ਦਿਸ ਲੇਟੈਸਟ ਡਿਵੈਲਪਮੈਂਟ ਟਾਰਗੇਟਿੰਗ ਇੰਡੀਅਨ ਡਿਪਲੋਮੈਟਸ ਇਜ਼ ਨਾਓ ਦਾ ਨੈਕਸਟ ਸਟੈਪ in that direction. It's no coincidence that it takes place as Prime Minister Trudeau is to depose before a commission on foreign interference. It also serves the anti-India separatist agenda that Trudeau government has constantly pandered to the narrow political gains. ਕਿ ਜੀ ਸਿੱਖਾਂ ਦੀਆਂ ਵੋਟਾਂ ਲੈਣ ਲਈ ਜਸਟਿਨ ਟਰੂਡੋ ਇਸ ਏਜੰਡੇ ਨੂੰ ਅੱਗੇ ਤੋਰ ਰਿਹਾ ਔਰ ਉਸ ਦੀ ਇਹ ਕੰਟੀਨਿਊਟੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਉੱਤੇ ਜਿਹੜਾ ਇਕੱਲਾ ਇਹੀ ਨਹੀਂ ਹੈ ਕਿ ਵੀ ਇਹਨਾਂ ਨੇ ਡਿਨਾਈ ਕੀਤਾ। ਹੁਣ ਆ 6-7 ਜਿਹੜੀਆਂ ਫਲਾਈਟਸ ਨੇ ਏਅਰ ਇੰਡੀਆ ਦੀਆਂ ਉਹ ਗਰਾਊਂਡ ਕੀਤੀਆਂ ਗਈਆਂ ਜੀ। ਬੌਂਬ ਥ੍ਰੈਟ ਆ ਗਿਆ, ਦੂਜਾ ਆ ਗਿਆ, ਈਵਨ ਇੱਕ ਸ਼ਿਕਾਗੋ ਤੋਂ ਫਲਾਈਟ ਸੀ ਉਹਨੂੰ ਜਿਹੜਾ ਕੀਤਾ। ਔਰ ਇਹਦੇ ਤੇ ਏਅਰ ਇੰਡੀਆ ਨੇ ਸਟੇਟ, ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹ ਹੁਣ ਐਸਾ ਜਿਹਨੂੰ ਕਹਿੰਦਾ ਕਾਟ ਬਾਈ ਦਾ ਨੈਕ, ਧੌਣ ਤੋਂ ਫੜ ਲਿਆ ਕੈਨੇਡਾ ਨੇ। ਹੁਣ ਇਹ ਕੁਛ ਨਾ ਕੁਛ ਵਾਇਲੈਂਟ ਕਰਨਾ ਚਾਹੁੰਦੇ ਨੇ। ਔਰ ਇਸ ਦੇ ਉੱਤੇ ਈਵਨ ਏਅਰ ਇੰਡੀਆ ਨੇ ਖੁਦ ਸਟੇਟਮੈਂਟ ਜਿਹੜੀ ਇਹ ਦੱਸਦੀ ਹੈ, ਉਹਨੇ ਕਿਹਾ ਜੀ ਕਿ ਫਲਾਈਟ ਏਅਰ ਇੰਡੀਆ 127 ਆਪਰੇਟਿੰਗ ਫਰੋਮ ਦਿੱਲੀ ਟੂ ਸ਼ਿਕਾਗੋ ਔਨ October 15 ਉਦੋਂ ਜਸਟਿਨ ਟਰੂਡੋ ਬਰੀਫ ਕਰ ਰਿਹਾ ਸੀ ਵੀ ਇਹ ਇੰਡੀਅਨ ਸਟੇਟ ਗੈਂਗਸਟਰਸ ਨੂੰ ਪਾਲਦੀ ਹੈ, ਉਹਦੇ ਰਾਹੀਂ ਕੈਨੇਡਾ ਅਮਰੀਕਾ 'ਚ ਵਾਇਲੈਂਸ ਕਰ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦਾ ਇਹਨਾਂ ਦੀ ਖੜੀ ਕੀਤੀ ਹੋਈ ਹੈ। ਤੇ ਇਹਨਾਂ ਨੇ ਕਿਹਾ ਜੀ ਕਿ ਵੀ ਇਹ October 15 ਨੂੰ ਜਿਹੜੀ ਫਲਾਈਟ ਏਅਰ ਇੰਡੀਆ ਦੀ 127 ਦਿੱਲੀ ਤੋਂ ਸ਼ਿਕਾਗੋ ਉੜੀ was subject to security threat posted online and as a precautionary measure has landed at Ilakat airport in Canada Iqaluit ਕਿ ਜੀ ਉੱਥੇ ਉਹਨੂੰ ਲੈਂਡ ਕੀਤਾ ਔਰ ਉਹਨਾਂ ਨੂੰ ਦੁਬਾਰਾ ਪੈਸੇਂਜਰਸ ਨੂੰ ਰੀਸਕੈਨ ਕਰਕੇ ਵਾਪਸ ਚਾੜਿਆ ਕਿ ਆਪਣੀਆਂ 에ਅਰਪੋਰਟ ਦੀਆਂ ਅਸੀਂ ਏਜੰਸੀਜ਼ ਨੂੰ ਜਿਹੜਾ ਅਲਰਟ। ਇਸ ਕਿਸਮ ਦੀਆਂ 5-6 ਫਲਾਈਟਸ ਇਹਨਾਂ ਨੇ ਜਿਹੜੀਆਂ ਨੇ ਉਹ ਕੱਲ ਗਰਾਊਂਡ ਕੀਤੀਆਂ ਜਾਂ ਕੈਂਸਲ ਕੀਤੀਆਂ। ਸੋ ਸਾਡਾ ਫੀਅਰ ਇਹ ਹੈ ਵੀ ਇਹ ਕੁਛ ਨਾ ਕੁਛ ਹੋਰ ਕਰਨ ਦੇ ਇਰਾਦੇ ਥੱਲੇ ਨੇ। ਹੁਣ ਇਸ ਸਾਰੇ ਚੋਂ ਜੋ ਵੀ ਸਾਹਮਣੇ ਆਇਆ ਜਸਟਿਨ ਟਰੂਡੋ ਦੀ ਪ੍ਰੈਸ ਕਾਨਫਰੰਸ, RCMP ਦੀ ਜਾਂ ਜਿਹੜਾ ਮੀਡੀਆ ਅਸੀਂ ਕਿਹਾ, ਜਿਹੜੇ ਟੇਕ ਅਵੇ 5 ਪੁਆਇੰਟ ਸਾਡੇ ਇੱਕ ਨੌਜਵਾਨ ਵੀਰ ਨੇ ਕਿਹਾ ਵੀ ਸਾਨੂੰ ਦੇਖਣ ਵਾਲੇ ਨੇ ਕਿ ਡਾਇਰੈਕਟ ਲਿੰਕਸ ਬਿਟਵੀਨ ਇੰਡੀਅਨ ਏਜੰਟਸ ਐਂਡ ਵਾਇਲੈਂਟ ਕ੍ਰਾਈਮਸ ਇਨਕਲੂਡਿੰਗ ਟਾਰਗੇਟਡ ਹੋਮਿਸਾਈਡ ਆਫ ਸਿੱਖ ਲੀਡਰਸ। ਕਿ ਹੁਣ ਕੋਈ ਭੁਲੇਖਾ ਨਹੀਂ ਰਿਹਾ ਵੀ ਜਿਹੜੇ ਇਹ ਸੀ ਜੀ ਗੈਂਗਸਟਰ ਜੀ ਸਾਡੇ ਮੁੰਡੇ ਗੈਂਗਸਟਰ ਬਣ ਗਏ ਜੀ, ਉਹਨੂੰ ਹਰਦੀਪ ਨਿੱਜਰ ਨੂੰ ਮਾਰਨ ਵਾਲੇ 5 ਚੋਂ ਵੀ ਸਾਰੇ ਆਪਣੇ ਹੀ ਨੇ ਜੀ ਮੁੰਡੇ। ਹੁਣ ਇਹ ਸਾਹਮਣੇ ਆਇਆ ਕਿ ਭਾਈ ਕਿਵੇਂ ਅਮਿਤ ਸ਼ਾਹ ਔਰ ਅਜੀਤ ਡੋਵਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇਹਨਾਂ ਸਾਰੇ ਕਰਿੰਦਿਆਂ ਦੇ ਰਾਹੀਂ ਇਸ ਵਾਇਲੈਂਸ ਔਰ ਈਵਨ ਫਰੋਤੀਆਂ ਦਾ ਜ਼ਿਕਰ ਵੀ ਵੱਡੇ ਪੈਮਾਨੇ ਤੇ ਆਇਆ। ਇਹ ਪਹਿਲਾ ਜਿਹੜਾ ਮੇਨ ਨੁਕਤਾ ਹੈ। ਦਾ ਯੂਜ਼ ਆਫ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ to create a climate of fear and intimidate Sikh communities in both Canada and the United States। ਕਿ ਵੀ ਇਹ ਜਿਹੜੀਆਂ organized crime gangs ਨੇ ਇਹਨਾਂ ਰਾਹੀਂ ਅਮਰੀਕਾ ਕੈਨੇਡਾ ਦੇ ਸਿੱਖਾਂ ਦੇ ਅੰਦਰ ਖੌਫ ਪੈਦਾ ਕਰਨਾ ਤਾਂ ਕਿ ਖਾਲਿਸਤਾਨ ਦੀ ਮੰਗ ਤਾਂ ਦੂਰ, ਉਹਨਾਂ ਨੂੰ ਆਪਣੀ ਜਾਨ ਦੀ ਜਿਹੜੇ ਨੇ ਉਹ ਸੇਫਟੀ ਦੇ ਲਾਲੇ ਪਏ ਹੋਣ, ਜਿਹੜਾ ਉਹਨਾਂ ਨੇ ਮਾਹੌਲ ਸਿਰਜਿਆ। ਨੰਬਰ 3 diplomatic immunity abuse where Indian consular officials have been involved in clandestine operations to gather intelligence and coordinate these repressive activities। कि डिप्लोमेट और सब बंद करो इन्हां दे हाई कमीशन कौंसलेट और एम्बेसियां कि एक पासे वो इलीगल तरीक़िਆਂ राਹੀਂ दूसरे ही ਸਿੱਖਾਂ ਨੂੰ ਇਸਤੇਮਾਲ ਕਰਕੇ ਕੋਇਡਸ ਕਰਕੇ ਬਿਜ਼ਨੈਸਿਸ ਨੂੰ ਡਾਟਾ ਕਲੈਕਟ ਕਰਦੇ ਨੇ, ਫਿਰ ਉਹ ਡਾਟਾ ਗੈਂਗਾਂ ਨੂੰ ਪਾਸ ਔਨ ਕਰਦੇ ਨੇ ਔਰ ਇਹ ਮੁਲਕਾਂ ਦੀ ਸੋਵਰਨਿਟੀ ਦੀ ਵੀ ਵਾਇਓਲੇਸ਼ਨ ਔਰ ਜਿਹੜੀ ਹੈ ਰਿਪਰੈਸਿਵ ਐਕਟੀਵਿਟੀਜ਼। ਚੌਥਾ ਨੁਕਤਾ by promoting and supporting crime groups, India creates the illusion that Canada harbors criminals and terrorists
ਐਂਡ ਸ਼ਿਫਟ ਬਲੇਮ ਫਰਮ ਇਟਸੈਲਫ ਟੂ ਕੈਨੇਡਾ ਕਿ ਵੀ ਕਰ ਹੋ ਰਹੇ ਨੇ, ਨਾਲ ਦੀ ਨਾਲ ਕਹਿ ਰਹੇ ਨੇ ਜੀ ਕੈਨੇਡਾ ਤਾਂ ਡੈਨ ਆਫ ਟੈਰਰਿਸਟ ਬਣ ਗਿਆ, ਇਟ ਇਜ਼ ਸੇਫ ਹੈਵਨ ਆਫ ਭੇਜੇ ਉਹਨਾਂ ਦੇ ਹੋਏ ਐਕਟੀਵਿਟੀ ਉਹਨਾਂ ਦੀ ਮੋਨੀਟਰ ਕੌਂਸੂਲੇਟ ਕਰ ਰਹੇ ਨੇ, ਫੰਡ ਉਹਨਾਂ ਨੂੰ ਕਰ ਰਹੇ ਨੇ, ਲੁੱਟ ਸਿੱਖਾਂ ਨੂੰ ਰਹੇ ਨੇ ਔਰ ਮਾਰ ਵੀ ਸਿੱਖਾਂ ਨੂੰ ਰਹੇ ਨੇ। ਫਾਈਨਲ ਉਹਨਾਂ ਨੇ ਕਿਹਾ ਇੰਟਰਫੇਰੈਂਸ ਇਨ ਡੈਮੋਕ੍ਰੈਟਿਕ ਪ੍ਰੋਸੈਸਿਸ where Indian operatives work to undermine political movement by coercing and harassing Canadian citizens working with Canadian organizations on Canadian soil। कि मुल्क दी हुणों इन्वेस्टिगेटिव एजेंसी दे सामने भी अगेन जस्टिन ट्रूडो जाएगा जिहड़ा फॉरेन इंटरफेरेंस की गल कर रहे, पर इस तो वड्डे होर की सबूत हो सकते हैं। और इस सारे दे चलदे असीं ये समझदे हैं कि ये मीडिया ने कहा भी 1974 दे विच पहली बार कैनेडा और इंडिया के रिलेशनशिप बिटर हुए सी, क्योंकि जिहड़ा पीसफुल एनर्जी की प्रोडक्शन लई रिएक्टर कैनेडा ने दिते सी उस तो प्लूटोनीयम चोरी करके जिहड़ा इंदिरा गांधी ने 1974 पोखरान पहला एटॉमिक बम धमाका किया सी। पर उदों भी ये सिचुएशन कैनेडा ने बहुत सारी जिहड़ी हैल्प जां दूजी बंद कर दी सी, बिजनेस भी टर्मिनेट करती सी, पर यह नहीं सी होया कि हाई कमिश्नर लैवल तो लैके जिहड़े प्रोमिनेंट 6 डिप्लोमैट ने उन्होंने दहशतगर्दी, गुंडागर्दी, गैंगस्टर्स दे नाल अलायंस इस दे थल्ले जिहड़ा वो मुल्क च परसोना नॉन ग्रेटा बना के कढ़िया होए। सो असीं जिहड़ा ये समझते हैं भी ये कल्ला इसलिए नहीं होया कि जस्टिन ट्रूडो ने स्टैप लिया, क्योंकि ये गल रिपीटडली जस्टिन ट्रूडो ने अपनी प्रैस कॉन्फ्रेंस कही कि ब्रिटेन के प्राइम मिनिस्टर नाल भी गल हुई, अमेरिका दे नाल पर्टिकुलरली हुई और ईवन न्यूजीलैंड तो भी गल सामने, आस्ट्रेलिया, 5 आइज कंट्रीज। सो ये जदों असीं इन्हां हालातां नूं देख रहे हैं, ये ठीक है भी इहदे चों सानूं ये भी नज़र आंदा है कि बई हुण धौण तो फड़ लिया अमरीका ने, कैनेडा तो चलो छोटा भरा है अमरीका का, लेकिन ये भी असीं सानूं इस दे उत्ते काम करना होएगा कि हुण ये इशू जिहड़ा ऑलरेडी रडार ते ही नहीं काफ़ी डीपर लैवल ते चला गया, ਉਹਦੇ 'ਚ ਅਸੀਂ ਇਹਨਾਂ ਦੇ ਸਾਰੇ ਹੀ ਇਹ ਕਹੀਏ ਅਮਰੀਕਾ 'ਚ ਵੀ ਕਿ ਭਾਈ ਇਹਨਾਂ ਦੇ ਹਾਈ ਕਮਿਸ਼ਨ ਕੌਂਸੂਲੇਟਸ ਇਹ ਸਾਰੇ ਬੰਦ ਕਰੋ, ਇਹਨਾਂ ਦੇ ਇਹ ਟੈਰਰ ਦੇ ਅੱਡੇ ਨੇ, ਇਹ ਗੈਂਗਸਟਰਸ ਦੀ ਜਿਹੜੀ ਹੈ ਉਹ ਪੁਸ਼ਤਪਨਾਹੀ ਕਰਦੇ ਨੇ। ਔਰ ਇਸ ਦੇ ਨਾਲ ਨਾਲ ਕਿਉਂਕਿ ਹੁਣ ਇਹ ਸਾਬਤ ਹੋ ਗਿਆ, ਸਬੂਤ ਸਾਹਮਣੇ ਨੇ ਕਿ ਅਸੀਂ ਵਿਕਟਮ ਹੈ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਔਰ ਉਹਨਾਂ ਦੇ ਨਾਲ ਕੋਈ ਸਾਡਾ ਜਿਹੜਾ ਉਹ ਰਹਿਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਇਸ ਲਈ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਲਿਬਰੇਸ਼ਨ ਉਸ ਦੀ ਕਾਇਮੀ ਦੇ ਲਈ ਵੀ ਸਾਨੂੰ ਆਪਣੀ ਲੌਬੀ ਇੰਟੈਂਸ ਕਰਨ ਦੀ ਲੋੜ ਹੈ। ਇਹ ਮੈਂ ਸਮਝਦਾ ਵੀ ਇੱਕ ਪੋਜ਼ਿਟਿਵ ਥੈਂਕਸ ਗਿਵਿੰਗ ਡੇ ਦੇ ਉੱਤੇ, ਧੰਨਵਾਦ ਦਿਵਸ ਦੇ ਉੱਤੇ ਇਸ ਨੂੰ ਇੱਕ ਗਿਫਟ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਰੌਕ ਸਟੇਟ ਇੰਡੀਆ ਜਿਹੜੀ ਹੈ ਉਹਨੂੰ ਧੌਣੋਂ ਫੜਿਆ ਔਰ ਦੂਸਰੇ ਪਾਸੇ ਦੱਸਿਆ ਕਿ ਜਮਹੂਰੀਅਤ ਦੇ ਨਾਂ ਥੱਲੇ ਇਹ ਬਦਮਾਸ਼ਾਂ ਦਾ ਟੋਲਾ, ਉੱਥੇ ਤਾਂ ਬਦਮਾਸ਼ੀ ਕਰਦੇ ਹੀ ਸੀ, ਪਰ ਉਹਨਾਂ ਨੇ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਈਵਨ ਨਿਊਜ਼ੀਲੈਂਡ ਉੱਥੇ ਵੀ ਆਪਣੇ ਇਹ ਸਾਰੇ ਗੁੰਡੇ ਜਿਹੜੇ ਨੇ ਉਹ ਪਹੁੰਚਾ ਦਿੱਤੇ ਨੇ, ਔਰ ਉੱਥੇ ਵੀ ਕ੍ਰਿਮੀਨਲ ਐਕਟੀਵਿਟੀ ਨੂੰ ਇਹਨਾਂ ਦੇ ਡਿਪਲੋਮੈਟ ਹੀ ਜਿਹੜੇ ਨੇ ਉਹ ਸੁਪਰਵਾਈਜ਼ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਰਜ਼ ਦੇ ਉੱਤੇ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡ ਪਾਰਟੀ ਜਿਹੜੀ ਨੇ ਪੂਰੀ ਅਪਰਾਧਕ ਜਾਂਚ ਦੀ ਮੰਗ ਕੀਤੀ ਹੈ ਔਰ ਐਨ.ਡ ਪਾਰਟੀ ਦੇ ਜਗਮੀਤ ਸਿੰਘ ਨੇ ਤਾਂ ਹਿੰਦੂਤਵੀ ਜਥੇਬੰਦੀਆਂ ਤੇ ਜਿਹੜੀ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, RCMP ਦੇ ਹੈੱਡ ਔਰ ਜਸਟਿਨ ਟਰੂਡੋ ਵੱਲੋਂ ਭਾਰਤ ਨੂੰ ਸਿੱਧੇ ਤੌਰ ਦੇ ਉੱਤੇ ਗੈਂਗਸ ਨੂੰ ਨਾ ਸਿਰਫ ਪੈਟਰਨਾਈਜ਼ ਕਰਨ ਬਲਕਿ ਗੈਂਗਸ ਰਾਹੀਂ ਕੈਨੇਡਾ ਦੇ ਵਿੱਚ ਮਰਡਰ ਕਰਵਾਉਣ, ਜਿਹਦੇ 'ਚ ਹਰਦੀਪ ਸਿੰਘ ਨਿੱਜਰ ਔਰ ਸਰਦੂਲ ਸਿੰਘ ਵਿਨੀਪੈਗ ਦਾ ਮਰਡਰ ਹੈ, ਈਵਨ ਐਕਸਟੋਰਸ਼ਨ ਦੇ ਲਈ ਜਿਹੜਾ ਉਹਨਾਂ ਨੂੰ ਇਸਤੇਮਾਲ ਕਰਨ ਔਰ ਇਹਨਾਂ ਹਾਈ ਕਮਿਸ਼ਨ ਔਰ ਕੌਂਸੂਲੇਟਸ ਔਰ ਇਹਨਾਂ ਦੇ ਵਿੱਚ ਬੈਠੇ ਸਟਾਫ ਵੱਲੋਂ ਇਲੀਗਲੀ ਪ੍ਰੈਸ਼ਰਾਈਜ਼ ਕਰਕੇ ਡਾਟਾ ਕਲੈਕਟ ਕਰਨ, ਉਹ ਡਾਟਾ ਗੈਂਗਸਟਰ ਨੂੰ ਦੇਣ ਔਰ ਫਿਰ ਉਹਨਾਂ ਦੇ ਉੱਤੇ ਜਿਹੜਾ ਫਰੋਤੀਆਂ ਲੈਣ ਦੇ ਚਾਰਜਿਸ ਪਬਲਿਕਲੀ ਲਾਏ ਗਏ ਨੇ ਸਬੂਤਾਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ। ਔਰ ਇੰਡੀਆ ਜਿਹੜਾ ਡਿਨਾਈਲ ਮੋਡ 'ਚ ਹੈ, ਉਹਨਾਂ ਨੇ ਇਹਦੇ ਲਈ ਜਸਟਿਨ ਟਰੂਡੋ ਦੀ ਪੋਲੀਟੀਕਲ ਜਿਹੜੀ ਹੈ ਉਹ ਵੋਟ ਬੈਂਕ ਰਾਜਨੀਤੀ ਔਰ ਖਾਲਿਸਤਾਨੀਆਂ ਨੂੰ ਜਿਹੜਾ ਪੁਸ਼ਤਪਨਾਹੀ ਦੇਣ ਔਰ ਉਹਦਾ ਓਲਡ ਐਂਟੀ ਇੰਡੀਆ ਲਾਈਨ ਇਸ ਕਿਸਮ ਦਾ ਪ੍ਰਚਾਰ ਕੀਤਾ। ਸੋ ਕਿਉਂਕਿ ਕੁਝ ਪੋਲ ਸਰਵੇ ਜਿਹੜੇ ਨੇ ਅਕਤੂਬਰ ਨਵੰਬਰ 'ਚ ਅਗਲੇ ਸਾਲ ਜਿਹੜੀਆਂ ਕੈਨੇਡਾ ਚੋਣਾਂ ਹੋਣੀਆਂ ਨੇ ਉਹਦੇ 'ਚ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਹੈ ਉਹ ਐਂਟਰੀ ਦਿਖਾ ਰਹੀਆਂ ਨੇ ਕਿ ਉਹ ਮੈਜੋਰਟੀ 'ਚ ਆਏਗੀ। 3 ਟਰਮ ਜਸਟਿਨ ਟਰੂਡੋ ਆਲਰੇਡੀ ਪ੍ਰਾਈਮ ਮਿਨਿਸਟਰ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਡੋਮੈਸਟਿਕ ਪਾਲਿਸੀਜ਼ ਕਰਕੇ ਕੁਝ ਮਾਮਲਿਆਂ 'ਚ ਉਹਨਾਂ ਦੀ ਰੇਟਿੰਗ ਲੋ ਹੈ। ਲੇਕਿਨ 1 ਸਾਲ ਦਾ ਪੀਰੀਅਡ ਬਹੁਤ ਵੱਡਾ ਹੁੰਦਾ। ਪਰ ਅਸੀਂ ਇਹ ਵੀ ਦੱਸ ਦਈਏ ਕਿ ਜਿਹੜੇ ਇੰਡੀਅਨਸ ਨੂੰ ਜਾਂ ਦੂਸਰਿਆਂ ਨੂੰ ਲੱਗਦਾ ਹੈ ਕਿ ਵੀ ਹੁਣ ਜੇ ਕੰਜ਼ਰਵੇਟਿਵ ਆ ਗਏ ਔਰ ਆਲਰੇਡੀ ਇਹ ਨੋਨ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਚੋਣ ਵੇਲੇ ਵੀ ਇੰਡੀਆ ਨੇ ਇੰਟਰਵੀਨ ਕੀਤਾ, ਪੈਸੇ ਕਿਵੇਂ ਚਲਾਇਆ, ਉਹ ਵੱਖਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤੇ ਐਨ.ਡ ਪਾਰਟੀ ਜਿਸ ਦੀ ਮਦਦ ਦੇ ਨਾਲ ਟਰੂਡੋ ਗਵਰਨਮੈਂਟ ਇਸ ਵੇਲੇ ਮੈਜੋਰਟੀ 'ਚ ਹੈ, ਉਹਦੇ ਜਗਮੀਤ ਸਿੰਘ ਬਾਰੇ ਤਾਂ ਅਕਸਰ ਉਹਨਾਂ ਦੀ ਬਿਆਨਬਾਜ਼ੀ ਇਹੀ ਇੰਡੀਅਨ ਮੀਡੀਆ ਦੀ ਹੁੰਦੀ ਹੈ ਕਿ ਜੀ ਇਹ ਖਾਲਿਸਤਾਨੀ ਔਰ ਦੂਸਰਾ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਵਾਲਾ, ਉਹਨਾਂ ਨੂੰ ਵੀਜ਼ਾ ਵੀ ਡਿਨਾਈ ਕੀਤਾ ਹੋਇਆ ਇੰਡੀਆ ਦਾ। ਹਾਲਾਂਕਿ ਜਗਮੀਤ ਸਿੰਘ ਹੋਰਾਂ ਨੂੰ ਵੀ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਿਹੜੇ ਹਾਈ ਸਿਕਿਉਰਿਟੀ ਦਿੱਤੀ ਗਈ ਕਿਉਂਕਿ ਉਹਨਾਂ ਦੇ ਕੋਲ ਏਜੰਸੀਆਂ ਕੋਲ ਜਾਣਕਾਰੀ ਸੀ ਕਿ ਨੈਕਸਟ ਜਗਮੀਤ ਸਿੰਘ ਵੀ ਨਿਸ਼ਾਨੇ ਤੇ ਹੋ ਸਕਦੇ ਨੇ। ਪਰ ਅਸੀਂ ਇਹ ਦੱਸਦੇ ਹੀ ਹੈ ਵੀ ਜਦੋਂ RCMP ਜਾਂ ਲਾ ਐਨਫੋਰਸਮੈਂਟ ਏਜੰਸੀਜ਼ ਇਨਵੋਲਵ ਹੁੰਦੀਆਂ, ਇਹ ਪੋਲੀਟੀਕਲ ਪਾਰਟੀਆਂ ਦਾ ਕੰਮ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਫੌਰਨ ਜਿਹੜਾ ਬਿਆਨ ਦਿੱਤਾ ਹੈ ਮਿਸਟਰ ਪੀਅਰੇ ਪਾਲੀਵੈਰੇ ਨੇ, ਉਹਦੇ 'ਚ ਉਹਨਾਂ ਨੇ ਬਿਲਕੁਲ ਹਮਾਇਤ ਕੀਤੀ ਹੈ ਜਸਟਿਨ ਟਰੂਡੋ ਔਰ RCMP ਦੇ ਫੈਸਲਿਆਂ ਦੀ। ਔਰ ਉਹਨਾਂ ਨੇ ਨਾਲ ਦੀ ਨਾਲ ਹੀ ਜਦੋਂ ਇਹ ਪ੍ਰੈਸ ਕਾਨਫਰੰਸ ਹੋਈ ਇਹ ਇਸ਼ੂ ਕੀਤੀ ਹੈ ਪ੍ਰੈਸ ਰਿਲੀਜ਼ ਉਹਨਾਂ ਲੀਡਰ ਆਫ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ, ਔਰ ਉਹਨਾਂ ਨੇ ਕਿਹਾ ਦਾ ਨਿਊਜ਼ ਐਂਡ ਐਲੀਗੇਸ਼ਨਸ ਟੁਡੇ from the RCMP are extremely concerning and must be taken very seriously। ਇਹ ਹੁਣ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਕਹਿ ਰਿਹਾ, ਜਸਟਿਨ ਟਰੂਡੋ ਦੀ ਪਾਰਟੀ ਦਾ ਨਹੀਂ, ਕਿ ਭਾਈ ਇਹ ਜਿਹੜੇ ਉਹਨਾਂ ਨੇ ਚਾਰਜ ਲਾਏ ਨੇ RCMP ਨੇ ਇਹ ਬਹੁਤ ਗੰਭੀਰ ਨੇ, ਇਹਨਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। Any foreign interference from any country including India is unacceptable and must be stopped। ਕਿ ਕਿਸੇ ਵੀ ਬਾਹਰਲੇ ਮੁਲਕ ਦੀ ਦਖਲ ਅੰਦਾਜ਼ੀ ਜਿਸ 'ਚ ਭਾਰਤ ਵੀ ਸ਼ਾਮਲ ਹੈ ਉਹਨਾਂ ਬਾਹਰ ਇਹ ਨਾਮਨਜ਼ੂਰ ਹੈ ਔਰ ਇਹਨੂੰ ਹਰ ਹਾਲਤ 'ਚ ਰੋਕਿਆ ਜਾਣਾ ਚਾਹੀਦਾ ਹੈ। ਆਵਰ ਗਵਰਨਮੈਂਟਸ ਫਸਟ ਜੌਬ ਇਜ਼ ਟੂ ਕੀਪ ਆਵਰ ਸਿਟੀਜ਼ਨ ਸੇਫ ਫਰਮ ਫੋਰਨ ਥ੍ਰੈਟਸ। ਕਿ ਸਾਡੀ ਹਕੂਮਤ ਦਾ ਪਹਿਲਾ ਫਰਜ਼ ਹੈ ਕਿ ਆਪਣੇ ਸ਼ਹਿਰੀਆਂ ਨੂੰ ਇਹਨਾਂ ਧਮਕੀਆਂ ਤੋਂ ਸੁਰੱਖਿਅਤ ਰੱਖਣਾ। ਵੀ ਐਕਸਪੈਕਟ the full criminal prosecution of anyone and everyone who has threatened, murdered or otherwise harmed Canadian citizens। ਇਹ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਕਹਿ ਰਿਹਾ ਕਿ ਭਾਈ ਅਸੀਂ ਪੂਰੀ ਜਾਂਚ ਚਾਹੁੰਦੇ ਹਾਂ, ਕ੍ਰਿਮੀਨਲ ਪ੍ਰੋਸੀਕਿਊਸ਼ਨ, ਜਿਸ ਨੇ ਥ੍ਰੈਟ ਕੀਤਾ ਹੈ ਜਾਂ ਮਰਡਰ ਕੀਤਾ ਹੈ ਜਾਂ ਕਿਸੇ ਕੈਨੇਡੀਅਨ ਸਿਟੀਜ਼ਨ ਨੂੰ ਕਿਸੇ ਪਾਸਿਓਂ ਵੀ ਹਾਰਮ ਕੀਤਾ ਹੈ। ਸੋ ਇਹ ਲੇਕਿਨ ਜਗਮੀਤ ਸਿੰਘ ਹੋਰਾਂ ਦੀ ਸਟੇਟਮੈਂਟ ਤੋਂ ਉਹਨਾਂ ਨੇ RSS ਨਾਲ ਸੰਬੰਧਿਤ ਹਿੰਦੂਤਵੀ ਜਥੇਬੰਦੀਆਂ ਦੇ ਉੱਤੇ ਪਾਬੰਦੀ ਦੀ ਮੰਗ ਵੀ ਕੀਤੀ ਹੈ। ਔਰ ਉਹਨਾਂ ਨੇ ਜਿਹੜਾ ਜਗਮੀਤ ਸਿੰਘ ਦੇ ਉੱਤੇ ਈਵਨ ਇੰਡੀਅਨ ਜਿਹੜੀ ਨਿਊਜ਼ ਏਜੰਸੀ ਹੈ ਰਾਹ ਦੀ ANI ਉਹਨੇ ਹੀ ਪ੍ਰੋਮਿਨੈਂਸ ਨਾਲ ਦਿੱਤਾ, ਕੈਨੇਡੀਅਨ ਸਿੱਖ ਸਟਾਕਡ ਬਾਈ ਫੀਅਰ
ਕਲੇਮਸ ਐਨ.ਡ. ਜਗਮੀਤ ਸਿੰਘ ਕਾਲਸ ਫॉर ਸੈਂਕਸ਼ਨਸ ਅਗੇਂਸਟ ਇੰਡੀਆ। ਉਹਨਾਂ ਨੇ ਕਿਹਾ ਭਾਰਤ ਦੇ ਉੱਤੇ ਆਰਥਿਕ ਪਾਬੰਦੀਆਂ ਲਾਓ। ਵੈਸੇ ਅੱਜ ਹੀ ਸਾਡੇ 2-3 ਵੀਰਾਂ ਦੀ ਕਾਲ ਵੀ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਨੈਕਸਟ ਕੀ ਹੋਏਗਾ। ਮੈਂ ਕਿਹਾ ਜੀ ਇਹ ਸਿਚੁਏਸ਼ਨ ਹੁਣ ਵਰਸਟ ਹੋਏਗੀ। ਇਧਰ ਆਉਂਦੇ ਫਰਾਈਡੇ 3 ਦਿਨ ਬਾਅਦ ਨਿਖਿਲ ਗੁਪਤਾ ਦਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ। ਉਹ ਸਾਰੇ ਦੇ ਵਿੱਚੋਂ ਕੀ ਨਿਕਲੇਗਾ ਜ਼ਾਹਰ ਹੈ ਕੀ ਹੈ। ਇਹ ਵੀ ਖਬਰਾਂ ਨੇ ਕਿ ਵਿਕਰਮ ਯਾਦਵ, ਜਿਹਦਾ ਨਾਮ ਵਾਸ਼ਿੰਗਟਨ ਪੋਸਟ ਨੇ ਲਿਆ ਸੀ, ਜਿਹੜਾ CC1 ਹੈ, ਇੰਡੀਆ ਨੇ ਕਿਹਾ ਜੀ ਅਸੀਂ ਉਹਨੂੰ ਅਰੈਸਟ ਕਰ ਲਿਆ, ਔਰ ਕਿਸੇ ਥਾਂ ਤੇ ਇਹ ਵੀ ਹੈ ਕਿ ਅਰੈਸਟ ਕਰਨ ਤੋਂ ਬਾਅਦ ਉਹਨੂੰ ਬੇਲ ਦੇ ਦਿੱਤੀ ਹੈ। ਲੇਕਿਨ ਇਸ ਸਾਰੇ ਦੇ ਚੱਲਦਿਆਂ ਮੈਨੂੰ ਇਹ ਲੱਗਦਾ ਹੈ ਕਿ ਨੈਕਸਟ ਸਟੈਪ ਹੋਏਗਾ, ਜਿਹੜੀ ਗੱਲ ਜਗਮੀਤ ਸਿੰਘ ਨੇ ਮੰਗੀ ਹੈ, ਸੈਂਕਸ਼ਨਸ, ਆਰਥਿਕ ਪਾਬੰਦੀਆਂ। ਫਿਰ ਆਰਥਿਕ ਪਾਬੰਦੀਆਂ ਤੋਂ ਨੈਕਸਟ ਸਟੈਪ ਇਹ ਹੋਏਗਾ ਕਿ ਭਾਈ ਇਹ ਕਿਉਂਕਿ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ, ਬਿਲਕੁਲ ਇੰਟਰਨੈਸ਼ਨਲ ਕ੍ਰਾਈਮ ਕੀਤਾ ਹੈ, ਇਸ ਨੂੰ ਕੈਨੇਡਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਏਗਾ। ਔਰ ਮੈਂ ਸਮਝਦਾ ਵੀ ਇਸ ਮੌਕੇ ਦੇ ਉੱਤੇ ਜਿਹੜੀ ਖਾਸ ਗੱਲ ਕੀਤੀ ਜਾਣ ਵਾਲੀ ਹੈ, ਉਹ ਜੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਵੇਲੇ ਜਗਮੀਤ ਸਿੰਘ ਪਟੀਸ਼ਨ ਆਲਰੇਡੀ ਉਹਨਾਂ ਨੇ ਕੀਤੀ ਹੋਈ ਹੈ, ਨਵੰਬਰ 84 ਨੂੰ ਐਜ਼ ਏ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾ ਲਿਆ ਜਾਏ। ਜਸਟਿਨ ਟਰੂਡੋ ਵੀ ਔਰ ਸੱਚਮੁੱਚ ਸਿੱਖ ਜਿਹੜੇ ਨੇ ਉਹ ਵਿਕਟਮ ਨੇ ਇੰਡੀਅਨ ਸਟੇਟ ਦੇ। ਸੋ ਇਹ ਰਾਹ ਹੋਰ ਵੀ ਪੱਧਰਾ ਕਰੇਗਾ ਜਦੋਂ ਇੰਡੀਆ ਨੂੰ ਐਜ਼ ਏ ਟੈਰਰਿਸਟ ਸਟੇਟ ਡਿਕਲੇਅਰ ਕੀਤਾ ਜਾਣਾ ਇੰਟਰਨੈਸ਼ਨਲ ਲੈਵਲ ਤੇ, ਤਾਂ ਫਿਰ ਸਿੱਖ ਜੈਨੋਸਾਈਡ ਦੇ ਲਈ ਅਕਾਊਂਟੇਬਿਲਟੀ ਵੀ ਹੋਏਗੀ। ਉਹਦੇ 'ਚ ਸਾਡਾ ਖਾਲਿਸਤਾਨ ਦਾ ਕੇਸ ਵੀ ਮਜ਼ਬੂਤ ਹੁੰਦਾ, ਪਲੱਸ ਇੰਡੀਆ ਵੀ ਐਜ਼ ਏ ਰੋਕ ਸਟੇਟ ਐਕਸਪੋਜ਼ ਹੁੰਦਾ। ਲੇਕਿਨ ਜਗਮੀਤ ਸਿੰਘ ਹੋਰਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ ਜਦੋਂ ਇਹ ANI ਦੀ ਨਿਊਜ਼ ਆਈਟਮ ਹੈ ਕਿ ਇਹ ਜਦੋਂ ਇਸ ਵੇਲੇ ਟੈਨਸ਼ਨਸ ਬਹੁਤ ਵਧੀਆਂ ਨੇ ਕੈਨੇਡਾ ਔਰ ਇੰਡੀਆ ਦੇ ਵਿਚਾਲੇ, NDP ਦੇ ਲੀਡਰ ਜਗਮੀਤ ਸਿੰਘ ਨੇ, ਜਿਹੜਾ ਪ੍ਰਾਈਮ ਮਿਨਿਸਟਰ ਟਰੂਡੋ ਦਾ ਅਲਾਇੰਸ ਪਾਰਟਨਰ ਹੈ, ਉਹਨਾਂ ਨੇ ਕਿਹਾ ਕਿ ਵੀ ਕੈਨੇਡਾ ਦੇ ਸਿੱਖ ਜਿਹੜੇ ਨੇ ਫੀਅਰ 'ਚ ਜੀ ਰਹੇ ਨੇ, ਔਰ ਕੈਨੇਡੀਅਨ ਗਵਰਨਮੈਂਟ ਨੂੰ ਕਿਹਾ ਕਿ ਇਹ ਜਿਹੜੀਆਂ ਨੇ ਇੰਡੀਆ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ। ਆਪਣੀ ਸਟੇਟਮੈਂਟ ਜਗਮੀਤ ਸਿੰਘ ਨੇ ਕਿਹਾ, ਵੀ ਸਪੋਰਟ today's decision to expel India's diplomats, and we are calling on the government of Canada yet again to put diplomatic sanctions against India in place. कि भी इन्हां दे उत्ते पाबंदियां लाओ, बैन द राष्ट्रीय स्वयं संघ नेटवर्क RSS दा network, ban the RSS network in Canada, and commit to pursuing the most severe consequences for anyone found to have participated in organized criminal activity in Canadian soil. कि जिन्हां ने ये क्रिमिनल एक्टिविटी गैंगस्टर्स राही कीती कराई है, उन्हां नूं जवाबदेह बनाया जाए। Singh also said that his party was extremely worried about the information released by RCMP and said New Democrat now are extremely worried about the information released by RCMP Commissioner today. Canadians, particularly the Sikh community in Canada, have been stalked by fear, threats, harassment and violence, including extortion, violence and electoral interference, all allegedly at the hands of Indian officials. क्योंकि हुण RCMP ने जदों कहा, हुण तां कोई डिनाइल नहीं है, उन्होंने कहा जी सिख कम्युनिटी वरिड है। RCMP ने जो उन्होंने कहा कि भी बोथ कंट्रीज उन्होंने वो सारी स्टेटमेंट नूं अगे तोरिया। Canada has long held credible evidence that Narendra Modi government was involved in the murder of Canadian Hardeep Singh Nijjar on Canadian soil, and United States has already included multiple individuals for related claims, yet NDP had to fight just to have potential subversive activity by India induced in the scope of inquiry into the foreign interference. सो ये बड़ी स्ट्रॉन्ग स्टेटमेंट है। और उहदे च उन्होंने ये भी कहा कि भी पिछले 2023 तो लैके हुण तक 13 बंदियां नूं क्योंकि RCMP के चीफ ने कहा भी 13 बंदे घट्टो घट्ट ने जिन्हां नूं ड्यूटी टू वार नोटिस दिता गया कि तुहाडी जान नूं खतरा है। सो असीं समझदे हैं भी ये कंजरवेटिव पार्टी और NDP पार्टी का भी जस्टिन ट्रूडो और RCMP के बिहाइंड खड़ना दसदा है कि ईवन जे चेंज ऑफ गार्ड भी हो जाए ऑटवा दे विच आने वाले पीरीयड, तो जो कुछ इंडिया और इंडियन डिप्लोमैट्स और उन्हां दे पालतू गैंगस्टर्स दीयां करतूतां ने, उन्हां तो हुण इन्हां दा खैड़ा नहीं छुटेगा, इहदी जवाबदेही अकाउंटेबिलिटी होएगी। बिल्कुल डॉक्टर साहब, तुहाडा बहुत बहुत धन्नवाद। साथ लेने ब्रेक व्यूअर्स, तुसीं इसी तरह बने रहना, मिलदे आ छोटे ਜਿਹੇ वक्फे ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ
ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। व्यूअर्स वेलकम बैक टू आवर प्रोग्राम। सो व्यूअर्स गलबात करन जा रहे हैं कि अमरीका के स्टेट डिपार्टमेंट ने बुलारे ने कहा है कि भारत कैनेडा वालों ट्रांसनेशनल ऑपरेशन की जांच में बिल्कुल सहयोग नहीं दे रहा और अमरीका इस ते अगू की कार्रवाई करेगा ये तो समा ही दसेगा। सो इस बारे आप गलबात करन जा रहे हैं। सो असीं चाहांगे कि तुसीं इस तरह बने रहना देखण सुन लई एंड लिखण लई तुहाडा सब दा बहुत धन्नवाद जी। राज साहब की कहना चाहोगे? देखो असीं वेरवे दे नाल डिस्कस कीता है कि किवें थैंक्स गिविंग वाले दिन कैनेडियन RCMP ਦੇ ਚੀਫ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਫੁੱਲ ਫਲੈਜਡ ਪ੍ਰੈਸ ਕਾਨਫਰੰਸ ਜਿਹੜੀ ਹਰੀਡਲੀ ਕਾਲ ਕੀਤੀ ਗਈ, ਉਸ ਦੇ ਵਿੱਚ ਭਾਰਤ ਨੂੰ ਸਿੱਧੇ ਤੌਰ ਤੇ ਦੋਸ਼ੀ ਦੱਸਿਆ। ਨਾ ਸਿਰਫ ਮਰਡਰ ਪਲਾਟ ਜੋ ਉਹਨਾਂ ਨੇ ਕੀਤੇ ਹਰਦੀਪ ਸਿੰਘ ਨਿੱਜਰ ਜਾਂ ਸਰਦੂਲ ਸਿੰਘ ਦਾ, ਪਰ ਗੈਂਗਸਟਰਸ ਦੀ ਪੁਸ਼ਤਪਨਾਹੀ ਦੇ ਨਾਲ ਐਕਸਟੋਰਸ਼ਨ ਔਰ ਪਰਸਨਲ ਡਾਟਾ ਕਲੈਕਟ ਕਰਕੇ ਉਹਨਾਂ ਦੀ ਹਰਾਸਮੈਂਟ ਦਾ। ਔਰ ਕਿਉਂਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਵੀ ਕਿਹਾ ਕਿ ਵੀ ਉਸਨੇ ਇਸ ਬਾਰੇ ਅਮਰੀਕਾ ਨੂੰ ਪੂਰੀ ਤਰ੍ਹਾਂ ਬਰੀਫ ਕੀਤਾ ਹੈ, ਬ੍ਰਿਟਿਸ਼ ਕਾਊਂਟਰ ਪਾਰਟ ਨਾਲ ਗੱਲਬਾਤ ਕੀਤੀ ਔਰ 5 ਆਈਜ਼ ਕੰਟਰੀਜ਼ ਜਿਹੜੀਆਂ ਨੇ ਉਹ ਇਸ ਦੇ ਨਾਲ ਸਹਿਮਤ ਨੇ। ਸੋ ਇਹ ਕਿਉਂਕਿ ਕੱਲ੍ਹ 14 ਅਕਤੂਬਰ ਨੂੰ ਹੀ ਇਹ ਪ੍ਰੈਸ ਕਾਨਫਰੰਸ ਸੀ ਔਰ 6 ਡਿਪਲੋਮੈਟ ਜਿਨ੍ਹਾਂ 'ਚ ਭਾਰਤ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਸ਼ਾਮਲ ਹੈ, ਉਹਨਾਂ ਨੂੰ ਐਕਸਪੈਲ ਕੀਤਾ ਗਿਆ, ਕੈਨੇਡਾ 'ਚੋਂ ਕੱਢਿਆ ਗਿਆ। ਸੋ ਸਾਡੀ ਇਹ ਦਿਲਚਸਪੀ ਸੀ ਇਹ ਜਾਣਨ ਦੀ ਕਿ ਇਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਮੂੰਹੋਂ ਤਾਂ ਆਇਆ ਕਿ ਇਸ ਤੋਂ ਇਮੀਡੀਏਟ ਬਾਅਦ ਵਾਈਟ ਹਾਊਸ ਜਾਂ ਸਟੇਟ ਡਿਪਾਰਟਮੈਂਟ ਦੀ ਕੀ ਨੀਤੀ ਹੋਏਗੀ ਜਦੋਂ ਇਹ ਪ੍ਰੈਸ ਕਾਨਫਰੰਸ ਕਰਦੇ ਨੇ, ਤੇ ਜਦੋਂ ਇਹਨਾਂ ਦੇ ਸਾਹਮਣੇ ਸਵਾਲ ਆਏਗਾ ਤੇ ਇਹਨੂੰ ਇਹ ਕਿਵੇਂ ਟੈਕਲ ਕਰਨਗੇ। ਇਸੇ ਦੌਰਾਨ ਇੱਕ ਜਿਹੜੀ ਡਿਵੈਲਪਮੈਂਟ ਹੋਈ ਕਿ ਇਹਨਾਂ ਦੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਵੈਬਸਾਈਟ ਤੇ ਆਇਆ ਕਿ ਇੰਡੀਆ ਦੀ ਇੱਕ ਕਮੇਟੀ ਫੁੱਲ ਜਿਹੜੀ ਕਮੇਟੀ ਬਾਰੇ ਕਿਹਾ ਗਿਆ ਸੀ ਜਦੋਂ ਅਮਰੀਕਾ ਨੇ ਕਿਹਾ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਤੁਸੀਂ ਜ਼ਿੰਮੇਵਾਰ ਹੋ, ਵਿਕਰਮ ਯਾਦਵ ਦਾ ਨਾਮ ਵੀ ਆਇਆ ਔਰ ਨਿਖਿਲ ਗੁਪਤਾ ਨੂੰ ਆਲਮੋਸਟ 1 ਸਾਲ ਬਾਅਦ ਐਕਸਟ੍ਰਾਡਾਈਟ ਕਰਕੇ ਲਿਆਂਦਾ ਗਿਆ। ਤੇ ਇੰਡੀਆ ਬਾਰੇ ਸੀ ਕਿ ਵੀ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਵੀ ਜਿਹੜੀ ਸੋ ਕਾਲਡ ਇਹਨਾਂ ਨੇ ਕਮੇਟੀ ਬਣਾਈ ਸੀ ਉਹਦਾ ਕੀ ਹੈ। ਸੋ ਇਹ ਖਬਰ ਉਹਨਾਂ ਦੇ ਵੈਬਸਾਈਟ ਤੇ ਆਈ ਸਟੇਟ ਡਿਪਾਰਟਮੈਂਟ ਦੇ ਕਿ ਵੀ ਉਹ ਕਮੇਟੀ ਆਲਰੇਡੀ ਮੰਗਲਵਾਰ ਨੂੰ ਜਿਹੜੀ ਹੈ ਆਉਣ ਵਾਲੇ ਕੱਲ ਪਹੁੰਚ ਰਹੀ ਹੈ ਅਮਰੀਕਾ 'ਚ ਔਰ ਉਹ ਬਰੀਫ ਕਰੇਗੀ। ਫਿਰ ਉਹ ਖਬਰ ਗਾਇਬ ਕਰਤੀ ਗਈ ਥੋੜੀ ਦੇਰ ਬਾਅਦ, ਕਿਉਂਕਿ ਭਾਰਤ ਦੇ ਵਿੱਚ ਜਦੋਂ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੂੰ ਪੁੱਛਿਆ ਗਿਆ ਇਸ ਬਾਰੇ ਤਾਂ ਉਹਨਾਂ ਨੇ ਕਿਹਾ ਜੀ ਸਾਡੇ ਤਾਂ ਕੋਈ ਇਲਮ 'ਚ ਨਹੀਂ ਹੈ। ਉਹ ਖਬਰ ਫਿਰ ਅਪੀਅਰ ਹੋਈ ਔਰ ਉਹਦੀ ਖਬਰ ਈਵਨ ਜਿਹੜੇ ਬਾਹਰਲਾ ਮੀਡੀਆ ਉਹਨੇ ਲਾਈ ਵੀ ਕਿ ਕਮੇਟੀ ਇਨਵੈਸਟੀਗੇਟਿੰਗ ਇੰਡੀਅਨ ਅਸੈਸੀਨੇਸ਼ਨ ਪਲਾਟ ਮੀਟਿੰਗ ਆਫੀਸ਼ੀਅਲਸ ਇਨ ਵਾਸ਼ਿੰਗਟਨ, ਕਿ ਉਹ ਕਮੇਟੀ ਆਲਰੇਡੀ ਅਮਰੀਕਾ 'ਚ ਆ ਗਈ ਹੈ ਔਰ ਵਾਸ਼ਿੰਗਟਨ 'ਚ ਮਿਲਣਗੇ।
an Indian government committee investigating Indian involvement in a foiled murder plot against a prominent activist in New York City will meet US officials in Washington this week, the State Department announced. State Department ने कहा जी कमेटी उन्हां दी सानू मिलण वाली है. The announcement comes following the Biden administration's push for the Indian government to look into the alleged involvement of Indian government employee in the murder plot against dual US-Canada citizen गुरपतवंत सिंह पन्नू, प्रोमिनेंट सिख सेपरेटिस्ट. फिर उन्होंने कहा कि स्टेट डिपार्टमेंट ने कहा कि एज पार्ट ऑफ इंडियन गवर्नमेंट कमेटीज ऑनगोइंग इन्वेस्टिगेशन द विजिटिंग डेलीगेशन विल शेयर इंफॉर्मेशन दे हैव ऑब्टेन्ड एंड रिसीव एन अपडेट फ्रॉम अमेरिकन अथॉरिटीज ऑन हाउ द केस इज प्रोसीडिंग. कि ਅਸੀਂ ਵੀ ਬਰੀਫ ਕਰਾਂਗੇ ਕਿ ਵੀ ਇਹ ਕੇਸ ਨਿਖਿਲ ਗੁਪਤਾ ਦਾ ਕਿਵੇਂ, ਉਹ ਦੱਸਣਗੇ ਵੀ ਜਿਹੜਾ CC1 ਹੈ ਉਹਦੇ ਬਾਰੇ ਕੀ ਕਾਰਵਾਈ ਹੋਈ. ਅੱਛਾ. Additionally, India has informed the United States they are continuing their efforts to investigate other linkages of the former government employee and will determine follow-up steps. कि जी ਜਿਹੜਾ गवर्नमेंट एम्प्लॉई ਸੀ ਉਹਨੇ ਹੋਰ ਕੀ ਕਨੈਕਸ਼ਨ ਸੀ, ਕਿਉਂਕਿ ਇੰਡੀਆ ਨੇ ਤਾਂ ਕਿਹਾ ਇਹ ਰੋਗ ਐਲੀਮੈਂਟ ਹੈ, ਔਰ ਕੁਛ ਨੇ ਈਵਨ ਇਹ ਵੀ ਕਿਹਾ ਕਿ ਵੀ ਆਲਰੇਡੀ ਇੰਡੀਆ ਨੇ ਕਿਹਾ ਜੀ ਅਸੀਂ ਉਹਨੂੰ ਜਿਹੜਾ CC1 ਹੈ ਇਸ ਨੂੰ ਅਸੀਂ ਅਰੈਸਟ ਕਰ ਲਿਆ, ਜਿਹੜਾ ਨਾਮ ਵਿਕਰਮ ਯਾਦਵ ਵਾਸ਼ਿੰਗਟਨ ਪੋਸਟ ਨੇ ਦਿੱਤਾ. ਅੱਛਾ. ਹੁਣ ਇਸ ਸਭ ਦੇ ਚਲਦਿਆਂ ਅਸੀਂ ਜਿਵੇਂ ਕਿਹਾ ਕਿ ਵੀ ਦਿਲਚਸਪੀ ਰੱਖਦੇ ਸੀ ਕਿ ਅਮਰੀਕਾ ਦੀ ਜਿਹੜੀ ਸੀ ਬਰੀਫਿੰਗ ਹੈ ਸਟੇਟ ਡਿਪਾਰਟਮੈਂਟ ਦੀ ਜਾਂ ਵਾਈਟ ਹਾਊਸ ਜਿਹੜੀ ਵੀ ਪਹਿਲਾਂ ਹੋਈ ਉਸ ਤੋਂ ਪਤਾ ਲੱਗੇਗਾ. ਹੁਣ ਮੈਟ ਮਿਲਰ ਜਿਹੜੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ. ਮਲਟੀਪਲ ਇਸ਼ੂਜ਼ ਹੁੰਦੇ ਨੇ ਔਰ ਇਹ ਕ੍ਰੈਡਿਟ ਪਾਕਿਸਤਾਨੀ ਜਰਨਲਿਸਟਾਂ ਨੂੰ ਜਾਂਦਾ ਹੈ. ਦੋ ਉਹਨਾਂ 'ਚ ARY ਦਾ ਇੱਕ ਪ੍ਰੋਮਿਨੈਂਟ ਉਹ ਜ਼ਰੂਰ ਸਿੱਖ ਇਸ਼ੂ ਜਾਂ ਕੋਈ ਨਾ ਕੋਈ ਇੰਡੀਆ ਵਾਲਾ ਜਿਹੜਾ ਪਾਰਟ ਹੈ ਉਹਨੂੰ ਸਾਹਮਣੇ ਲੈ ਆਉਂਦੇ ਨੇ. ਹਾਲਾਂਕਿ ਜਦੋਂ ਇਹ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਆਲਰੇਡੀ ਇੰਡੀਆ ਦਾ ਫੋਰਨ ਮਿਨਿਸਟਰ S ਜੈਸ਼ੰਕਰ ਇਸਲਾਮਾਬਾਦ ਪਹੁੰਚਿਆ ਹੋਇਆ. ਸ਼ੰਘਾਈ SCO ਜਿਹੜੀ ਮੀਟ ਹੈ ਉਹਦੇ 'ਚ ਸ਼ਾਮਲ ਹੋਣ ਲਈ. ਹਾਲਾਂਕਿ ਪਹਿਲਾਂ ਬੜੀਆਂ ਨਾਸਾਂ ਫੈਲਾਉਂਦੇ ਰਹੇ ਪਾਕਿਸਤਾਨ ਨਾਲ ਸਾਡਾ ਕੋਈ, ਜਦੋਂ ਤੱਕ ਟੈਰਰਿਜ਼ਮ ਹੈ ਇਹ ਉਹ. ਹਾਲਾਂਕਿ ਇਹ ਵੀ ਹੋਇਆ ਵੀ ਸ਼ਹਿਬਾਜ਼ ਸ਼ਰੀਫ ਦੇ ਨਾਲ ਵੀ ਉਹਦੀ ਸਾਈਡਲਾਈਨ ਮੀਟਿੰਗ ਹੋਈ ਹੈ S ਜੈਸ਼ੰਕਰ ਦੀ. ਸੋ ਕਿਉਂਕਿ ਇਹ ਹੁਣ ਉਹਨਾਂ ਦੇ ਆਪਣੇ ਜਿਹੜੇ ਐਨਾਲਿਸਟ ਨੇ ਉਹ ਵੀ ਕਹਿ ਰਹੇ ਨੇ ਕਿ ਇੰਡੀਆ ਦਾ ਵਰਲਡ ਲੈਵਲ ਤੇ ਤਾਂ ਐਜ਼ ਏ ਰੋਗ ਇੰਡੀਅਨ ਸਟੇਟ ਬਣਿਆ ਹੀ ਹੈ, ਈਵਨ ਵਿਦ ਇਨ ਸਾਊਥ ਏਸ਼ੀਆ ਜਿਹੜਾ ਉਹ ਬਿਲਕੁਲ ਆਈਸੋਲੇਟ ਹੋ ਗਿਆ. ਸੋ ਹੁਣ S ਜੈਸ਼ੰਕਰ ਥੁੱਕਿਆ ਚੱਟ ਰਿਹਾ, ਇਸਲਾਮਾਬਾਦ ਵੀ ਜਾ ਰਿਹਾ, ਗਿਆ ਉੱਥੇ ਆਲਰੇਡੀ ਪਹੁੰਚਿਆ ਹੋਇਆ, ਰਾਤ ਉੱਥੇ ਕੱਟਣੀ ਹੈ ਔਰ ਉਹਦੇ 'ਚ ਜਿਹੜਾ ਸ਼ਹਿਬਾਜ਼ ਸ਼ਰੀਫ ਨੂੰ ਵੀ ਮਿਲਿਆ. ਪਰ ਸਾਡੀ ਫਿਰ ਵੀ ਇਹ ਸੀ ਕਿ ਵੀ ਅਮਰੀਕਾ ਇਹਨੂੰ ਜਿਹੜੀ ਡਿਵੈਲਪਮੈਂਟ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ, ਔਰ ਮੈਂ ਟੂ ਬੀ ਐਕੂਰੇਟ ਕਿਸੇ ਨੂੰ ਇਹ ਨਾ ਲੱਗੇ ਕਿ ਅਸੀਂ ਕੋਈ ਆਪਣਾ ਜਿਹੜਾ ਉਹ ਚੂਰਨ ਵੇਚਣਾ ਔਰ ਆਪਣੀ ਅਸੀਂ ਕੋਈ ਡਿਸਟੋਰਟ ਕਰਦੇ ਹਾਂ. ਹੁਣ ਇਹ ਜਿਹੜੀ ਬਰੀਫਿੰਗ ਸੀ, ਜਿਹੜਾ ਸਵਾਲ ਆਇਆ ਔਰ ਐਗਜ਼ੈਕਟ ਟਾਈਮ ਹੈ ਕਿ ਜਦੋਂ ਇਹ ਸਵਾਲ ਪੁੱਛਿਆ ਗਿਆ, ਇੰਡੀਆ ਯੂ ਸੈਡ ਯੈਸਟਰਡੇ ਅਬਾਊਟ ਦ ਕਮਿਸ਼ਨਸ ਹੈਵਿੰਗ ਟੂ ਰਿਪਰੈਜ਼ੈਂਟ them. The same time that you put this out, the allegations came to Canada. Do you have any thoughts on India-Canada round 2? ਕਿ ਵੀ ਤੁਸੀਂ ਕਿਹਾ ਸੀ ਜੀ ਇੰਡੀਆ ਦਾ ਕਮਿਸ਼ਨ ਜਿਹੜਾ ਇਨਵੈਸਟੀਗੇਟ ਕਰ ਰਿਹਾ, ਉਹ DC ਆ ਰਿਹਾ, ਉਹ ਸਾਨੂੰ ਬਰੀਫ ਕਰੇਗਾ ਕਿ ਇਨਵੈਸਟੀਗੇਸ਼ਨ ਕੀ ਕੀਤੀ. ਪਰ ਦੂਜੇ ਪਾਸੇ ਕੈਨੇਡਾ ਵਾਲਿਆਂ ਨੇ ਤਾਂ ਖੋਲ ਦਿੱਤਾ ਸਾਰਾ, ਜਿਹੜੀਆਂ ਲੀਰਾਂ ਲਪੇਟੀਆਂ ਹੋਈਆਂ ਸੀ ਵਿੱਚ ਕਿ ਭਾਈ ਇਹਨਾਂ ਦਾ ਹੈ ਕਿ ਉਹਦੇ ਉਹ ਜਵਾਬ 'ਚ ਜਿਹੜਾ spokesman Mr. Matt Miller ਕਹਿੰਦਾ the timing of those is coincident, ਕਿ ਵੀ coincidence ਹੈ ਵੀ ਇਹ ਇੱਕ ਥਾਂ ਤੇ ਆ ਗਈਆਂ. When it comes to the Canadian matter, we have made clear that the allegations are extremely serious and they need to be taken seriously, and we want to see the government of India cooperate with Canada in their investigation. ਉਹਨੇ ਕਿਹਾ ਜੋ ਕੈਨੇਡਾ ਵਾਲਿਆਂ ਨੇ ਕਿਹਾ ਅਸੀਂ ਬਿਲਕੁਲ ਸਹਿਮਤ ਸੀ, ਪਹਿਲੇ ਦਿਨ ਤੋਂ ਕਹਿ ਰਹੇ ਕਿ ਵੀ ਇਹ ਬੜੇ ਗੰਭੀਰ ਇਲਜ਼ਾਮ ਨੇ, ਇਹਨਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਔਰ ਗਵਰਨਮੈਂਟ ਆਫ ਇੰਡੀਆ ਕੋਆਪਰੇਟ ਕਰੇ ਕੈਨੇਡਾ ਦੇ ਨਾਲ ਇਸ ਇਨਵੈਸਟੀਗੇਸ਼ਨ. ਫਿਰ ਜਰਨਲਿਸਟ ਨੇ ਜਿਹੜਾ ਉਹ ਫੋਲੋਅਪ ਸਵਾਲ ਪੁੱਛ ਲਿਆ. ਇਹਦਾ ਫੋਲੋਅਪ ਕੁਐਸਚਨ, in terms of how India reacted overnight and yesterday, how do you feel about the withdrawal of Canada? How do you feel about how they have responded? ਉਹਨਾਂ ਨੇ ਕਿਹਾ ਭਾਰਤ ਨੇ ਜੋ ਕੱਲ ਕਿਹਾ ਔਰ ਅੱਜ ਕਿਹਾ ਔਰ ਜਿਹੜੇ ਡਿਪਲੋਮੈਟ ਕੱਢੇ ਗਏ ਔਰ ਵਿਦਡਰਾਅਲ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹਦਾ ਉਹ ਜਵਾਬ ਦਿੰਦਾ ਹੈ ਮੈਕਸ ਮਿਲਰ, I do not have any comment on that. ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ. As we have said before,
दोज आर सीरियस एलिगेशंस। ਅਸੀਂ ਇਹ ਕਹਿ ਰਹੇ ਹਾਂ ਕਿ ਜੋ ਭਾਰਤ ਨੇ ਕੈਨੇਡਾ 'ਚ ਕੀਤਾ ਉਹ ਬਹੁਤ ਗੰਭੀਰ ਦੋਸ਼ ਨੇ ਭਾਰਤ ਦੇ ਉੱਤੇ। ਵੀ ਵਾਂਟ ਇੰਡੀਆ ਟੂ ਟੇਕ them ਸੀਰੀਅਸਲੀ। ਅਸੀਂ ਚਾਹੁੰਦੇ ਵੀ ਗੰਭੀਰਤਾ ਨਾਲ ਲੈਣ। ਦੇ ਹੈਵ ਚੋਜ਼ਨ ਐਨ ਆਲਟਰਨੇਟ ਪਾਥ। ਪਰ ਭਾਰਤ ਗੰਭੀਰਤਾ ਨਾਲ ਨਹੀਂ ਰਹਿ ਰਿਹਾ, ਉਹ ਪੁੱਠੇ ਪਾਸੇ ਤੁਰਿਆ ਹੋਇਆ। आई डोंट हैव एनी फर्दर ऐसा इस तो अगे मेरे को कुछ कहने नहीं कि ਇਹਦਾ ਮਤਲਬ ਇਹ है और यही कारण है कि कुछ मीडिया ने खबरां ही ये लाई हैं इंडिया नॉट कोऑपरेटिंग विद कैनेडा इन्वेस्टिगेशंस यूएस, क्योंकि ਉਹਦਾ ਜਵਾਬ ਸੀ कि ਬਈ ਇਹ ਜਿਹੜਾ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਵਾਂਟ ਇੰਡੀਆ ਟੂ ਟੇਕ them ਸੀਰੀਅਸਲੀ, ਦੇ ਹੈਵ ਚੋਜ਼ਨ ਐਨ ਆਲਟਰਨੇਟ ਪਾਥ। ਫਿਰ ਅਗੇਨ ਫੋਲੋ ਅਪ ਇਹ ਹੁੰਦੇ ਨੇ ਸਮਾਰਟ ਜਰਨਲਿਜ਼ਮ। ਉਹਨੇ ਫਿਰ ਫੋਲੋ ਅਪ ਕਮੈਂਟ ਕੀਤਾ, आई नो that you said this. It is hard to believe the timing of your statement was purely coincidental on a day when there is going on। भी तू क्या coincidence लगता नहीं है कि भी उधर कनेडा ये कह रहा है तो तुसी इत्थे कह रहे हो जी इंडिया का कमीशन आ गया वो सारी कार्रवाई करेगा जां दूजा। उन्हें आंसर I'll just tell you we were planning this statement। भी असी ये statement तैयार कर रहे सी। The meeting was planned। meeting जिहड़ी चल रही उन्हां दी investigative वो plan है। The statement was planned early last week, end of the week before, well before we were aware of the actions Canada was going to take। It is completely coincidental कि just एक सहयोग ही है कि भाई ये इवें होया। फिर इस तो बाद सवालों का घेड़ चल रहा है। फिर एक होर पत्रकार ने सवाल पूछा, when it comes to India they are not cooperating with investigations कि भी तुसी ये क्या है भी इंडिया कोऑपरेट नहीं कर रहे इन्वेस्टिगेशन। फिर उन्हें आंसर दिता, आई डू नॉट हैव एनी कमेंट बिसाइड्स व्हाट द कंट्रीज हैव सेड पब्लिकली कि कनाडा इंडिया ने अपनी पब्लिक पोजीशन दस दी है, इंडिया इज नॉट कोऑपरेटिंग। वी विल कंटिन्यू टू कोऑपरेट, वी विल डेफर टू द टू कंट्रीज टू स्पीक ऑन द मैटर कि असी कोऑपरेट कर रहे हैं, असी चाहांगे कि दोनों मुल्क आपस दे विच गल करन। फिर सवाल पूछा गया कि 7 इंडियन फ्लाइट्स have received bomb threats and one of them was grounded from Chicago। कि 7 ਭਾਰਤੀ ਹਵਾਈ ਜਹਾਜ਼ ਦੀਆਂ ਫਲਾਈਟਸ ਵਾਲਿਆਂ ਨੂੰ ਧਮਕੀਆਂ ਮਿਲੀਆਂ। ਇੱਕ ਨੂੰ ਤਾਂ ਉਹਨਾਂ ਨੇ ਸ਼ਿਕਾਗੋ ਜਿਹੜਾ ਉਹਨੂੰ ਉਤਾਰ ਲਿਆ। ਹੈਵਿੰਗ ਲੈਂਡਡ ਸਮਵੇਅਰ ਇਨ ਕੈਨੇਡਾ, ਜਿਹੜੀ ਸ਼ਿਕਾਗੋ ਤੋਂ ਉੱਡੀ ਸੀ ਉਹਨੂੰ ਕੈਨੇਡਾ 'ਚ ਰੋਕਿਆ ਗਿਆ। ਐਂਡ ਵਨ ਇਨ ਸਿੰਗਾਪੁਰ ਫॉर द ਫਲਾਈਟਸ। ਦਿਸ ਕਮਸ ਆਫਟਰ ਥ੍ਰੈਟਸ ਕਮਿੰਗ ਫਰਮ ਸਿਟੀਜ਼ਨਸ ਇਨ द US ਟੂ ਬਲੋ ਅਪ ਦ ਪਲੇਨ। क्योंकि इंडिया ने ऑलरेडी इनू SFJ के खाते पाने की कोशिश की हुई है जी। इन्होंने धमकियां दित्तियां भी असी जहाज़ उड़ा दें। हुण पत्रकार पूछ रहा है कि जी 7 फ्लाइट्स नूं धमकियां मिलियां, एक शिकागो तो उड़ी कैनेडा च लैंड करा ली गई। और ये जिहड़ा है हाउ डू यू सी दैट दोज इंडिविजुअल्स हैव बीन थ्रैटनिंग ब्लोइंग अप इंडियन एयरलाइनस। ये मेरा ख्याल है इंडियन पत्रकार होएगा जिन्हें डाइवर्ट करने दे लई जदों कि पाकिस्तानी जर्नलिस्ट पूछ रहा है कि भी तुहाडा ਉਹਨੇ ਇਹ ਖੜਾ ਕਰਤਾ। ਹੁਣ ਇਹਦੇ ਜਵਾਬ 'ਚ ਇਹ ਕਹਿੰਦਾ ਹੈ ਸਪੋਕਸਮੈਨ, those are inappropriate and dealt with seriously by law enforcement agencies and I would refer to those law enforcement agencies। ਉਹਨੇ ਕਿਹਾ ਜੀ ਇਹਦੇ 'ਚ ਮੇਰਾ ਨਹੀਂ ਹੈ ਕੋਈ ਵੀ, ਇਹ ਜਿਹੜੀਆਂ ਕਾਨੂੰਨ ਨਾਫਜ਼ ਕਰਨ ਵਾਲੀਆਂ ਏਜੰਸੀਆਂ ਨੇ ਇਹ ਉਹਨਾਂ ਦੇ ਖੇਤਰ ਦਾ। ਅਗੇਨ it's a matter for law enforcement agencies। The Department of Justice will not speak to it। कि भी ये असी DOJ वाले असी इस दे उत्ते कुछ नहीं कह सकते, लॉ एनफोर्समेंट वाले देखेंगे। फिर क्वेश्चन फिर आया, इज इंडिया कोऑपरेटिंग दिस इन्वेस्टिगेशन कि भारत जिहड़ा है इस दे विच इस जांच दे विच सहयोग कर रहा है। वो जवाब दिंदा है, आई विल नॉट स्पीक टू द मैटर पब्लिकली। मैं हुण पब्लिकली इस दे उत्ते गल नहीं करांगे। दैट इज ए क्वेश्चन दैट अगेन व्हेन इट कम्स टू इन्वेस्टिगेशंस that is handled by law enforcement। कि जदों ये सवाल आएगा law enforcement वाले इनू देखणगे। सो सानू ये लगता है कि भी जो भी कैनेडा ने कहा वो तो ज़ाहिर है अमरीका की मर्जी के नाल ही कहा। 5 आइज कंट्रीज का भी जिक्र है, पर अमरीका थोड़ा जिहा ये भी नहीं प्रभाव देना चाहता इंडिया नू। रगड़न ड्रोन भी बेचे ने, 31 ड्रोनां का सौदा अज ही होया $4 बिलियन का। सो लेकिन ये इंडिया ऑफ द हुक नहीं हो सकता। हुण जिस हद तक ये गल चली गई है और असी होप करते हैं कि ये निखिल गुप्ता ट्रायल भी जाएगा और आने वाले पीरीयड च अमेरिका भी खुल के जिवें जस्टिन ट्रूडो ने, क्योंकि यही जिहड़ी डिप्लोमैट गैंग नैक्सस है जिहड़ी कैनेडा च
ਅਨਰੇਵਲ ਹੋਈ ਹੈ, ਇਹ ਅਮਰੀਕਾ ਦੇ ਵਿੱਚ ਆਲਰੇਡੀ ਬਣੀ ਹੋਈ ਹੈ ਔਰ ਅਮਰੀਕਾ ਦੇ ਵਿੱਚ ਵੀ ਐਕਸਟ੍ਰਾਕਸ਼ਨ ਫ੍ਰੈਜ਼ਨੋ ਬੈਲਟ ਦੇ ਵਿੱਚ ਔਰ ਦੂਸਰੇ ਕੈਲੀਫੋਰਨੀਆ ਔਰ ਦੂਸਰੀਆਂ ਥਾਵਾਂ ਤੇ ਆਲਰੇਡੀ ਸਿੱਖ ਵਪਾਰੀਆਂ ਨੂੰ ਔਰ ਜਿਹੜੇ ਮਾੜੇ ਮੋਟੇ ਕਾਰੋਬਾਰੀ ਜਾਂ ਕਿਸਾਨ ਨੇ ਉਹ ਕਰ ਰਹੇ ਨੇ ਔਰ ਇਹਦੇ ਲਈ ਵੀ ਜਿਹੜਾ ਹੈ ਅਮਰੀਕਾ ਨੂੰ ਵੀ ਜਸਟਿਨ ਟਰੂਡੋ ਵਾਂਗ ਖੁੱਲ੍ਹ ਕੇ ਜਿਹੜਾ ਉਹ ਹੁਣ ਘੁੰਡ ਚੁੱਕ ਕੇ ਗੱਲ ਕਰਨ ਦਾ ਵੇਲਾ ਨਹੀਂ ਹੈ ਔਰ ਅਸੀਂ ਹੋਪ ਵੀ ਕਰਦੇ ਹਾਂ ਕਿ ਜਿਹੜੇ ਆਲਰੇਡੀ ਇਸ ਮੁੱਦੇ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਸੈਨੇਟ ਔਰ ਕਾਂਗਰਸ ਦੇ ਵਿੱਚ ਨੇ। ਹਾਲਾਂ ਮੈਨੂੰ ਪਤਾ ਹੈ ਕਿ ਹੁਣ ਨਵੰਬਰ ਤੱਕ ਜਦੋਂ ਤੱਕ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਹੋ ਜਾਂਦੀ ਕੋਈ ਬਹੁਤੀ ਐਕਟੀਵਿਟੀ ਕਾਂਗਰਸ 'ਚ ਵੀ ਨਹੀਂ ਹੋਣੀ ਕਿਉਂਕਿ ਆਲਮੋਸਟ 1/3 ਕਾਂਗਰਸਮੈਨ ਵੀ ਨਵੇਂ ਚੁਣੇ ਜਾਂਦੇ ਨੇ। ਲੇਕਿਨ ਇਸ ਸਾਰੇ 'ਚੋਂ ਜੋ ਕੁਛ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਜਾਂ RCMP ਰਾਹੀਂ ਸਾਹਮਣੇ ਆਇਆ ਇਹ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਐਕਟ ਬਣਨ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਭਾਰਤ ਦੀ ਦਹਿਸ਼ਤਗਰਦੀ ਨੂੰ ਬੇਨਕਾਬ ਕਰਨ ਲਈ ਉਸ ਦਾ ਧੰਨਵਾਦ ਕੀਤਾ ਹੈ ਔਰ ਇਹਨਾਂ ਵਿੱਚ ਜਥੇਬੰਦੀਆਂ ਵਿੱਚ ਹੈ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਰਲਡ ਸਿੱਖ ਪਾਰਲੀਮੈਂਟ, ਸਿੱਖ ਫੈਡਰੇਸ਼ਨ UK, ਵਰਲਡ ਸਿੱਖ ਆਰਗੇਨਾਈਜੇਸ਼ਨ, ਬ੍ਰਿਟਿਸ਼ ਕੋਲੰਬੀਆ ਕੌਂਸਲ ਆਦਿ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿੱਥੇ ਆਲਰੇਡੀ ਜਸਟਿਨ ਟਰੂਡੋ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ, ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਗਲੋਬਲ ਲੈਵਲ ਦੇ ਉੱਤੇ ਸਿੱਖ ਜਥੇਬੰਦੀਆਂ ਆਰਗੇਨਾਈਜ਼ਡ ਹੋ ਕੇ ਹਰ ਜੋ ਤਬਦੀਲੀ ਹੋ ਰਹੀ ਹੈ ਉਸ ਨੂੰ ਬੜੀ ਕਲੋਜ਼ਲੀ ਨੇੜਿਓਂ ਦੇਖ ਰਹੀਆਂ ਨੇ। ਉਸ ਦੇ ਉੱਤੇ ਉਹਨਾਂ ਦਾ ਪ੍ਰਤੀਕਰਮ ਵੀ ਫੌਰਨ ਆਉਂਦਾ ਹੈ ਔਰ ਇਹ ਵਿਦਿਨ 24 ਆਵਰਸ ਜਿਹੜੀ 14 ਅਕਤੂਬਰ ਦੀ ਡਿਵੈਲਪਮੈਂਟ ਹੈ RCMP ਔਰ RCMP ਚੀਫ ਔਰ ਜਸਟਿਨ ਟਰੂਡੋ ਦੀ ਬਰੀਫਿੰਗ, ਉਸ ਤੋਂ ਫੌਰਨ ਬਾਅਦ ਪਹਿਲਾਂ ਤਾਂ ਅਸੀਂ ਪੰਜਾਬ ਬੇਸਡ ਜਥੇਬੰਦੀਆਂ ਦੋਨਾਂ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ। ਸਿਮਰਜੀਤ ਸਿੰਘ ਮਾਨ ਹਮੇਸ਼ਾ ਹੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਉਹ ਗੱਲ ਵੀ ਕਰਦੇ ਨੇ, ਮੁਹਾਰਤ ਵੀ ਰੱਖਦੇ ਨੇ ਔਰ ਉਹਨਾਂ ਦਾ ਢੁਕਵਾਂ ਜਿਹੜਾ ਹੈ ਉਹ ਰਿਐਕਸ਼ਨ ਹੁੰਦਾ। ਉਹਨਾਂ ਨੇ ਹਾਲਾਂ ਬਹੁਤ ਸਾਰੇ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਤੱਕ ਹੀ ਮਹਿਦੂਦ ਕਰਦੇ ਸੀ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ, ਪਰ ਉਹ ਸਰਦੂਲ ਸਿੰਘ ਵਿਨੀਪੈਗ ਦਾ ਨਾਮ ਵੀ ਲੈਂਦੇ ਨੇ। ਉਹ ਈਵਨ ਰਿਪਦਮਨ ਸਿੰਘ ਮਲਕ ਨੂੰ ਵੀ, ਹਾਲਾਂ ਭਾਵੇਂ ਉਹਨਾਂ ਨੂੰ ਵਰਤਿਆ ਏਜੰਸੀਆਂ ਨੇ ਪਰ ਮਾਰਿਆ ਉਹਨਾਂ ਨੇ ਹੀ ਹੈ। ਉਹਨਾਂ ਨੂੰ ਸਾਲ ਪਹਿਲਾਂ 2 ਸਾਲ ਹੋ ਗਏ ਉਹਨੂੰ, ਰਿਪਦਮਨ ਸਿੰਘ, ਉਹਨਾਂ ਦਾ ਵੀ ਨਾਂ ਲੈਂਦੇ ਨੇ। ਔਰ ਹੁਣ ਜਦੋਂ ਕਿ ਇਨਕਸ਼ਾਫ ਗੈਂਗਸਟਰਸ ਨੂੰ ਕਿਵੇਂ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਇਹ ਹੋਇਆ ਤਾਂ ਸਰ ਸਿਮਰਜੀਤ ਸਿੰਘ ਮਾਨ ਨੇ ਇਸ ਦੇ ਉੱਤੇ ਫੌਰਨ ਟਵੀਟ ਕਰਦਿਆਂ ਥੈਂਕ ਯੂ ਵੀ ਕੀਤਾ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਦਾ ਔਰ ਭਾਰਤ ਨੂੰ ਇੰਟਰਨੈਸ਼ਨਲ ਕਟਹਿਰੇ 'ਚ ਖੜਾ ਕਰਨ ਦੀ ਮੰਗ ਵੀ ਕੀਤੀ। ਇਸੇ ਤਰ੍ਹਾਂ ਦਲ ਖਾਲਸਾ ਜਥੇਬੰਦੀ ਦੀ ਸਟੇਟਮੈਂਟ ਜਿਹੜੀ ਕਿ ਅੰਗਰੇਜ਼ੀ ਔਰ ਪੰਜਾਬੀ 'ਚ ਦੋਨਾਂ 'ਚ ਹੈ, ਉਹਨਾਂ ਨੇ ਪਹਿਲਾਂ ਤਾਂ ਕਿਹਾ ਸਿੱਖ ਸਟੈਂਡ
on India's transnational operations vindicated by Canada and US diplomatic action, say Dal Khalsa, कि जो सिक्स कह रहे सी लगातारता नाल स्टैंड स्पष्ट हो गया, विंडिकेट हो गया। और उहदे च उन्हां ने ये कहा दल खालसा ने कि उन्हां ने धन्नवाद भी किया है कि असीं पंजाब दे सिखां लई इस गल विच कदे भी कोई शक नहीं रहा कि भाई निज्जर दे कतल पिछे भारत दी खुफिया एजेंसी राह दा दिमाग ते हथ है। और हुण उन्हां ने जिवें ईवन कैनेडा ने यह भी खुलासा किया है कि अंतरराष्ट्रीय दमनकारी नीति नूं अंजाम देण लई जाने पछाणे अपराधी गैंगस्टरां दीआं सेवावां दी वरतों भी कर रहा है। उन्हां कहा यह गल सानूं याद दिवाउंदी है कि किवें उस समय भी दी भारत सरकार ने 80 ਅਤੇ 90 ਦੇ ਦਹਾਕੇ ਵਿੱਚ मुंबई स्थित गैंगस्टर छोटा राजन की वरतों अपने मुखालफां नूं टिकाणे ते लाउण लई कीती सी ते हुण इह काम स्टेट वालों अपने VIP नज़रबंद मेहमान लारेंस बिश्नोई वर्गियां नूं सौंपिया गया कि पहले छोटा राजन नूं वरत के उन्होंने किलिंग्स करवाइयां सी। हुण बाहर तक लारेंस बिश्नोई जिहदे कोल 700 शूटर ने, जिहड़ी खबर उन्हां दा अपना मीडिया ही कहंदा है। और उन्होंने कहा कि बई ये हुण ये मौका है कि अंतरराष्ट्रीय कम्यूनिटी जिहड़ी है वो इन्हां नूं नत्थ पाए भारत दे जुल्मां नूं। इस दे उत्ते वर्ल्ड सिख पार्लीमेंट की बड़ी डिटेल स्टेटमेंट है। वक्त असीं अज प्रोग्राम लेट शुरू किया और ऑलरेडी असीं अगे जा चुके हैं, पर मैं थोड़ा बहुत टच बेस सारियां जथेबंदियां दा करना चाहुंदा जिन्हां दे स्टेटमेंट्स पब्लिक अरीना च आए ने। World Sikh Parliament commends Canadian government for taking a stand against oppression and defending human rights। कि उन्होंने वर्ल्ड सिख पार्लीमेंट इस गल की शलाघा करती है कि जोड़ा ऑपरेशन जुल्म के खिलाफ और मनुखी हकों लिए स्टैंड लिया। द वर्ल्ड सिख पार्लीमेंट कमेंड्स द गवर्नमेंट ऑफ कैनेडा एंड इट्स लॉ एनफोर्समेंट एजेंसीज फॉर देयर करेजियस एंड प्रिंसिपल्ड एक्शन इन एक्सपेलिंग इंडियन डिप्लोमैट्स इन्वॉल्वड इन क्रिमिनल एक्टिविटीज़ that endangered the Sikh community and Canadians at large. The decision step comes after this decisive step comes after serious allegation of interference, violence and coercion by Indian government agents on Canadian soil. The expulsion of these diplomats sends a powerful message that Canada will not tolerate violation of its sovereignty or threats to its citizens। और उन्होंने फिर ट्रूडो नूं और दूसरा उसकी शलाघा की है कि बड़ा क्लीयर मैसेज जिहड़ा कनेडा की धरती तो गया है कि भी इसनूं सहारिया नहीं जाएगा, टॉलरेट नहीं किया जाएगा। फिर वर्ल्ड सिख ऑर्गेनाइजेशन कैनेडा उन्होंने वर्ल्ड सिख ऑर्गेनाइजेशन कैनेडा वेलकम्स Canada's declaration of India's foreign interference activities as a significant threat to public safety in Canada। कि जेड़ा उन्होंने कहा है भी ये पब्लिक सेफ्टी नूं खतरा है उन्होंने कीता है। और WSO ने प्रेस कॉन्फ्रेंस का हवाला दिता जी RCMP कमिश्नर माइक डोहैम ने की। और उन्होंने कहा कि भी असी जो कह रहे कि इंडियन डिप्लोमैट्स हैव बीन लिंक्ड टू एक्सटॉर्शंस, मर्डर्स एंड अदर क्रिमिनल एक्टिविटी इन कैनेडा वो साबित हुई है। और ये जी गवर्नमेंट ऑफ इंडियाज एक्टिविटीज पोज ए सीरियस थ्रेट टू पब्लिक सेफ्टी, बहुत गंभीर खतरा है। इंडियन डिप्लोमैट्स हैव बीन इन्वॉल्वड इन इंटेलिजेंस गैदरिंग अगेंस्ट सिक्स इन कैनेडा विच वॉज लेटर यूज टू टारगेट दीज इंडिविजुअल्स। और फिर उन्होंने लंबी चौड़ी स्टेटमेंट है इस उत्ते उन्होंने कहा कि द कॉवर्ट एंड इलिसिट एक्टिविटीज कंडक्टेड बाय सम एजेंट्स ऑफ गवर्नमेंट ऑफ इंडिया आर इन डायरेक्ट contravention of Vienna Convention on Diplomatic Relations, Canada's criminal code and our societal values। कि जो इंडिया कर रहा है वो वियना कन्वेंशन की भी वायलेशन है, कैनेडा के क्रिमिनल कोड की भी और जड़ियाँ समाजिक वैल्यूज़ होंदियां ने उन्हां दी भी है। और उहदे च उन्होंने WSO के प्रेजिडेंट दानिश सिंह उन्होंने कहा कि भी RCMP ने अज जो कन्फर्म करता है जो असी कहते रहे। और ये जिहड़ा ये बड़ा जरूरी सी। और उन्होंने कैनेडा का उन्होंने कहा WSO एंड सिख कम्युनिटी इन कैनेडा डिमांड ए फुल प्रोसिक्यूशन ऑफ ऑल इंडिविजुअल्स इन्वॉल्वड इन भाई हरदीप सिंह निज्जर's मर्डर इंक्लूडिंग द इंडियन डिप्लोमैट्स इंप्लीकेटेड इन दिस केस। एक्चुअली ये जिहड़े 7 कढ़े गए ने
ਇਹਨਾਂ ਨੂੰ ਕੈਨੇਡਾ ਨੇ ਕਿਹਾ ਸੀ ਵੀ ਅਸੀਂ ਪੁੱਛਗਿੱਛ ਕਰਨੀ ਹੈ, ਇਹਨਾਂ ਤੋਂ ਸਾਰੇ ਇਨਵੋਲਵ ਨੇ। ਉਹ ਪੁੱਛਗਿੱਛ ਤਾਂ ਹੀ ਹੋ ਸਕਦੀ ਸੀ ਕਿ ਉਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕੀਤੀ ਜਾਂਦੀ, ਤੇ ਇੰਡੀਆ ਤਾਂ ਸਾਹਮਣੇ ਹੀ ਸੀ ਵੀ ਕੀ ਕਰ ਰਹੇ ਨੇ। ਸੋ ਇਸ ਦੇ ਉੱਤੇ ਇਹਨਾਂ ਨੇ ਜਿਹੜਾ ਬੜਾ ਮਜ਼ਬੂਤੀ ਨਾਲ ਕਿਹਾ ਕਿ ਭਾਈ ਇਹਨਾਂ ਦੀ ਹੁਣ ਕੰਪਲੀਟ ਪ੍ਰੋਸੀਕਿਊਸ਼ਨ ਹੋਏ। ਫਿਰ ਇਸੇ ਤਰ੍ਹਾਂ ਜਿਹੜੀ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਹੈ, ਜਿਸ ਦੇ ਮੇਨ ਸਪੋਕਸਪਰਸਨ ਭਾਈ ਮਨਿੰਦਰ ਸਿੰਘ ਨੇ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ। ਕੈਨੇਡੀਅਨ ਆਫੀਸ਼ੀਅਲਸ ਮਸਟ ਕੰਟੀਨਿਊ ਟੂ ਹੋਲਡ ਇੰਡੀਆ ਅਕਾਊਂਟੇਬਲ ਫॉर ਵਾਇਲੈਂਸ ਅਗੇਂਸਟ ਸਿੱਖਸ ਅਕ੍ਰੋਸ ਕੈਨੇਡਾ, ਕਿ ਬਈ ਇਹ ਗੱਲ ਸਿਰਫ ਇੱਥੋਂ ਤੱਕ ਨਹੀਂ ਮੁੱਕਣੀ ਚਾਹੀਦੀ ਕਿ ਬਈ ਉਹਨਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਵੀ ਆਹ ਕੰਮ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਕਿਹਾ ਕਿ ਟੁਡੇਜ਼ ਅਨਾਊਂਸਮੈਂਟ ਰਿਗਾਰਡਿੰਗ ਦਾ ਰੋਲ ਆਫ ਇੰਡੀਅਨ ਡਿਪਲੋਮੈਟਸ ਇਨ ਵਾਇਲੈਂਟ ਕ੍ਰਾਈਮਸ ਅਗੇਂਸਟ ਅਕ੍ਰੋਸ ਕੈਨੇਡਾ is an important step to publicly acknowledge the public safety threat posed by India and ensure repercussions for their hostile activities. ਇਸ ਦਾ ਉਹਨਾਂ ਨੂੰ ਜਿਹੜਾ ਜਵਾਬ ਦੇ ਬਣਾਇਆ ਜਾਣਾ ਚਾਹੀਦਾ। It is imperative that Canadian agencies continue to follow through and ensure the full accountability of all individuals and officials responsible for this violent targeting of Sikh activists। strong statement है कि भाई ये हुण ਉਹਦੇ ਲਈ ਪੂਰੀ ਜਵਾਬਦੇਹੀ ਕੀਤੀ ਜਾਏ। ਔਰ ਫਿਰ ਈਵਨ ਸਿੱਖ ਫੈਡਰੇਸ਼ਨ UK urges global action against India following Canada's fresh revelation। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਹੁਣ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਔਰ RCMP ਰਾਹੀਂ ਸਾਹਮਣੇ ਆਇਆ ਹੈ, ਇਸ ਨੂੰ ਗਲੋਬਲ ਲੈਵਲ ਦੇ ਉੱਤੇ ਇੰਡੀਆ ਨੂੰ ਜਵਾਬਦੇਹ ਬਣਾਇਆ ਜਾਏ। ਔਰ ਲੰਡਨ UK ਡੇਟਲਾਈਨ ਨਾਲ ਖਬਰ ਹੈ, ਦਵਿੰਦਰਜੀਤ ਸਿੰਘ ਲੀਡ ਐਗਜ਼ੈਕਟਿਵ ਫਾਰ ਪੋਲੀਟੀਕਲ ਐਨਗੇਜਮੈਂਟ ਐਟ ਦਾ ਸਿੱਖ ਫੈਡਰੇਸ਼ਨ UK ਹੈਜ਼ ਇਸ਼ੂਡ ਅ ਸਟੇਟਮੈਂਟ, ਜਿਹਦੀ ਨਾਲ ਉਹਨਾਂ ਨੇ ਕਾਪੀ ਲਾਈ ਹੈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਹਿਜ਼ ਕਮੈਂਟਸ ਕਮ ਇਨ ਰਿਸਪੌਂਸ ਟੂ ਦਾ ਰੀਸੈਂਟ ਡਿਪਲੋਮੈਟਿਕ ਕ੍ਰਾਈਸਿਸ ਬਿਟਵੀਨ ਕੈਨੇਡਾ ਐਂਡ ਇੰਡੀਆ following the assassination of Bhai Hardeep Singh Nijjar, a prominent Canada-based Sikh activist on Canadian soil। उन्होंने exactly की क्या है, when the shocking news from Canada broke earlier today, we were in the UK Parliament briefing parliamentarians about the transnational repression and political interference of Indian government aimed at Sikhs in the diaspora campaigning for a sovereign Sikh state, Khalistan। उन्होंने कहा जी जदों ये ਖਬਰ ਸਾਡੇ ਤੱਕ ਪਹੁੰਚੀ, ਕਿਉਂਕਿ ਆਲਮੋਸਟ 5 ਘੰਟੇ ਦਾ ਟਾਈਮ ਡਿਫਰੈਂਸ ਵੀ ਹੈ ਕੈਨੇਡਾ ਦੀ ਈਸਟ ਕੋਸਟ ਔਰ ਉਧਰ ਦਾ, ਤੇ ਅਸੀਂ ਆਲਰੇਡੀ ਲੌਬੀ ਕਰ ਰਹੇ ਸੀ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ 6 ਹਾਈ ਰੈਂਕਿੰਗ ਇੰਡੀਅਨ ਡਿਪਲੋਮੈਟ ਕੱਢੇ ਗਏ ਨੇ ਉੱਥੋਂ, ਇਹ ਇਹਨਾਂ ਦੀ ਇੰਪਲੀਕੇਸ਼ਨ ਹੈ ਗੈਦਰਿੰਗ ਇੰਟੈਲੀਜੈਂਸ ਔਨ ਪ੍ਰੋ ਖਾਲਿਸਤਾਨ ਐਕਟਿਵਿਸਟ, ਔਰ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕ੍ਰਿਮੀਨਲ ਪ੍ਰੋਕਸੀ ਜਿਹੜੀਆਂ ਇੰਡੀਅਨ ਗਵਰਨਮੈਂਟ ਦੀਆਂ ਨੇ ਉਹਨਾਂ ਨੇ ਨਿਸ਼ਾਨਾ ਬਣਾਇਆ। ਔਰ ਉਹਨਾਂ ਨੇ ਕਿਹਾ ਕਿ ਬਈ ਇਹ Davinderjit Singh called this revelation a wake-up call for the UK government and other members of the Five Eyes Intelligence Alliance, urging them to confront India's alleged interference and human rights violation। उन्होंने कहा फाइव आइज कंट्री जिहदे ज़ाहिर है UK भी मैंबर है, उन्होंने ਲਈ ਅੱਖਾਂ ਖੋਲਣ ਵਾਲਾ ਹੈ ਔਰ ਇਸ ਦੇ ਉੱਤੇ ਉਹਨਾਂ ਦੀ ਕਾਫੀ ਡਿਟੇਲ ਹੈ। ਔਰ ਅਸੀਂ ਸਮਝਦੇ ਹਾਂ ਜਿਵੇਂ ਬਿਗਨਿੰਗ 'ਚ ਕਿਹਾ ਕਿ ਇੱਕ ਪੋਜ਼ਿਟਿਵ ਗੱਲ ਹੈ ਕਿ ਭਾਈ ਇਹ ਅਕ੍ਰੋਸ ਦਾ ਗਲੋਬ ਪੰਜਾਬ 'ਚ ਬੈਠੀਆਂ ਸਾਡੀਆਂ ਆਰਗੇਨਾਈਜੇਸ਼ਨਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਨੇ ਲਾਈਨ ਲਈ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਔਰ WSO ਕੈਨੇਡਾ ਜਿੱਥੇ ਮੇਨ ਉਹਨਾਂ ਨੇ ਲਾਈਨ ਲਈ, ਸਿੱਖ ਫੈਡਰੇਸ਼ਨ UK ਜਿਹੜਾ ਪਾਰਲੀਮੈਂਟੇਰੀਅਨਸ ਨਾਲ ਆਲਰੇਡੀ ਲੌਬੀ ਕਰ ਰਿਹਾ ਸੀ ਉਸ ਦੇ ਉੱਤੇ ਫਰਮ ਸਟੈਂਡ ਲਿਆ, ਔਰ ਵਰਲਡ ਸਿੱਖ ਪਾਰਲੀਮੈਂਟ ਨੇ ਇਸ ਦੇ ਉੱਤੇ ਫੌਰਨ ਜਿਹੜੀ ਹੈ ਬੜੀ ਮਜ਼ਬੂਤ ਜਿਹੜੀ ਹੈ ਉਹ ਲਾਈਨ ਲਈ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਅੱਗੇ ਨਾਲੋਂ ਮੋਰ ਲਾਮਬੰਦ ਹੈ, ਹਾਲਾਂਕਿ ਅਜੇ ਬਹੁਤ ਕੁਝ ਟੂਗੈਦਰਨੈਸ ਦੇ ਨਾਲ ਕਰਨ ਦੀ ਲੋੜ ਹੈ, ਪਰ ਇਹ ਇੱਕ ਅੰਡਰਸਟੈਂਡਿੰਗ ਲੈਵਲ ਜ਼ਰੂਰ ਡਿਵੈਲਪ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਕੋਲ ਫਸਟ ਹੈਗੇ ਨੇ ਸਟੇ ਸੇਫ, ਇਹ ਲਿਖਦੇ ਨੇ ਡਾਕਟਰ ਅਮਰਜੀਤ ਸਿੰਘ, ਰਿਮਾਈਂਡਸ ਮੀ ਇਹ ਜਗਜੀਤ ਸਿੰਘ ਚੌਹਾਨ। ਫਿਰ ਮੋਹਨ ਬੋਇਲ ਜਿਹੜੇ ਨੇ ਵਾਈਫ ਜੀ ਕਹਿੰਦੇ ਨੇ ਸਟੇ ਸੇਫ। ਫਿਰ ਕਹਿੰਦੇ ਆਈ ਜਸਟ ਸੌ ਦੈਟ ਸਪੀਚ ਜਸਟ ਨਾਓ, ਜਾਗੋ ਵਾਲੇ ਚੈਨਲ ਹੈਜ਼ ਦਾ ਫੁਟੇਜ ਕਲਿਪਡ। ਫਿਰ ਉਹਨਾਂ ਲਿਖਿਆ ਕਿ ਕੋਇਨਸੀਡੈਂਸ isn't it when you just watch that video of ਸੰਤ ਜੀ।
ਔਰ ਪ੍ਰਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਹਰਮਨ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ। ਫਿਰ ਪ੍ਰਭਜੋਤ ਗੇਮੀਆਂ ਜਿਹੜੇ ਨੇ ਉਹ ਵੀ, ਔਰ ਹਰਦੀਪ ਸਿੰਘ ਜੀ ਵੀ। ਫਿਰ ਸਟੇ ਸੇਫਟੀ ਕਹਿੰਦੇ ਨੇ ਕਿ ਹਾਂਜੀ ਕੁਐਸਚਨ ਡਾਕਟਰ ਸਿੰਘ, what would happen to the Indian Army forces in Punjab? How would Republic of Khalistan work energy, trade and technology, meaning fiber optics, work with our Indian neighbors? ਸਟੇ ਸੇਫ ਦੀ ਆਈਡੀ ਤੋਂ ਜਿਹੜੇ ਵੀ ਵੀਰ ਲਿਖ ਰਹੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੇਖੋ ਜ਼ਾਹਰ ਹੈ ਜਦੋਂ ਭਾਰਤ ਡਿਵਾਈਡ ਹੋਇਆ 1947 'ਚ ਭਾਰਤ ਪਾਕਿਸਤਾਨ ਦੇ ਵਿਚਾਲੇ, ਤੇ ਕਿਵੇਂ ਫੌਜ ਡਿਵਾਈਡ ਹੋਈ, ਕਿਵੇਂ ਬਾਕੀ ਚੀਜ਼ਾਂ ਹੋਈਆਂ, ਇਵੇਂ ਹੀ ਜਿਹੜੀ ਜਿਹੜਾ ਸਿੱਖ ਫੌਜ ਹੈ ਉਹ ਆਪਣੀ ਇੰਡੀਪੈਂਡੈਂਟ ਹਿਫਾਜ਼ਤ ਦੇ ਲਈ ਮੁਲਕ ਦੀ ਆਪਣੇ ਮੁਲਕ ਵੱਲ ਆਏਗੀ। ਬਾਕੀ ਡਿਪੈਂਡ ਕਰੇਗਾ ਭਾਰਤੀ ਸਟੇਟ ਵੱਲੋਂ, ਜੇ ਉਹ ਪੀਸਫੁਲੀ ਨੈਗੋਸ਼ੀਏਸ਼ਨ ਦੇ ਨਾਲ ਸਾਡੀ ਟੈਰੀਟਰੀ ਸਾਨੂੰ ਮੋੜਦੇ ਨੇ ਤੇ ਫਿਰ ਅਸੀਂ ਪੀਸਫੁਲ ਵਰਤਾਰਾ ਉਸ ਨਾਲ ਹੋਏਗਾ। ਤੇ ਜੇ ਉਹਨਾਂ ਨੇ ਜਿਹੜਾ ਉਹ ਜ਼ੁਲਮ ਦਾ ਸਹਾਰਾ ਜਿਵੇਂ ਲੈ ਰਹੇ ਨੇ, ਫਿਰ ਉਵੇਂ ਹੀ ਜਿਹਦਾ ਡੰਡਾ ਚੱਲੇਗਾ ਉਹ ਹੀ ਦੇਖੇਗਾ ਕਿ ਉਸਨੇ ਕੀ ਕਰਨਾ ਹੈ। ਪਰ ਸ਼ੁਕਰੀਆ। ਪਰ ਇੱਕ ਗੱਲ ਅਸੀਂ ਜ਼ਰੂਰ ਦੱਸ ਦਈਏ, ਜਿਹੜਾ ਮੈਂ ਇਨ ਜਨਰਲ ਇਹ ਗੱਲ ਕਹਿੰਦਾ, ਔਰ ਅਕਸਰ ਹੁਣ ਆਪਣੀ ਯੂਰਪ ਟੂਰ ਵੇਲੇ ਵੀ ਮੈਨੂੰ ਸੀ ਕਿ ਵੀ ਕਾਸ਼ ਜੇ 77 ਸਾਲ ਪਹਿਲੇ ਖਾਲਿਸਤਾਨ ਇੱਕ ਆਜ਼ਾਦ ਮੁਲਕ ਹੁੰਦਾ, ਅਸੀਂ ਅੱਜ ਦੁਨੀਆ ਨੂੰ ਅਗਵਾਈ ਦੇ ਰਿਹਾ ਹੁੰਦੇ। ਇਕੱਲਾ ਇਹੀ ਨਹੀਂ ਕਿ ਵੀ ਫਸਟ ਵਰਲਡ ਕੰਟਰੀ ਹੁੰਦੇ, ਪਰ ਕੈਪੀਟਾ ਇਨਕਮ ਬਹੁਤ ਹੁੰਦੀ, ਜਾਂ ਅਸੀਂ ਰੀਅਲ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਬਿਲਕੁਲ ਡੱਡ ਜੇ ਬਣੇ ਹੋਏ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਉਹ ਅੱਡ ਭਾਰਤ, ਪਾਕਿਸਤਾਨ, ਬੰਗਲਾਦੇਸ਼ ਵਰਗੇ ਮੁਲਕਾਂ ਤੋਂ ਵੱਧ ਤਨਖਾਹਾਂ ਦੇਣ ਦੇ ਨਾਂ ਥੱਲੇ ਭਰਤੀ ਕਰ ਲੈਂਦੇ ਨੇ। ਉਹਨਾਂ ਨੂੰ ਨਾ ਗੋਲੀ ਚਲਾਉਣ ਦੀ ਆਗਿਆ, ਨਾ ਕੋਈ ਹੋਰ ਆ। ਇਹੀ ਕਾਰਨ ਹੈ ਕਿ ਇਜ਼ਰਾਈਲ ਨੇ ਲੈਬਨਾਨ ਦੇ ਵਿੱਚ 6 ਜਿਹੜੇ ਨੇ ਉਹ ਜ਼ਖਮੀ ਕਰ ਦਿੱਤੇ ਨੇ। ਉਹ UN ਪ੍ਰੋਟੈਸਟ ਹੀ ਇਵੇਂ ਨਾ ਹੁੰਦਾ। ਫਿਰ ਖਾਲਿਸਤਾਨ ਦਾ ਇੱਕ ਰੋਲ ਇੰਟਰਨੈਸ਼ਨਲ ਪੀਸ ਲਈ ਵੀ ਹੁੰਦਾ, ਹਿਊਮੈਨੀਟੇਰੀਅਨ ਦੇ ਵਿੱਚ ਵੀ ਹੁੰਦਾ। ਔਰ ਜਿਹੜੇ ਮਹਿਕਮੇ ਤੁਸੀਂ ਕਹਿ ਰਹੇ ਹੋ ਫਾਈਬਰ ਦੇ ਨਾਲ, ਫਾਈਬਰ ਆਪਟਿਕਸ ਨਾਲ ਸੰਬੰਧਿਤ, ਐਨਰਜੀ, ਟ੍ਰੇਡ, ਟੈਕਨੋਲੋਜੀ, ਇਹ ਆਲਰੇਡੀ ਸਿੱਖ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਫੀਲਡਸ ਦੇ ਵਿੱਚ ਕੰਮ ਕਰਦੇ ਨੇ। ਇਹ ਸਾਰੇ ਜਿਹੜੇ ਨੇ ਸੈੱਟ ਹੋਣਗੇ ਖਾਲਿਸਤਾਨ ਦੀ ਜਿਹੜੀ ਹੈ ਕਾਇਮੀ ਤੋਂ ਬਾਅਦ, ਉਸ ਦੀ ਇਕਨੋਮਿਕਲ ਸਟੇਬਿਲਿਟੀ ਲਈ ਔਰ ਇੰਟਰਨੈਸ਼ਨਲੀ ਉਸ ਦੇ ਸਟੇਬਿਲਿਟੀ। ਰਣਜੀਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਨੀਲਮ ਕੌਰ ਅਤੇ ਦੇਖਣ ਵਾਲੇ ਨੂੰ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਐਨ ਡਾਕਟਰ ਸਾਹਿਬ ਨੀਲਮ ਕੌਰ ਜੀ, ਯੂਬਾ ਸਿਟੀ ਦਰਸ਼ਨ ਕਰਾਂਗੇ ਆਪ ਜੀ ਦੇ ਜ਼ਰੂਰ। ਔਰ ਹਾਂਜੀ ਅਵਤਾਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੜੀ ਦੇਰ ਬਾਅਦ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ, ਬੜਾ ਮਨ ਖੁਸ਼ ਆ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ। ਬਹੁਤ ਸ਼ੁਕਰੀਆ। ਅਸੀਂ ਵੀ ਇਵੇਂ ਹੀ ਬੇਜ਼ਾਰ ਹੁੰਦੇ ਹਾਂ ਜਦੋਂ ਅਸੀਂ ਆਪਣੇ ਸਟੂਡੀਓ ਤੋਂ ਤੁਹਾਡੇ ਤੋਂ ਦੂਰ ਹੁੰਦੇ ਹਾਂ, ਪਰ ਜਿੱਥੇ ਅਸੀਂ ਹੁੰਦੇ ਹਾਂ ਉੱਥੇ ਵੀ ਜਿਹੜਾ ਉਹ ਵੀਰਾਂ ਭੈਣਾਂ ਦੇ ਦੀਦਾਰ ਹੁੰਦੇ ਨੇ, ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣਾ ਰੀਚ ਆਊਟ ਨੂੰ ਵੀ ਨਾਲ ਰੱਖੀਏ। ਜੀ ਗੁਰਪਿਆਰ ਸਰਾਂ ਜੀ ਕਹਿੰਦੇ ਨੇ, ਸਟੇ ਸੇਫ, ਇੰਡੀਆ ਗਾਟ ਇੰਡੀਪੈਂਡੈਂਸ 15 ਅਗਸਤ 1947 ਬਟ ਇੰਡੀਆ ਕੰਸਟੀਟਿਊਸ਼ਨ ਫਾਰਮਡ 26 ਜਨਵਰੀ 1950, ਕੀਪ ਯੂਅਰ ਫੋਕਸ ਔਨ ਯੂਅਰ ਓਨ ਸੋਵਰਨ ਸਟੇਟ। ਬਿਲਕੁਲ ਠੀਕ ਹੈ ਜੀ। ਔਰ ਫਿਰ ਇਸ ਤਰ੍ਹਾਂ ਸਟੇ ਸੇਫ ਗੁਰਪ੍ਰਹਾਰ ਨੂੰ ਕਹਿੰਦੇ ਆਮ ਆਸਕਿੰਗ ਏ ਜੈਨੂਇਨ ਕੁਐਸਚਨ ਔਨ ਦਿਸ ਸ਼ੋ। ਸੋ ਕਹਿੰਦੇ ਆਮ ਨਾਟ ਇੰਡੀਆ, ਆਮ ਪ੍ਰੋ ਖਾਲਿਸਤਾਨੀ। ਨਹੀਂ, ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਔਰ ਤੁਹਾਨੂੰ ਹੱਕ ਹੈ ਕਿ ਤੁਸੀਂ ਪੁੱਛੋ। ਬਿਲਕੁਲ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਸਤਨਾਮ ਔਜਲਾ ਜੀ ਵੀ, ਸਿੰਘ ਗਰਚਾ ਜੀ ਵੀ, ਪਰਮਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਟੇ ਸੇਫ ਫਿਰ ਕਹਿੰਦੇ ਨੇ ਕੁਐਸਚਨ ਡਾਕਟਰ ਸਿੰਘ, ਵਟ ਵੁੱਡ ਹੈਪਨ ਟੂ ਦਾ, ਮੇਰੇ ਖਿਆਲ ਇਹਨਾਂ ਦਾ ਹੋ ਗਿਆ ਓਕੇ। ਸੋ ਕੁਲਵਿੰਦਰ ਸਿੰਘ ਪਿੰਡਰ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਐਚ ਬਲ ਸਿੰਘ ਜੀ ਵੀ ਔਰ ਮਨਜੋਰ ਕੋਇਨੂਰ ਜੀ ਵੀ, ਫਿਰ ਇਸੇ ਤਰ੍ਹਾਂ ਸਿਲਵਰ ਲਾਈਨ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਰਿੰਦਰ ਸੰਧੂ ਜੀ ਵੀ, ਔਰ ਫਿਰ ਮੇਰੇ ਕੋਲ ਮੈਸੇਜ ਆਏਗਾ ਹਾਂਜੀ ਰਾਜਵਿੰਦਰ ਸਿੰਘ ਜੀ ਵੀ, ਫਿਰ ਸਤਵਿੰਦਰ ਸਿੰਘ ਜੀ ਵੀ, ਸੁਖਵਿੰਦਰ ਸਿੰਘ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਕਸ਼ਮੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧਰਮ ਸਿੰਘ ਜੀ ਵੀ ਫਤਿਹ, ਰਾਜਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੰਧੂ ਸਾਹਿਬ ਜਿਹੜੇ ਨੇ ਉਹ ਵੀ ਫਤਿਹ, ਸੁਖਦੇਵ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਔਰ ਜਸਵੀਰ ਸਿੰਘ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਸਾਜਦ ਬਾਵਾ ਜੀ ਕਹਿੰਦੇ ਨੇ ਕਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹਿਜ਼ਾਦ ਹਾਂਜੀ ਇਹ ਕਹਿੰਦੇ ਨੇ ਕਿ ਵੈਲਕਮ ਬੈਕ, ਵੈਲਕਮ ਟੂ ਨਿਊ ਕੰਟਰੀ ਆਫ ਵਰਲਡ ਖਾਲਿਸਤਾਨ ਐਂਡ ਜੰਮੂ ਕਸ਼ਮੀਰ ਪੀਪਲ ਵਾਂਟ ਆਜ਼ਾਦੀ। ਹੈਪੀ ਨਿਊ ਆਲ ਸਿੱਖਸ ਐਂਡ ਮੁਸਲਿਮ ਪੀਪਲ। ਬਾਬਾ ਜੀ ਵਰਲਡ ਨਿਊਜ਼ ਪਾਕਿਸਤਾਨ। ਬਹੁਤ ਬਹੁਤ ਸ਼ੁਕਰੀਆ। ਅਸੀਂ ਵੀ ਇਹ ਦੁਆ ਵੀ ਕਰਦੇ ਹਾਂ ਕਿ ਖਾਲਿਸਤਾਨ ਵੀ ਇਹਨਾਂ ਦੇ ਖੂਨੀ ਪੰਜੇ ਚੋਂ ਆਜ਼ਾਦ ਹੋਏਗਾ ਅਲਟੀਮੇਟਲੀ, ਔਰ ਕਸ਼ਮੀਰੀ ਵੀ ਆਪਣੀ ਆਜ਼ਾਦੀ ਦੇ ਜਿਹੜੇ ਲੜ ਰਹੇ ਨੇ ਉਹ ਵੀ ਇਹਨਾਂ ਦੇ ਖੂਨੀ ਪੰਜੇ ਚੋਂ ਮੁਕਤੀ ਪਾਉਣਗੇ। ਹਾਂਜੀ ਫਿਰ ਕਹਿੰਦੇ ਡਾਕਟਰ ਸਾਹਿਬ ਪਾਰਟ ਆਲ ਸਿਕਸ ਪੀਪਲ ਟੁਗੇਦਰ ਵਰਕਿੰਗ ਐਂਡ ਖਾਲਿਸਤਾਨ ਨਿਊ ਕੰਟਰੀ ਐਂਡ ਭਾਰਤ ਫੋਰਨ ਪਾਲਿਸੀ ਐਂਡ RSS ਟੈਰਰਿਸਟ ਪਾਲਿਸੀ ਆਊਟ। ਬਾਬਾ ਜੀ ਵਰਲਡ ਨਿਊਜ਼ ਪਾਕਿਸਤਾਨ। ਹਾਂ ਬਿਲਕੁਲ ਤੁਸੀਂ ਠੀਕ ਕਿਹਾ। ਅਲਟੀਮੇਟਲੀ ਇਹ ਭਾਰਤੀ ਸਟੇਟ ਦਾ ਐਂਡ ਹੋਏਗਾ ਔਰ ਕੌਮਾਂ ਆਜ਼ਾਦ ਹੋਣਗੀਆਂ। ਮੁਹੰਮਦ ਜਾਨਿਸ ਜੀ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਰੂਰ ਬਣੇਗਾ इंशाल्लाह। और फिर कहते हैं खालिस्तान बनेगा तो लाहौर में भी ताकत होगी, सॉरी तरक्की होगी। हाँ बिल्कुल, क्योंकि साढ़े बॉर्डर खुले होणगे। जिवें असीं कहा भी ये जिहड़ियां कंडियाली तार इन्हां ने लाई हुई है वाघा तो सैनीवाड़ा तक ये पट-पुट दित्ती जाएगी। बिल्कुल। और जिवें अमरीका कैनेडा के बॉर्डर ने अमृतसर लाहौर इवें ही जिवें ट्विन सिटी सी इवें ही ऑपरेट करनगे। पर पाकिस्तान की हदूद अपने जो उन्होंने इंटरनेशनल बॉर्डर है और जमुना तो वाघा तक जो असीं कहने हैं वाघा ते पाकिस्तान की हद मुकदी है। साडे दोनों मुल्कों के विचाले खुला व्यापार और खुले संबंध KSGV और इसी तरह कुलदीप कौर जी, ब्लैकिया गेमियंग जी भी, और इसी तरह प्रगट चार जी, जीत सूरतिया जी, ज्ञानी अवतार सिंह जी और जसबीर सिंह जी, निहंग सिंह जी कहते ऑलवेज अमेजिंग शो, we love it and we are always anxious to watch it. Thank you so much Dr. Sahab, welcome back। ਨਿਹੰਗ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਇਹ ਪਿਆਰ ਸਾਨੂੰ ਹਮੇਸ਼ਾ ਹੌਸਲਾ ਵੀ ਦਿੰਦਾ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰੇ TV 84 ਦੇ ਨਾਲ ਜੁੜੇ ਹੋਏ ਹੋ ਔਰ ਸਾਨੂੰ ਤੁਸੀਂ ਆਪਣੀ ਇਨਪੁਟ ਵੀ ਦਿੰਦੇ ਹੋ। ਹਰਵਿੰਦਰ ਸਿੰਘ ਰਾਮਗੜੀਆ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਫਤਿਹ ਪ੍ਰਵਾਨ ਕਰੋ ਜੀ, और जसपाल सिंह कैले जी भी सानू फतेह बुलाने राज करेगा खालसा। और इसी तरह शाहजाद बाबा जी कहते वाहिगुरू जी का खालसा वाहिगुरू जी की फतेह, खालसा जिंदाबाद, हैप्पी न्यू लाइफ ऑल सिक्स पीपल फैमिली चिल्ड्रन, बाबा जी वर्ल्ड न्यूज़ पाकिस्तान। बलदेव सिंह जी भी, हरजीत सिंह संधू जी भी ये भी सानू कहते हैं कि फतेह बुला के थैंक्स डॉक्टर अमरजीत सिंह सिस्टर नीलम कौर जी जिंदाबाद। और इसी तरह H बल सिंह जी कहते हैं The inventor of fiber optic was a Sikh। हाँ ये नरेंद्र सिंह कपानी इन्हां दे घट्टो घट्ट 200 तो ज़्यादा होर पेटेंट भी सी उन्हां कोल और फाइबर ऑप्टिक की कार्ड उन्होंने कड्ढी है। सो ये उन्होंने जवाब दिता जिन्होंने कहा सी भी फाइबर ऑप्टिक वालियां इन्हां सारियां चीज़ां ते नीति की होएगी जी। हुण आपां अपने व्यूअर्स कोल लेने इजाजत। और व्यूअर्स साडे प्रोग्राम ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।